ਸੁਖਵਿੰਦਰ ਸਿੰਘ ਜੀ, ਜਿਵੇਂ ਅਸੀਂ ਕੱਲ ਦੇ ਸ਼ੋਅ ਦੇ ਵਿੱਚ ਵੀ ਜਿਹੜਾ ਸਾਡਾ ਮੇਨ ਫੋਕਸ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਇਸ ਵਕਤ ਜਿਹੜਾ ਕਨਫਲਿਕਟ ਹੈ, ਟੈਨਸ਼ਨਸ ਬਣੀਆਂ ਹੋਈਆਂ ਨੇ, ਉਹ ਰਿਹਾ। ਬੀਤੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਲੇਟੈਸਟ ਉਦੋਂ ਖਬਰਾਂ ਆਈਆਂ ਸੀ ਕਿ ਕਿਵੇਂ ਭਾਰਤ ਵੱਲੋਂ ਪਾਕਿਸਤਾਨ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ, 9 ਟਿਕਾਣਿਆਂ ਦਾ ਦਾਅਵਾ ਕੀਤਾ ਗਿਆ ਤੇ ਮੁੜ ਕੇ ਕਨਫਰਮੇਸ਼ਨ ਪਾਕਿਸਤਾਨੀ ਸਾਈਡ ਤੋਂ 6 ਟਿਕਾਣਿਆਂ ਦੀ ਹੋਈ, ਜਿਨ੍ਹਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਵੀ ਤੇ ਪਾਕਿਸਤਾਨੀ ਲਹਿੰਦੇ ਪੰਜਾਬ ਦੇ ਵਿੱਚ ਜਿਹੜੇ ਟਿਕਾਣੇ ਹੈਗੇ ਆ ਉਹ ਦੱਸੇ ਗਏ। ਸੋ ਉਸ ਦੇ ਉੱਤੇ ਅੱਜ ਖਬਰਾਂ ਥੋੜ੍ਹੀਆਂ ਜਿਹੀਆਂ ਹੋਰ ਕਲੈਰਿਟੀ ਦੇ ਨਾਲ ਸਾਡੇ ਸਾਹਮਣੇ ਆਈਆਂ ਨੇ। ਸੋ ਅਸੀਂ ਇਸੇ ਦੇ ਉੱਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਜਿੱਥੇ ਬਾਕੀ ਡਿਵੈਲਪਮੈਂਟਸ ਵੀ ਨਾਲ ਥੋੜਾ ਜਿਹਾ ਵੇਰਵੇ ਨਾਲ ਉਹਨਾਂ ਤੇ ਗੱਲਬਾਤ ਕਰਾਂਗੇ, ਪਰ ਮੇਨ ਜਿਹੜਾ ਫੋਕਸ ਹੈ ਉਹ ਇਸੇ ਖਬਰ ਦੇ ਉੱਤੇ ਜਾਂ ਇਹਨਾਂ ਡਿਵੈਲਪਮੈਂਟਸ ਦੇ ਉੱਤੇ ਰਹੂਗਾ ਸਾਡੀ ਅੱਜ ਦੀ ਡਿਸਕਸ਼ਨ ਦਾ। ਸ਼ੁਰੂਆਤ ਦੇ ਵਿੱਚ ਜੇ ਅਸੀਂ ਦੇਖਣਾ ਹੋਵੇ, ਮੈਂ ਮਤਲਬ ਦੇਖ ਰਿਹਾ ਵੀ ਇਸ ਵਕਤ ਜਿਹੜੀਆਂ ਲੇਟੈਸਟ ਖਬਰਾਂ ਸਾਡੇ ਸਾਹਮਣੇ ਨੇ, ਮਤਲਬ ਜਿੱਥੇ ਭਾਰਤ ਵੱਲੋਂ ਜਿਹੜਾ ਪਾਕਿਸਤਾਨ ਤੇ ਆਜ਼ਾਦ ਕਸ਼ਮੀਰ ਦੇ ਵਿੱਚ ਇਹ ਹਮਲੇ, ਮਿਜ਼ਾਈਲਾਂ ਦਾਗੀਆਂ ਗਈਆਂ, ਹਵਾਈ ਹਮਲੇ ਕੀਤੇ ਗਏ, ਤੇ ਉਹਦੇ 'ਚ ਇਸਲਾਮਾਬਾਦ ਤੇ ਅੱਜ ਜਿਹੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਸ਼ਹਿਬਾਜ਼ ਸ਼ਰੀਫ, ਉਹਨਾਂ ਵੱਲੋਂ ਵੀ ਪਾਕਿਸਤਾਨ ਆਪਣੇ ਨੇਸ਼ਨ ਨੂੰ ਐਡਰੈਸ ਕਰਦਿਆਂ ਇਹ ਗੱਲ ਕਹੀ ਗਈ ਹੈ ਕਿ ਭਾਈ ਅਸੀਂ ਇਹਨਾਂ ਹਮਲਿਆਂ ਦਾ ਜਵਾਬ ਦੇਵਾਂਗੇ। ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਹਮਲੇ ਜਾਂ ਜਿਹੜੀ ਸਾਡੀ ਭਾਰਤ ਦੇ ਨਾਲ ਜਿਹੜੀ ਜੰਗ, ਇਸ ਵਕਤ ਜੰਗ ਵਾਲਾ ਮਾਹੌਲ ਬਣਿਆ ਹੋਇਆ, ਇਸ ਦੇ ਦਰਮਿਆਨ ਅਸੀਂ 5 ਉਹਨਾਂ ਦੇ ਹਵਾਈ ਜਹਾਜ਼ ਸੁੱਟ ਲਏ ਨੇ, ਜਿਹਦੇ ਵਿੱਚ 3 ਰਫਾਲ ਵੀ ਨੇ, ਜਿਨ੍ਹਾਂ ਜਿਹੜੇ ਫਰਾਂਸ ਤੋਂ ਭਾਰਤ ਨੇ ਬਾਏ ਕੀਤੇ ਸੀਗੇ। ਸੋ ਇਹ ਇੱਕ ਅਹਿਮ ਡਿਵੈਲਪਮੈਂਟ ਹੈਗੀ ਆ, ਜਿਹੜਾ ਦਾਅਵਾ ਆਫੀਸ਼ੀਅਲੀ ਪਾਕਿਸਤਾਨੀ ਸਾਈਡ ਵੱਲੋਂ, ਹਾਲਾਂਕਿ ਕੱਲ ਵੀ ਇਹ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ, ਪਰ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵੀ ਇਹ ਗੱਲ ਕਹੀ ਹੈ ਤੇ 6ਵਾਂ ਉਹਨਾਂ ਨੇ ਡਰੋਨ ਕਿਹਾ ਆ। ਦੂਜਾ ਆ, ਜਿਹੜੇ ਪਾਕਿਸਤਾਨ 'ਚ ਹਮਲੇ ਕੀਤੇ ਗਏ ਨੇ, ਉੱਥੇ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਆ ਉਹ 31 ਤੱਕ ਪਹੁੰਚ ਗਈ ਹੈ ਤੇ 57 ਜਿਹੜੇ ਨੇ ਉਹ ਇੰਜਰਡ ਦੱਸੇ ਜਾ ਰਹੇ ਆ ਇਸ ਵਕਤ। ਤੇ ਦੁਨੀਆ ਵੱਲੋਂ ਓਵਰਆਲ, ਭਾਵੇਂ ਉਹ ਪ੍ਰੈਜ਼ੀਡੈਂਟ ਟਰੰਪ ਹੋਣ, ਯੂਰਪੀਅਨ ਯੂਨੀਅਨ ਦੇ ਲੀਡਰਸ ਹੋਣ, ਯੂਨਾਈਟਿਡ ਨੇਸ਼ਨਸ ਦੇ ਆਗੂ ਹੋਣ, ਤੇ ਬਾਕੀ ਮੁਲਕਾਂ ਵੱਲੋਂ ਜਿਹੜੀ ਹੈ ਉਹ ਇਸ ਟੈਨਸ਼ਨ ਨੂੰ ਨਾ ਵਧਾਉਣ ਦੀ ਅਪੀਲ ਕੀਤੀ ਜਾ ਰਹੀ ਹੈ, ਵਿੱਚ ਵਿਚੋਲਗੀਆਂ ਕਰਨ ਦੀਆਂ ਜਿਹੜੀ ਹੈ ਪੇਸ਼ਕਸ਼ ਕੀਤੀ ਜਾ ਰਹੀ ਹੈ। ਸੋ ਵੱਖ-ਵੱਖ ਪਹਿਲੂ ਨੇ ਅੱਜ ਦੀ ਡਿਸਕਸ਼ਨ ਦੇ ਵਿੱਚ, ਜਿਨ੍ਹਾਂ ਦੇ ਉੱਤੇ ਅਸੀਂ ਵਿਚਾਰ ਚਰਚਾ ਕਰਾਂਗੇ। ਸ਼ੁਰੂਆਤ ਕਰੀਏ ਜਿਹੜੀ ਪਾਕਿਸਤਾਨ ਦਾ ਜਵਾਬ ਹੈ ਜਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਸਪੀਚ ਹੈ, ਤੇ ਨਾਲ ਹੀ ਨਾਲ ਭਾਰਤ ਵੱਲੋਂ ਵੀ ਆਫੀਸ਼ੀਅਲੀ ਵਿਸਥਾਰ ਦੇ ਵਿੱਚ ਜਿਹੜੇ ਭਾਰਤ ਦੀ ਫੌਜ ਹੋਵੇ ਜਾਂ ਜਿਹੜੀ ਐਕਸਟਰਨਲ ਅਫੇਅਰਸ ਮਿਨਿਸਟਰੀ ਹੈ ਜਿਹੜੀ ਹੈ, ਉਹਨਾਂ ਦੇ ਜਿਹੜੇ ਹੈਗੇ ਆ ਵਿਕਰਮ ਮਿਸਰੀ, ਉਹਨਾਂ ਵੱਲੋਂ ਵੀ ਪ੍ਰੈਸ ਕਾਨਫਰੰਸ ਕਰਕੇ ਡੀਟੇਲਡ ਰੂਪ ਦੇ ਵਿੱਚ ਜਿਹੜਾ ਹੈ ਉਹ ਲੇਆਊਟ ਕੀਤਾ ਗਿਆ ਆ ਕਿ ਉਹਨਾਂ ਨੇ ਕਿੱਥੇ ਕਿਵੇਂ ਅਟੈਕ ਕੀਤਾ, ਤੇ ਈਵਨ ਫੋਟੋਆਂ ਤੱਕ ਉਹਨਾਂ ਨੇ ਜਿਹੜੀਆਂ ਨੇ ਉਹ ਪ੍ਰੈਸ ਦੇ ਸਾਹਮਣੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਨੇ। ਸੋ ਓਵਰਆਲ ਇਸ ਦੀ ਜਿਹੜੀ ਇਸ ਸਾਰੇ ਘਟਨਾਕ੍ਰਮ ਦੀ ਜੇ ਲੇਟੈਸਟ ਅਪਡੇਟ ਕਹਿ ਲਈ ਜਾਵੇ, ਇਸ ਵਕਤ ਕੀ ਨਜ਼ਰ ਆ ਰਹੀ ਹੈ? ਬਿਲਕੁਲ ਅਮਰਵੀਰ ਸਿੰਘ ਜੀ, ਜਿਹੜੀ ਇਸ ਟਾਈਮ ਸਿਚੁਏਸ਼ਨ ਆ, ਕਿਉਂਕਿ ਜਿਸ ਤਰੀਕੇ ਦੇ ਨਾਲ ਬੀਤੇ ਕੱਲ ਜਿਹੜੀ ਰਾਤ ਜਿਵੇਂ ਭਾਰਤ ਵੱਲੋਂ ਹਮਲਾ ਕੀਤਾ ਗਿਆ ਰਾਤ ਦੇ ਸਮੇਂ, ਤੇ ਉਸ ਤੋਂ ਬਾਅਦ ਜਿਹੜੀ ਸਾਰੀ ਰਾਤ ਆ ਉਹ ਦੋਵੇਂ ਪਾਸੇ ਪੰਜਾਬਾਂ ਦੇ ਵਿੱਚ ਵੀ, ਤੇ ਇਸ ਤੋਂ ਇਲਾਵਾ ਕਸ਼ਮੀਰ ਦੇ ਵਿੱਚ, ਤੇ ਪੰਜਾਬ ਤੇ ਕਸ਼ਮੀਰ ਦੇ ਲੋਕ ਜਿਹੜੇ ਵੱਖੋ-ਵੱਖ ਮੁਲਕਾਂ ਦੇ ਵਿੱਚ ਦੁਨੀਆ 'ਚ ਬੈਠੇ ਆ, ਉਹਨਾਂ ਦੇ ਅੰਦਰ ਇਹ ਗੱਲ ਫਿਕਰਮੰਦੀ ਜਿਹੜੀ ਆ ਉਹ ਦੇਖੀ ਜਾ ਰਹੀ ਸੀ ਆਪਣੇ ਪਰਿਵਾਰਾਂ ਨੂੰ ਲੈ ਕੇ ਤੇ ਸਾਰਾ। ਤੇ ਅੱਜ ਜਿਹੜਾ ਆ, ਅੱਜ ਵੀ ਇਹ ਮਤਲਬ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਕੋਈ ਨਾ ਕੋਈ ਜਿਹੜੀ ਕਾਰਵਾਈ ਆ, ਭਾਵੇਂ ਭਾਰਤ ਵੱਲੋਂ ਜਾਂ ਪਾਕਿਸਤਾਨ ਵੱਲੋਂ ਜਿਹੜੀ ਆ ਉਹ ਹੋ ਸਕਦੀ ਆ। ਤੇ ਹੁਣ ਅਸੀਂ ਦੇਖ ਰਹੇ ਹਾਂ ਕਿ ਕੁਛ ਦੇਰ ਤੋਂ ਜਿਹੜੀਆਂ ਕੁਛ ਖਬਰਾਂ ਨੇ ਉਹ ਸਾਹਮਣੇ ਆ ਰਹੀਆਂ ਨੇ। ਖਾਸ ਤੌਰ ਦੇ ਉੱਤੇ ਜਿਹੜੀ ਇੱਕ ਵੱਡੀ ਅਪਡੇਟ ਅਸੀਂ ਦੇਖ ਰਹੇ ਹਾਂ ਕਿ ਦਰਬਾਰ ਸਾਹਿਬ, ਜੋ ਸਿੱਖਾਂ ਦਾ ਸਭ ਤੋਂ ਮੁਕੱਦਸ ਸਥਾਨ ਆ, ਉੱਥੇ ਜਿਹੜਾ ਬਲੈਕ ਆਊਟ ਆ ਉਹ ਕੀਤਾ ਗਿਆ ਆ, ਜਿਹਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਬਲੈਕ ਆਊਟ ਜਿਹੜਾ ਆ, ਇਹ ਜਿਹੜੀ ਇੰਡੀਅਨ ਗਵਰਨਮੈਂਟ ਵੱਲੋਂ ਆਰਡਰਸ ਆਏ ਨੇ ਜਿਹੜੇ ਸਿਕਿਉਰਿਟੀ ਡਰਿਲਸ ਦੇ, ਉਹਨਾਂ ਦੇ ਤਹਿਤ ਕੀਤਾ ਗਿਆ ਆ। ਤੇ ਪਰ ਨਾਲ ਹੀ ਜਿਹੜੀਆਂ ਕੁਛ ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੇ 4 ਦੇ ਕਰੀਬ ਜਿਹੜੇ ਧਮਾਕੇ ਆ ਉਹ ਸੁਣੇ ਗਏ ਆ। ਪਰ ਇਹਦੇ ਵਿੱਚ ਅਮਰਵੀਰ ਸਿੰਘ ਜੀ, ਕਿਉਂਕਿ ਹਜੇ ਤੱਕ ਜਿਹੜੀ ਸਪਸ਼ਟਤਾ ਆ ਜਾਂ ਕੋਈ ਕਨਫਰਮਡ ਰਿਪੋਰਟ ਨਾ
ਭਾਰਤ ਵਾਲੇ ਪਾਸਿਓਂ ਨਾ ਪਾਕਿਸਤਾਨ ਵਾਲੇ ਪਾਸਿਓਂ ਕਿਸੇ ਤਰ੍ਹਾਂ ਦੇ ਟਕਰਾਅ ਦੀ ਜਿਹੜੀ ਆ ਉਹ ਨਹੀਂ ਆ ਰਹੀ ਆ। ਜੇ ਮੈਂ ਜ਼ਿਕਰ ਕਰਾਂ ਤਾਂ ਰਵਿੰਦਰ ਸਿੰਘ ਰੋਬਿਨ ਇਹ ਇੱਕ ਸੀਨੀਅਰ ਜਰਨਲਿਸਟ ਆ ਅੰਮ੍ਰਿਤਸਰ ਦੇ ਵਿੱਚ ਜਿਹੜੇ ਬੇਸਡ ਆ, ਤੇ ਉਹਨਾਂ ਦੇ ਵੱਲੋਂ ਜਿਹੜਾ ਇੱਕ ਟਵੀਟ ਆ ਇਹ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਮਤਲਬ ਜਿਹੜਾ ਟਵੀਟ ਲਿਖਿਆ ਆ ਕਿ ਫੋਰ ਦਾ ਪਾਸਟ 2 hours ਦੇ 2 ਘੰਟੇ ਪਹਿਲਾਂ ਦਾ ਉਹਨਾਂ ਦਾ ਟਵੀਟ ਸੀ। Electricity in Amritsar has been completely shut down. I spoke to several people and most of them said they heard loud explosions like sounds around 1:30 a.m. Later messages from the Deputy Commissioner and the District Public Relation Officer sent messages that they have started blackout again. ਮਤਲਬ ਇਹ ਜਿਹੜਾ ਮਤਲਬ ਇੱਕ ਵਾਰ ਜਿਹੜੇ ਧਮਾਕਿਆਂ ਦੀ, ਕਿਉਂਕਿ ਸਾਡੇ ਵੀ ਜਿਹੜੇ ਜਾਣਕਾਰ ਆ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਜਿਹੜੇ ਧਮਾਕੇ ਵੀ ਹੋਏ ਤੇ ਮਿਸਾਈਲ ਵਰਗਾ ਜਿਹੜੇ ਅਸੀਂ ਕਹਿ ਸਕਦੇ ਹਾਂ ਲਾਈਟ ਆ ਜਿਹੜੀ ਉਹ ਆਸਮਾਨ ਦੇ ਵਿੱਚ ਵੀ ਦੇਖੀ ਗਈ। ਤੇ ਉਸ ਤੋਂ ਬਾਅਦ ਉਹਨਾਂ ਦਾ ਹੁਣ ਜਿਹੜਾ ਟਵੀਟ ਆ ਰਵਿੰਦਰ ਸਿੰਘ ਰੋਬਿਨ ਨੇ ਕੀਤਾ ਹੈ ਜਿਹਦੇ ਚੋਂ ਕਹਿੰਦੇ ਕਿ between 1 AM and 1:30 AM many people in Amritsar reported hearing loud explosion like sounds. Multiple calls were received from different areas inquiring about the unusual noise. At 1:52 AM the district administration shared message that the blackout drill had resumed. As of 4 AM, electricity has still not been restored in several parts of the city. Media persons remained active and were seen discussing the loud sound at the media groups which broke the night silence. Residents remain anxious amid darkness and uncertainty. ਤੇ ਮਤਲਬ ਇਹ ਜਿਹੜੀ ਇਸ ਟਾਈਮ ਅੰਮ੍ਰਿਤਸਰ ਦੀ ਜਿਹੜੀ ਸਿਚੁਏਸ਼ਨ ਆ ਉਹ ਆ ਕਿ ਲੋਕਾਂ ਦੇ ਅੰਦਰ ਇੱਕ ਜਿਹੜਾ ਡਰ ਵੀ ਤੁਸੀਂ ਕਹਿ ਸਕਦੇ ਹੋ ਕਿ ਜਿਹੜੀ ਇਲੈਕਟ੍ਰੀਸਿਟੀ ਉਹ ਵੀ ਕੱਟੀ ਗਈ ਹੈ ਸ਼ਹਿਰ ਦੀ ਸਾਰੀ। ਤੇ ਇਸ ਤੋਂ ਇਲਾਵਾ RT ਜਿਹੜਾ ਰਸ਼ੀਅਨ TV ਆ RT.com ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ ਆ ਜਿਹਦੇ ਵਿੱਚ ਉਹ ਕਹਿੰਦੇ ਆ ਕਿ ਜਿਹੜੀ ਅ ਮੂਮੈਂਟ ਆਫ ਇੰਟਰਸੈਪਸ਼ਨ ਬਲਾਸਟ ਇਨ ਏਅਰ ਅਬਵ ਅੰਮ੍ਰਿਤਸਰ ਸੋਸ਼ਲ ਮੀਡੀਆ ਫੁਟੇਜ ਦੇ ਹਵਾਲੇ ਨਾਲ ਉਹਨਾਂ ਨੇ ਲਾਈ ਆ। ਤਾਂ ਜ਼ਿਆਦਾਤਰ ਜਿਹੜੇ ਦੁਨੀਆ ਦੇ ਅਖਬਾਰ ਇਸ ਟਾਈਮ ਅੰਮ੍ਰਿਤਸਰ ਦੇ ਬਾਰੇ ਜਿਹੜੀਆਂ ਖਬਰਾਂ ਦੇ ਰਹੇ ਆ ਉਹ ਅਨਕਨਫਰਮਡ ਰਿਪੋਰਟਸ ਹੀ ਦੇ ਰਹੇ ਆ ਸੋਸ਼ਲ ਮੀਡੀਆ ਦੇ ਹਵਾਲੇ ਦੇ ਨਾਲ, ਤੇ ਜਿਹਦੇ ਵਿੱਚ ਧਮਾਕੇ ਕੁਝ ਦੱਸੇ ਜਾ ਰਹੇ ਆ। ਪਰ ਇਹਦੇ 'ਚ 2 ਗੱਲਾਂ ਹੋ ਸਕਦੀਆਂ ਨੇ ਅਮਰਵੀਰ ਸਿੰਘ ਜੀ। ਇੱਕ ਗੱਲ ਇਹ ਆ ਰਹੀ ਸੀ ਕਿ ਪਾਕਿਸਤਾਨ ਵੱਲੋਂ ਹੋ ਸਕਦਾ ਕਿ ਪਠਾਨਕੋਟ ਜਾਂ ਜਿਹੜਾ ਮਤਲਬ ਇੱਕ ਹੋਰ ਜਿਹੜਾ ਸਟੇਸ਼ਨ ਆ ਉੱਥੇ ਇੰਡੀਅਨ ਮਿਲਟਰੀ ਦਾ ਉਹਦੇ ਤੇ ਮਿਸਾਈਲ ਜਿਹੜੀਆਂ ਬਿਲਕੁਲ ਦਾਗੀਆਂ ਗਈਆਂ, ਹੋ ਸਕਦਾ ਕਿ ਦਾਗੀਆਂ ਗਈਆਂ ਹੋਣ। ਪਰ ਇੰਟਰਸੈਪਸ਼ਨ ਕਹਿੰਦੇ ਆ ਕਿ ਜਦੋਂ ਹਵਾ ਦੇ ਵਿੱਚ ਜਿਹੜਾ ਮਤਲਬ ਜਿਹੜੀ ਮਿਸਾਈਲ ਆ ਉਹਦੇ ਨਾਲ ਬਲਾਸਟ ਹੁੰਦਾ ਆ ਤਾਂ ਉੱਥੇ ਇੱਕ ਧਮਾਕਾ ਹੁੰਦਾ ਵੱਡਾ। ਤੇ ਇਸ ਤੋਂ ਇਲਾਵਾ ਬੀਤੇ ਕੱਲ ਗੁਰਦਾਸਪੁਰ ਦਾ ਜਿਹੜਾ ਬਾਰਡਰ ਆ, ਜਦੋਂ ਭਾਰਤ ਨੇ ਹਮਲਾ ਕੀਤਾ ਪਾਕਿਸਤਾਨ ਦੇ ਵਿੱਚ, ਉਹ ਤੋਂ ਕੁਛ ਘੰਟੇ ਪਹਿਲਾਂ ਗੁਰਦਾਸਪੁਰ ਦੇ ਉਸ ਬਾਰਡਰ ਦੇ ਉੱਤੇ ਮਤਲਬ ਪਹਿਲਾਂ ਇੰਡੀਆ ਨੇ ਅਨਾਊਂਸ ਕੀਤਾ ਸੀ ਕਿ ਜਿਹੜੀ ਏਅਰ ਫੋਰਸ ਆ ਉਹ ਜਿਹੜੀਆਂ ਆਪਣੀਆਂ ਜੰਗੀ ਮਸ਼ਕਾਂ ਆ ਉਹ ਰਾਜਸਥਾਨ ਦੇ ਨਾਲ ਲੱਗਦਾ ਜਿਹੜਾ ਇੰਟਰਨੈਸ਼ਨਲ ਬਾਰਡਰ ਆ ਉੱਥੇ ਕਰੇਗੀ, ਜਿਹਦੇ 'ਚ ਉਹਨਾਂ ਨੇ ਦੱਸਿਆ ਸੀ ਕਿ ਉਹ ਹਵਾ ਦੇ ਵਿੱਚ ਜਿਹੜੇ ਧਮਾਕੇ ਆ ਮਤਲਬ ਉਹ ਕਰਨਗੇ, ਜਿਹੜੀ ਇੱਕ ਪ੍ਰੈਕਟਿਸ ਹੁੰਦੀ ਆ ਵਾਰ ਪ੍ਰੈਕਟਿਸ। ਤੇ ਪਰ ਪੰਜਾਬ ਦੇ ਵਿੱਚ ਅਨਾਊਂਸ ਨਹੀਂ ਸੀ ਕੀਤਾ, ਪਰ ਗੁਰਦਾਸਪੁਰ ਦੇ ਨੇੜੇ ਬਾਰਡਰ ਦੇ ਵਿੱਚ ਕੱਲ ਇੰਡੀਅਨ ਏਅਰ ਫੋਰਸ ਨੇ ਇਸ ਤਰੀਕੇ ਦੇ ਕਾਫੀ ਧਮਾਕੇ ਜਿਹੜੇ ਆ ਉਹ ਕੀਤੇ, ਜਿਹੜਾ ਕਿ ਉੱਥੇ ਲੋਕਾਂ ਨੇ ਦੇਖਿਆ ਆ। ਤੇ ਉਸੇ ਤਰੀਕੇ ਦਾ ਹੋ ਸਕਦਾ ਕਿ ਜਿਹੜੀ ਇਹ ਡਰਿਲ ਆ ਜਾਂ ਇੱਕ ਪ੍ਰੈਕਟਿਸ ਆ ਜਿਹੜੀ ਏਅਰ ਫੋਰਸ ਇੰਡੀਅਨ ਏਅਰ ਫੋਰਸ ਵੱਲੋਂ ਹੀ ਅੰਮ੍ਰਿਤਸਰ 'ਚ ਕੀਤੀ ਗਈ ਹੋਵੇ। ਅਸੀਂ ਇਹ ਕਨਫਰਮ ਨਹੀਂ ਦੱਸ ਰਹੇ, ਪਰ ਹਜੇ ਤੱਕ ਕਿਸੇ ਤਰ੍ਹਾਂ ਦੇ ਜਿਹੜੇ ਨੁਕਸਾਨ ਦੀ ਖਬਰ ਆ ਉਹ ਅੰਮ੍ਰਿਤਸਰ ਤੋਂ ਨਹੀਂ ਆ। ਤੇ ਜਿਹੜੀ ਲੇਟੈਸਟ ਅਪਡੇਟ ਆ ਉਹ ਇਹੀ ਆ ਕਿ ਬਲੈਕ ਆਊਟ ਜਿਹੜਾ ਆ ਉਹ ਇੰਡੀਅਨ ਗਵਰਨਮੈਂਟ ਦੇ ਆਰਡਰਸ ਦੇ ਨਾਲ ਦਰਬਾਰ ਸਾਹਿਬ ਦੇ ਵਿੱਚ ਵੀ ਕੀਤਾ ਗਿਆ, ਸਾਰੇ ਸ਼ਹਿਰ 'ਚ ਕੀਤਾ ਗਿਆ ਸੀ। ਤੇ ਕੋਈ ਵੀ ਜਿਹੜਾ ਹਜੇ ਤੱਕ ਮਤਲਬ ਕਿਉਂਕਿ ਲੋਕਾਂ ਦੇ ਅੰਦਰ ਇੱਕ ਫਿਕਰ ਜਿਹੜਾ ਉਹ ਦੇਖਿਆ ਜਾ ਰਿਹਾ ਪਿਛਲੇ ਕੁਝ ਸਮੇਂ ਤੋਂ, ਖਾਸ ਤੌਰ ਤੇ ਸਿੱਖਾਂ ਦੇ ਅੰਦਰ ਦਰਬਾਰ ਸਾਹਿਬ ਨੂੰ ਲੈ ਕੇ, ਤਾਂ ਇਹ ਇੱਕ ਲੇਟੈਸਟ ਅਪਡੇਟ ਜ਼ਰੂਰ ਅਸੀਂ ਚਾਹੁੰਦੇ ਸੀ ਕਿ ਆਪਾਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰੀਏ। ਤੇ ਫਿਲਹਾਲ ਨਾ ਪਾਕਿਸਤਾਨ ਦੇ ਮੀਡੀਆ ਦੇ ਹਵਾਲੇ ਦੇ ਨਾਲ ਤੇ ਨਾ ਇੰਡੀਅਨ ਮੀਡੀਆ ਦੇ ਹਵਾਲੇ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਨਵੇਂ ਟਕਰਾਅ ਦੀ ਜਿਹੜੀ ਖਬਰ ਆ ਅੱਜ ਰਾਤ ਦੀ ਉਹ ਸਾਹਮਣੇ ਨਹੀਂ ਆ ਰਹੀ ਆ। ਜਿਹੜਾ LOC ਦੇ ਉੱਤੇ ਵੀ ਜਿਹੜਾ ਪੁੰਛ ਦੇ ਏਰੀਏ 'ਚ ਖਾਸ ਤੌਰ ਤੇ ਰਾਜੌਰੀ ਦੇ ਏਰੀਏ ਦੇ ਵਿੱਚ ਬੀਤੀ ਰਾਤ ਤੋਂ ਜਿਹੜਾ ਟਕਰਾਅ ਚੱਲ ਰਿਹਾ ਸੀ ਫਾਇਰਿੰਗ ਆਰਟਿਲਰੀ ਫਾਇਰਿੰਗ ਦਾ, ਉਹ ਵੀ ਜਿਹੜਾ ਆ ਦੱਸਿਆ ਜਾ ਰਿਹਾ ਕਿ ਭਾਰਤ ਵੱਲੋਂ ਜਿਹੜਾ ਚਿੱਟਾ ਝੰਡਾ ਝਲਾਇਆ ਗਿਆ ਉੱਥੇ ਬਾਰਡਰ ਦੇ ਉੱਤੇ ਇੱਕ ਆਪਣੀ ਪੋਸਟ ਦੇ ਉੱਤੇ, ਉਸ ਤੋਂ ਬਾਅਦ ਜਿਹੜੀ ਉਹ ਗੋਲੀਬਾਰੀ ਆ ਉਹ ਵੀ ਬੰਦ ਆ। ਤੇ ਹਾਲਾਂਕਿ ਉਸ ਗੋਲੀਬਾਰੀ ਦੇ ਵਿੱਚ ਇੱਕ ਭਾਰਤੀ ਜਿਹੜਾ ਫੌਜੀ ਆ ਉਹਦੇ ਸਮੇਤ ਬਾਕੀ ਜਿਹੜੇ ਆਮ ਨਾਗਰਿਕ ਆ ਉਹ 12 ਦੱਸੇ ਜਾ ਰਹੇ ਆ ਤੇ ਇੱਕ ਭਾਰਤੀ ਫੌਜੀ ਜਿਹੜਾ ਇਹ 13 ਜਿਹੜੇ ਬੰਦੇ ਆ ਭਾਰਤ ਵਾਲੇ ਪਾਸੇ ਮਾਰੇ ਗਏ ਆ।
ਤੇ ਪਾਕਿਸਤਾਨ ਵਾਲੇ ਪਾਸੇ ਵੀ ਜਿਵੇਂ ਤੁਸੀਂ ਜਿਹੜੀ ਮੌਤਾਂ ਦੀ ਗਿਣਤੀ ਆ ਦੱਸੀ ਆ, ਤਾਂ ਅਮਰਵੀਰ ਸਿੰਘ ਜੀ ਜਿਹੜਾ ਇਹ ਟਕਰਾਅ ਆ ਹਜੇ ਵੀ ਮਤਲਬ ਕਿਉਂਕਿ ਜਿਹੜੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਅੱਜ ਵੀ ਇਹ ਸਪਸ਼ਟ ਕੀਤਾ ਆਪਣੇ ਨੇਸ਼ਨ ਨੂੰ, ਜਿਹੜਾ ਉਹਨਾਂ ਨੇ ਐਡਰੈਸ ਦਿੱਤਾ ਉਹਦੇ 'ਚ ਵੀ, ਤੇ ਜਿਹੜਾ ਪਾਰਲੀਮੈਂਟ ਦੇ ਵਿੱਚ ਉਹ ਬੋਲੇ ਆ ਉਹਨਾਂ ਨੇ ਸਪਸ਼ਟ ਕੀਤਾ ਆ ਕਿ ਜਿਹੜਾ ਇੰਡੀਆ ਦਾ ਨੇ ਜੋ ਇਹ ਕੀਤਾ ਹੈ ਐਕਟ ਆਫ ਵਾਰ ਆ, ਤੇ ਪਾਕਿਸਤਾਨ ਨੂੰ ਆਪਣੀ ਜਿਹੜਾ ਮਤਲਬ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਪੂਰਾ ਹੱਕ ਆ। ਤੇ ਇਹਦੇ ਬਾਰੇ ਉਹਨਾਂ ਨੇ ਜਿਹੜਾ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਊਂਸਲ ਆ ਉਹਨੂੰ ਵੀ ਇਤਲਾਹ ਦੇ ਦਿੱਤੀ ਆ, ਤੇ ਉਹਨਾਂ ਨੇ ਸਪਸ਼ਟ ਕਿਹਾ ਆ ਕਿ ਜਿਹੜਾ ਪਾਕਿਸਤਾਨ ਆ ਉਹ ਜਿਹੜਾ ਰਿਟੈਲੀਏਟਰੀ ਐਕਸ਼ਨ ਆ ਉਹ ਭਾਰਤ ਦੇ ਖਿਲਾਫ ਜ਼ਰੂਰ ਕਰੇਗਾ, ਪਰ ਉਹਦੇ 'ਚ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਜਿਹੜਾ ਇਹ ਐਕਸ਼ਨ ਆ ਇਹ ਭਾਰਤ ਦੇ ਕਿਸੇ ਵੀ ਸਿਵਿਲੀਅਨ ਇਲਾਕੇ ਦੇ ਉੱਤੇ ਨਹੀਂ ਹੋਏਗਾ, ਤੇ ਇਹ ਜਿਹੜਾ ਐਕਸ਼ਨ ਆ ਇਹ ਭਾਰਤ ਦਾ ਜਿਹੜਾ ਮਿਲਟਰੀ ਇਨਫਰਾਸਟਰਕਚਰ ਆ, ਆਰਮੀ ਦਾ ਜਿਹੜਾ ਜਾਂ ਕਿਸੇ ਮਿਲਟਰੀ ਦੇ ਉੱਤੇ ਜਿਹੜਾ ਐਕਸ਼ਨ ਆ ਇਹ ਪਾਕਿਸਤਾਨ ਵੱਲੋਂ ਕੀਤਾ ਜਾਵੇਗਾ। ਉਹ ਕਦੋਂ ਕਰਨਾ, ਕਿਵੇਂ ਕਰਨਾ, ਕਿਸ ਰੂਪ 'ਚ ਕਰਨਾ, ਇਹਦੇ ਬਾਰੇ ਉਹ ਕਹਿੰਦੇ ਕਿ ਸਮਾਂ ਆਉਣ ਤੇ ਜਿਹੜਾ ਆ ਉਹ ਦੁਨੀਆ ਨੂੰ ਪਤਾ ਲੱਗੇਗਾ। ਤਾਂ ਇਹ ਜਿਹੜੀ ਇਸ ਟਾਈਮ ਸਥਿਤੀ ਆ ਕਿ ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਕੋਈ ਡੀ-ਐਸਕੇਲੇਸ਼ਨ ਹੋ ਗਈ ਆ, ਇਹ ਨਹੀਂ ਕਿਹਾ ਜਾ ਸਕਦਾ, ਪਰ ਅੱਜ ਦੀ ਰਾਤ ਫੇਰ ਵੀ ਬੀਤੀ ਰਾਤ ਦੇ ਨਾਲੋਂ ਕੁਝ ਖਾਮੀ ਜਿਹੜੀ ਆ ਉਹ ਲੰਘਦੀ ਨਜ਼ਰ ਆ ਰਹੀ ਹੈ ਜੀ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਜਿਸ ਤਰ੍ਹਾਂ ਤੁਸੀਂ ਜਿਹੜੀ ਅੰਮ੍ਰਿਤਸਰ ਦੇ ਰਿਗਾਰਡਿੰਗ ਅਪਡੇਟ ਸਾਂਝੀ ਕੀਤੀ ਹੈ, ਅਸੀਂ ਸ਼ੋਅ ਦੇ ਅਖੀਰ ਦੇ ਵਿੱਚ ਵੀ ਇਸ ਬਾਬਤ ਥੋੜੀ ਜਿਹੀ ਗੱਲ ਕਰਾਂਗੇ, ਕਿਉਂਕਿ ਜਿਹੜੀਆਂ ਖਬਰਾਂ ਨੇ ਜਾਂ ਜਿਹੜੀ ਜਦੋਂ ਇਸ ਕਿਸਮ ਦਾ ਮਾਹੌਲ ਬਣਿਆ ਹੁੰਦਾ ਬੜੀ ਉਤਸੁਕਤਾ ਦੇ ਨਾਲ ਸਾਡੇ ਦਰਸ਼ਕ ਵੀ ਦੇਖ ਰਹੇ ਹੁੰਦੇ ਨੇ ਤੇ ਖਬਰਾਂ ਵੀ ਬੜੀ ਤੇਜ਼ੀ ਦੇ ਨਾਲ ਆ ਰਹੀਆਂ ਹੁੰਦੀਆਂ ਨੇ। ਸੋ ਹੁਣ ਤੱਕ ਜਿਹੜੀ ਜਾਣਕਾਰੀ ਸਾਡੇ ਕੋਲ ਮੌਜੂਦ ਹੈ ਉਹ ਅਸੀਂ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ। ਤੇ ਹੁਣ ਜੇ ਅਸੀਂ ਬੀਤੇ ਕੱਲ੍ਹ ਦੀਆਂ ਘਟਨਾਵਾਂ ਨੂੰ ਲੈ ਕੇ, ਜਿੱਥੇ ਇੱਕ ਪਾਸੇ ਮੀਡੀਆ ਦੇ ਵਿੱਚ ਖਾਸ ਤੌਰ ਤੇ ਭਾਰਤੀ ਮੀਡੀਆ ਦੇ ਵਿੱਚ ਬੜੀ ਹਾਈਪ ਕ੍ਰੀਏਟ ਕੀਤੀ ਜਾ ਰਹੀ ਸੀ, ਉੱਥੇ ਜਦੋਂ ਅਸੀਂ ਅਫੀਸ਼ੀਅਲੀ ਅੱਜ ਦੇਖਦੇ ਹਾਂ ਵਿਕਰਮ ਮਿਸਰੀ ਭਾਰਤ ਦੇ ਮੰਤਰੀ ਹੋਣ ਜਾਂ ਉਹਨਾਂ ਦੇ ਜਿਹੜੇ ਫੌਜ ਦੇ ਦੋ ਜਿਹੜੇ ਨੇ ਉੱਚ ਅਧਿਕਾਰੀਆਂ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਜਿਹੜੀ ਅਧਿਕਾਰਤ ਰੂਪ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ, ਉਹਦੇ ਵਿੱਚ ਇੱਕ ਡੀਟੇਲਡ ਰਿਪੋਰਟ ਉਹਨਾਂ ਨੇ ਸਾਂਝੀ ਕੀਤੀ ਹੈ ਕਿ ਅਸੀਂ ਕੀ ਕਾਰਵਾਈ ਕੀਤੀ ਹੈ, ਕਿੱਥੇ ਕਿੱਥੇ ਕੀਤੀ ਹੈ, ਤੇ ਉਹਦੇ ਮਤਲਬ ਪਿਕਚਰਸ ਦੇ ਨਾਲ ਮੈਪ ਸਮੇਤ ਉਹ ਜਿਹੜੀ ਹੈ ਉਹਨਾਂ ਨੇ ਸਾਂਝੀ ਕੀਤੀ ਹੈ। ਉਹੀ ਗੱਲ ਅਸੀਂ ਦੂਜੇ ਪਾਸਿਓਂ ਜਦੋਂ ਅਸੀਂ ਰਿਟੈਲੀਏਸ਼ਨ ਦੀ ਦੇਖਦੇ ਹਾਂ ਜਾਂ ਪਾਕਿਸਤਾਨ ਦੇ ਤੁਸੀਂ ਜਵਾਬ ਦੀ ਗੱਲ ਕੀਤੀ ਹੈ, ਸ਼ਾਹਬਾਜ਼ ਸ਼ਰੀਫ ਤੋਂ ਲੈ ਕੇ ਜਿਹੜੇ ਉਹਨਾਂ ਦੇ ਮੰਤਰੀ ਹੈਗੇ ਆ ਪਾਕਿਸਤਾਨ ਦੇ, ਉਹਨਾਂ ਵੱਲੋਂ ਜਿਹੜੀਆਂ ਨੇ ਵੱਖ-ਵੱਖ ਚੈਨਲਸ ਦੇ ਨਾਲ ਜਾਂ ਵੱਖ-ਵੱਖ ਥਾਵਾਂ ਤੋਂ ਜਿਹੜੇ ਇੰਟਰਵਿਊਜ਼ ਨੇ ਉਹ ਪ੍ਰਕਾਸ਼ਿਤ ਹੋ ਰਹੇ ਆ। ਸੋ ਮੈਂ ਥੋੜਾ ਜਿਹਾ ਡੀਟੇਲ ਦੇ ਵਿੱਚ ਚਾਹੂੰਗਾ ਵੀ ਉਹ ਅਸੀਂ ਕਲੈਰਿਟੀ ਦੇ ਨਾਲ ਸਾਡੇ ਦਰਸ਼ਕਾਂ ਦੇ ਨਾਲ ਜ਼ਰੂਰ ਦੋਵੇਂ ਪੱਖ ਸਾਂਝੇ ਕਰੀਏ ਤਾਂ ਕਿ ਜਿਹੜੇ ਫੈਕਟਸ ਐਂਡ ਫਿਗਰਸ ਨੇ ਉਹ ਸਾਡੇ ਸਾਹਮਣੇ ਆ ਸਕਣ। ਬਿਲਕੁਲ ਅਮਰਵੀਰ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਕਿ ਅੱਜ ਭਾਰਤ ਵੱਲੋਂ ਵੀ ਜਿਹੜਾ ਆਪਣਾ ਦਾਅਵਾ ਆ, ਆਪਣੀ ਜਿੱਤ ਦਾ ਦਾਅਵਾ ਆ ਜਿਹੜਾ ਉਹ ਕੀਤਾ ਗਿਆ ਕਿ ਅਸੀਂ ਜਿਹੜੀ ਕਾਰਵਾਈ ਕੀਤੀ ਆ ਉਹ ਕਾਮਯਾਬ ਰਹੀ ਆ। ਉਹਦੇ 'ਚ ਉਹਨਾਂ ਨੇ ਉਹ ਜਿਹੜੀਆਂ ਫੁਟੇਜ ਨੇ ਉਹ ਸ਼ੇਅਰ ਕੀਤੀਆਂ ਨੇ। ਹਾਲਾਂਕਿ ਉਹਦੇ ਬਾਰੇ ਜਿਹੜਾ ਪਾਕਿਸਤਾਨ ਮੀਡੀਆ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀਆਂ ਉਹ ਗਾਜ਼ਾ ਤੇ ਲੈਬਨਾਨ ਦੀਆਂ ਜਿਹੜੀਆਂ ਫੁਟੇਜਸ ਨੇ ਉਹ ਯੂਜ਼ ਕੀਤੀਆਂ ਜਾ ਰਹੀਆਂ ਇੰਡੀਅਨ ਆਰਮੀ ਦੇ ਵੱਲੋਂ, ਮਤਲਬ ਇਹ ਦੱਸਣ ਦੇ ਲਈ ਕਿ ਜਿਹੜਾ ਉਹਨਾਂ ਦੇ ਨਿਸ਼ਾਨੇ ਆ ਉਹ ਸਟੀਕ ਲੱਗੇ ਆ ਜਾਂ ਇਹ ਹੋਇਆ। ਪਰ ਜਿੰਨੀਆਂ ਥਾਵਾਂ ਦੇ ਉੱਤੇ 6 ਥਾਵਾਂ ਦੇ ਉੱਤੇ ਤਾਂ ਪਾਕਿਸਤਾਨ ਨੇ ਖੁਦ ਮੰਨਿਆ ਹੈ ਕਿ ਜਿਹੜੇ ਇੰਡੀਆ ਦੀਆਂ ਮਿਸਾਈਲਸ ਨੇ ਉਹ ਡਿੱਗੀਆਂ ਨੇ ਜੀ। ਪਰ ਇਹ ਗੱਲ ਤਾਂ ਤੈਅ ਆ ਕਿ ਜਿਹੜਾ ਇੰਡੀਅਨ ਅਟੈਕ ਆ ਉਹ ਅੱਜ ਇੰਡੀਅਨ ਗਵਰਨਮੈਂਟ ਨੇ ਉਹਦੀ ਜਿਹੜੀ ਫੁਟੇਜ ਜਾਰੀ ਕੀਤੀ ਹੈ, ਤੇ ਇੰਡੀਅਨ ਗਵਰਨਮੈਂਟ ਨੇ ਜਿਵੇਂ ਇਹ ਸਾਰਾ ਆਪਰੇਸ਼ਨ ਆ ਉਹਦਾ ਜਿਹੜਾ ਪੂਰਾ ਇੱਕ ਤੁਸੀਂ ਕਹਿ ਸਕਦੇ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਆ। ਉਹ ਸਿੰਦੂਰ ਜਿਹੜਾ ਨਾਂ ਰੱਖਿਆ ਉਹ ਵੀ ਜਿਹੜੀ ਜਿਵੇਂ ਉਹ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਜਿਵੇਂ ਇੱਕ ਜਿਹੜੀ ਔਰਤ ਆ ਉਹ ਆਪਣੇ ਮਰੇ ਹੋਏ ਪਤੀ ਦੇ ਕੋਲ ਬੈਠੀ ਸੀ ਤੇ ਉਹਦੀ ਫੁਟੇਜ ਜਿਹੜੀ ਆ ਉਹ ਵਰਤੀ ਜਾ ਰਹੀ ਆ ਕਿ ਉਹ ਮਤਲਬ ਉਵੇਂ ਹੀ ਆਪਰੇਸ਼ਨ ਦਾ ਨਾਂ ਰੱਖਿਆ। ਤੇ ਅੱਜ ਇਹ ਵੀ ਜਿਹੜਾ ਕਿਹਾ ਜਾ ਰਿਹਾ ਕਿ ਜਿਹੜੀ ਇਹ ਸਾਰੀ ਬਰੀਫਿੰਗ ਸੀ ਉਹਦੇ 'ਚ ਵੀ ਜਿਹੜੀਆਂ 2 ਮਿਲਟਰੀ ਦੀਆਂ ਬੀਬੀਆਂ ਸੀ, ਮਤਲਬ ਇੰਡੀਅਨ ਮਿਲਟਰੀ ਦੀਆਂ ਜਿਹੜੀਆਂ 2 ਔਰਤਾਂ ਸੀ ਉਹਨਾਂ ਨੂੰ ਬਿਠਾਇਆ ਗਿਆ ਖਾਸ ਤੌਰ ਤੇ। ਤਾਂ ਮਤਲਬ ਔਰਤ ਨੂੰ ਜਿਹੜਾ ਆ ਉਹ ਅੱਗੇ ਰੱਖਿਆ ਜਾ ਰਿਹਾ ਹੈ ਸਾਰੇ ਦੇ ਵਿੱਚ, ਸਾਰੇ ਆਪਰੇਸ਼ਨ ਦੇ ਵਿੱਚ ਇੰਡੀਆ ਦੇ ਵੱਲੋਂ। ਤੇ ਇੰਡੀਆ ਦੇ ਹਵਾਲੇ ਦੇ ਨਾਲ ਅਮਰਵੀਰ ਸਿੰਘ ਜੀ ਮਿਸਰੀ ਜਿਹੜੇ ਆ ਉਹਨਾਂ ਨੇ ਬਰੀਫਿੰਗ ਦਿੱਤੀ ਆ। ਇਸ ਤੋਂ ਇਲਾਵਾ ਜੇ ਅਸੀਂ ਦੇਖੀਏ ਤਾਂ ਫੋਰਨ ਮਿਨਿਸਟਰ ਜਿਹੜੇ ਐਸ ਜੈਸ਼ੰਕਰ ਉਹਨਾਂ ਦੀ ਸਿਰਫ ਇੱਕ ਛੋਟੀ ਜਿਹੀ ਸਟੇਟਮੈਂਟ ਜਿਹੜੀ ਆ ਉਹ ਆਈ ਆ, ਜਿਹਦੇ 'ਚ ਉਹਨਾਂ ਨੇ ਮਤਲਬ ਟੈਰਰਿਜ਼ਮ ਨੂੰ ਸੈਂਟਰ 'ਚ ਰੱਖ ਕੇ ਮਤਲਬ ਦੁਨੀਆ ਨੂੰ ਟੈਰਰਿਜ਼ਮ ਦੇ ਖਿਲਾਫ ਜਿਹੜਾ ਆ ਇਸ ਕਾਰਵਾਈ ਨੂੰ ਟੈਰਰਿਜ਼ਮ ਦੇ ਖਾਪੇ 'ਚ ਪਾ ਕੇ ਤੇ ਇਸ ਕਾਰਵਾਈ ਨੂੰ ਸਪੋਰਟ ਕਰਨ ਲਈ ਕਿਹਾ ਆ। ਤੇ ਇਸ ਤੋਂ ਇਲਾਵਾ ਅਮਿਤ ਸ਼ਾਹ ਜਿਹੜੇ ਆ ਉਹ ਕਿਉਂਕਿ ਹੋਮ ਮਿਨਿਸਟਰ ਆ
ਤੇ ਉਹ ਜਿਹੜੀਆਂ ਸਟੇਟ ਆ ਇੰਡੀਆ ਦੀਆਂ, ਖਾਸ ਤੌਰ ਤੇ ਜਿਹੜੀਆਂ ਬਾਰਡਰ ਸਟੇਟ ਆ, ਉਹਨਾਂ ਦੇ ਨਾਲ ਕਮਿਊਨੀਕੇਸ਼ਨ ਬਣਾਉਣ ਦੇ ਵਿੱਚ ਮਤਲਬ ਉਹ ਲੱਗੇ ਹੋਏ ਆ ਕਿ ਜਿਹੜਾ ਰਿਟੈਲੀਏਟਰੀ ਮੇਜਰ ਆ ਕੋਈ ਵੀ ਪਾਕਿਸਤਾਨ ਦਾ, ਉਹਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਦੇ ਵਿੱਚ ਮਤਲਬ ਉਹਨਾਂ ਦੇ ਬਿਆਨ ਆ ਉਸ ਬਾਰੇ ਆ ਰਹੇ ਆ। ਪਰ ਜਿਹੜੀ ਦੇਖਣ ਵਾਲੀ ਗੱਲ ਆ ਕਿ ਜਿਹੜਾ ਪ੍ਰਾਈਮ ਮਿਨਿਸਟਰ ਆ ਇੰਡੀਆ ਦਾ ਨਰਿੰਦਰ ਮੋਦੀ, ਜਿਹੜਾ ਕਿ ਮਤਲਬ ਇਹ ਵੈਸੇ ਇੱਕ ਹੈਰਾਨਗੀ ਵਾਲੀ ਗੱਲ ਆ ਕਿ ਨਰਿੰਦਰ ਮੋਦੀ ਕਿਉਂਕਿ ਹਮੇਸ਼ਾ ਹੀ ਜਿਹੜਾ ਕ੍ਰੈਡਿਟ ਲੈਣ ਦੇ ਲਈ ਮਤਲਬ ਉਹ ਬਹੁਤ ਕਾਹਲ ਚ ਹੁੰਦੇ ਆ, ਤੇ ਮਤਲਬ ਅਸੀਂ ਹਮੇਸ਼ਾ ਦੇਖਦੇ ਹਾਂ ਵੀ ਫੋਟੋਆਂ ਖਿਚਾਉਣ ਦਾ ਸ਼ੌਂਕ ਹੋਵੇ ਜਾਂ ਇਸ ਤਰੀਕੇ ਦੇ ਨਾਲ ਕ੍ਰੈਡਿਟ ਲੈਣ ਦਾ, ਪਰ ਇੰਨੇ ਮਤਲਬ ਜੇ ਇੱਕ ਵੱਡਾ ਐਕਸ਼ਨ ਆ, ਮਤਲਬ ਤੁਸੀਂ ਇੱਕ ਸੋਵਰਨ ਕੰਟਰੀ ਦੀ ਟੈਰੀਟਰੀ ਦੇ ਵਿੱਚ ਜਾ ਕੇ, ਤੇ ਖਾਸ ਤੌਰ ਤੇ ਤੁਸੀਂ ਦੇਖੋ ਵੀ ਜਿਹੜਾ ਇਹ ਅਟੈਕ ਆ 1971 ਤੋਂ ਬਾਅਦ ਪਹਿਲੀ ਵਾਰ ਆ ਕਿ ਜਦੋਂ ਇੰਡੀਆ ਨੇ ਪਾਕਿਸਤਾਨ ਦਾ ਜਿਹੜਾ ਪੰਜਾਬ ਖਿੱਤਾ ਆ, ਲਹਿੰਦਾ ਪੰਜਾਬ ਆ, ਉਹਦੇ ਵਿੱਚ ਜਿਹੜਾ ਇਸ ਤਰੀਕੇ ਦੇ ਨਾਲ ਮਿਜ਼ਾਈਲਸ ਸੁੱਟੀਆਂ ਜਾਂ ਇਸ ਤਰੀਕੇ ਦੇ ਨਾਲ ਅਟੈਕ ਕੀਤਾ ਆ। ਅਦਰਵਾਈਜ਼ ਜਿਹੜੀਆਂ ਸਾਰੀਆਂ 1971 ਤੋਂ ਬਾਅਦ ਜਿਹੜੇ ਟਕਰਾਅ ਆ ਉਹ ਜਿਹੜੇ ਫਾਰ ਫੈਡ ਏਰੀਆਜ਼ ਨੇ ਪਾਕਿਸਤਾਨ ਦੇ ਜਾਂ ਕਸ਼ਮੀਰ ਦਾ ਏਰੀਆ, ਉੱਥੇ ਹੀ ਜਿਹੜੇ ਟਕਰਾਅ ਹੁੰਦੇ ਰਹੇ ਆ। ਪਰ ਇਸ ਵਾਰ ਪੰਜਾਬ ਤੱਕ ਦੁਬਾਰਾ ਜਿਹੜੀ ਜੰਗ ਆ ਉਹ ਇੰਡੀਆ ਲੈ ਆਇਆ ਆ। ਪਰ ਇਹ ਸਾਰੇ ਦੇ ਬਾਵਜੂਦ ਇੰਡੀਅਨ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਹੈਂਡਲ ਤੇ ਵੀ ਕੋਈ ਟਵੀਟ ਨਹੀਂ ਕੀਤਾ, ਤੇ ਨਾ ਹੀ ਮਤਲਬ ਉਹ ਪਬਲਿਕਲੀ ਜਿਹੜਾ ਆ ਕੋਈ ਵੀ ਸਟੇਟਮੈਂਟ ਉਹਨਾਂ ਦੀ ਹਜੇ ਤੱਕ ਸਾਹਮਣੇ ਆਈ ਆ। ਪਰ ਜਿਹੜਾ ਮੀਡੀਆ ਦੇ ਵਿੱਚ ਇਹ ਜ਼ਰੂਰ ਆ ਰਿਹਾ ਕਿ ਉਹ ਜਿਹੜੇ ਉੱਚ ਅਧਿਕਾਰੀ ਆ ਉਹਨਾਂ ਦੇ ਨਾਲ ਜਿਹੜੀਆਂ ਉਹਨਾਂ ਦੀਆਂ ਮੀਟਿੰਗਸ ਆ ਉਹ ਚੱਲ ਰਹੀਆਂ ਆ। ਤੇ ਇਹ ਸਾਰੇ ਦੇ ਵਿੱਚ ਅਮਰਵੀਰ ਸਿੰਘ ਜੀ ਜਿਹੜੀ ਇੱਕ ਹੋਰ ਕੁਛ ਜਿਹੜੀਆਂ ਖਬਰਾਂ ਅਮਰੀਕਨ ਮੀਡੀਆ ਨੇ ਮਤਲਬ ਜਨਤਕ ਕੀਤੀਆਂ ਨੇ, CNN ਨੇ ਖਾਸ ਤੌਰ ਤੇ, ਉਹ ਦੋ ਖਬਰਾਂ ਬੜੀਆਂ ਅਹਿਮ ਨੇ। ਇੱਕ ਤਾਂ ਕਿਉਂਕਿ ਇੰਡੀਆ ਹਜੇ ਤੱਕ ਇਸ ਗੱਲ ਤੇ ਇੰਡੀਆ ਦਾ ਕੋਈ ਵੀ ਰਿਐਕਸ਼ਨ ਨਹੀਂ ਆਇਆ ਜੋ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਜਿਹੜੇ 5 ਜਹਾਜ਼ ਇੰਡੀਆ ਦੇ ਸੁੱਟੇ ਗਏ ਆ, 3 ਰਫੇਲ, 1 ਸਕੋਈ ਤੇ 1 ਮਿਗ, ਵੀ ਉਹਦੇ ਤੇ ਪਰ ਮਤਲਬ ਉਹਦੀ ਜਿਹੜੀ ਕ੍ਰੈਡੀਬਿਲਿਟੀ ਆ ਉਹਦੇ ਤੇ ਮੋਹਰ ਲਾਈ ਆ ਫਰਾਂਸ ਦੇ ਹੀ ਇੱਕ ਸੀਨੀਅਰ ਇੰਟੈਲੀਜੈਂਸ ਆਫਿਸਰ ਨੇ, ਕਿਉਂਕਿ ਇਹ ਜਹਾਜ਼ ਫਰਾਂਸ ਦੇ ਆ। ਹਜੇ ਵੀ ਮਤਲਬ ਭਾਵੇਂ ਇੰਡੀਆ ਨੇ ਜਹਾਜ਼ ਖਰੀਦ ਲਏ ਆ, ਪਰ ਇਹਨਾਂ ਜਹਾਜ਼ਾਂ ਦੇ ਉੱਤੇ ਕਾਫੀ ਹੱਦ ਤੱਕ ਜਿਹੜਾ ਕੰਟਰੋਲ ਆ ਉਹ ਫਰਾਂਸ ਦੇ ਕੋਲ ਆ, ਕਿਉਂਕਿ ਜਿਹੜਾ ਬੰਦਾ ਬਣਾਉਂਦਾ ਆ ਉਹਦੇ ਕੋਲ ਉਹਦਾ ਕੰਟਰੋਲ ਰਹਿੰਦਾ ਆ। ਤੇ ਉਹਦੇ ਵਿੱਚ ਇਹ ਵੀ ਕਿਹਾ ਜਾਂਦਾ ਕਿ ਜਿਹੜੇ ਕੋਡ ਵੀ ਪੂਰੀ ਤਰ੍ਹਾਂ ਇੰਡੀਆ ਨੂੰ ਨਹੀਂ ਦਿੱਤੇ ਗਏ, ਕਿ ਜਿਹਦੇ ਨਾਲ ਮਤਲਬ ਉਹ ਵੀ ਫਰਾਂਸ ਤੈਅ ਕਰਦਾ ਕਿ ਕਿਹੜੇ ਹਥਿਆਰ ਜਿਹੜੇ ਇਸ ਜਹਾਜ਼ ਦੇ ਰਾਹੀਂ ਵਰਤੇ ਜਾ ਸਕਦੇ ਆ ਜਾਂ ਸੁੱਟੇ ਜਾ ਸਕਦੇ ਆ। ਤੇ ਨਾਲ ਹੀ ਮਤਲਬ ਜਿਹੜੀ ਇਹ ਜਾਣਕਾਰੀ ਆ ਇਹ CNN ਨੂੰ ਜਿਹੜਾ ਫਰਾਂਸ ਦਾ ਇੰਟੈਲੀਜੈਂਸ ਆਫਿਸਰ ਆ ਉਹਦੇ ਹਵਾਲੇ ਨਾਲ CNN ਨੇ ਛਾਪੀ, ਜਿਹਦੇ ਚ ਉਹਨਾਂ ਨੇ ਕਿਹਾ ਕਿ ਇੱਕ ਜਹਾਜ਼ ਜਿਹੜਾ ਆ ਉਹ ਕਨਫਰਮਡ ਆ ਕਿਹੜਾ ਰਫੇਲ ਜਹਾਜ਼ ਆ ਇਹ ਡਿੱਗਿਆ ਆ ਭਾਰਤ ਦਾ, ਕਿ ਉਹ ਕ੍ਰੈਸ਼ ਹੋਇਆ ਆ। ਤੇ ਉਹ ਉਹਨਾਂ ਨੇ ਕਿਹਾ ਵੀ ਉਹ ਕ੍ਰੈਸ਼ ਵੀ ਜਿਹੜਾ ਆ ਉਹ ਕਨਫਰੰਟੇਸ਼ਨ ਦੇ ਵਿੱਚ ਹੋਇਆ ਆ। ਇਹ ਜਿਹੜੀ ਅੱਜ ਤੋਂ ਕੁਝ ਘੰਟੇ ਪਹਿਲਾਂ ਸਟੇਟਮੈਂਟ ਜਿਹੜੀ ਆ ਇੰਟਰਨੈਸ਼ਨਲ ਮੀਡੀਆ ਚ ਆਈ ਸੀ, ਜਿਹਦੇ ਨਾਲ ਇਹ ਕਨਫਰਮ ਹੋ ਗਿਆ ਕਿ ਜਿਹੜੀ ਗੱਲ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਤੇ ਪਾਕਿਸਤਾਨ ਦੀ ਲੀਡਰਸ਼ਿਪ ਕੱਲ ਤੋਂ ਕਹਿ ਰਹੀ ਆ ਕਿ ਜਿਹੜੀ ਫਾਈਟ ਹੋਈ ਆ ਤੇ ਉਸ ਫਾਈਟ ਦੇ ਵਿੱਚ ਭਾਰਤ ਦੇ 5 ਜਹਾਜ਼ ਸੁੱਟੇ ਗਏ ਆ ਤੇ 1 ਡਰੋਨ ਸੁੱਟਿਆ ਗਿਆ, ਉਹਦੇ ਤੇ ਇਹ ਗੱਲ ਮੋਹਰ ਲਾਉਂਦੀ ਆ। ਤੇ ਹੁਣ ਇੱਕ CNN ਨੇ ਹੋਰ ਜਿਹੜੀ ਖਬਰ ਆ ਅਮਰਵੀਰ ਸਿੰਘ ਜੀ ਹੁਣ ਤੋਂ ਕੁਝ ਮਿੰਟ ਪਹਿਲਾਂ ਹੀ ਜਿਹੜੀ ਆ ਇਹ ਜਨਤਕ ਕੀਤੀ ਆ, ਜਿਹਦੇ ਚ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਮਤਲਬ ਡੋਗ ਫਾਈਟ ਹੋਈ ਆ, ਵੀ ਆਮੋ ਜਦੋਂ ਦੋ ਜਿਹੜੇ ਜਹਾਜ਼ ਆ ਉਹ ਆਪਸ ਦੇ ਵਿੱਚ ਇੱਕ ਜੰਗ ਲੜਦੇ ਆ ਆਮੋ ਸਾਹਮਣੇ ਹੋ ਕੇ, ਤੇ ਇਹਦੇ ਵਿੱਚ ਉਹ ਕਹਿੰਦੇ ਆ ਕਿ ਇਹ ਮਤਲਬ ਜਿਹੜੀ ਰੀਸੈਂਟ ਐਵੀਏਸ਼ਨ ਹਿਸਟਰੀ ਆ ਮਤਲਬ ਪਿਛਲੇ ਕੁਝ ਸਾਲਾਂ ਦੀ, ਉਹਦੇ ਚ ਸਭ ਤੋਂ ਵੱਡੀ ਤੇ ਸਭ ਤੋਂ ਲੰਮੀ ਜਿਹੜੀ ਡੋਗ ਫਾਈਟ ਆ ਇਹ ਜਿਹੜੀ ਬੀਤੇ ਕੱਲ ਭਾਰਤ ਤੇ ਪਾਕਿਸਤਾਨ ਦੀਆਂ 에ਅਰ ਫੋਰਸਿਸ ਦੇ ਦਰਮਿਆਨ ਹੋਈ ਆ। ਤਾਂ ਮੈਂ ਜ਼ਰੂਰ ਦਰਸ਼ਕਾਂ ਦੇ ਨਾਲ ਇਹ ਖਬਰ ਸਾਂਝੀ ਕਰਨੀ ਚਾਹੁੰਦਾ ਕਿ ਮਤਲਬ ਬੇਸਿਕਲੀ ਸਭ ਤੋਂ ਵੱਡਾ ਈਵੈਂਟ ਜਿਹੜਾ ਜੰਗ ਦੇ ਲਿਹਾਜ਼ ਨਾਲ ਉਹੀ ਸੀ ਜੋ ਇਹ ਡੋਗ ਫਾਈਟ ਹੋਈ ਆ। ਤੇ ਉਹਦੇ ਚੋਂ ਕਹਿੰਦੇ ਕਿ ਦਾ ਡੋਗ ਫਾਈਟ ਬਿਟਵੀਨ ਪਾਕਿਸਤਾਨੀ ਐਂਡ ਇੰਡੀਅਨ ਫਾਈਟਰ ਜੈਟਸ ਵਿਚ ਪਾਕਿਸਤਾਨੀ officials say downed 5 Indian planes was one of the largest and longest in recent aviation history. A total of 125 fighter jets battled for over an hour with neither side leaving its own airspace, according to the source who detailed that the missile exchanges were happening at distances sometimes greater than 160 ਕਿਲੋਮੀਟਰ। ਤਾਂ ਤੁਸੀਂ ਦੇਖ ਸਕਦੇ ਹੋ ਕਿ ਕੱਲ ਤੋਂ ਇਹ ਖਬਰਾਂ ਬੰਦੇ ਕਹਿ ਰਹੇ ਸੀ ਕਿ ਬਠਿੰਡੇ ਜਹਾਜ਼ ਡਿੱਗਿਆ ਤੇ ਮਤਲਬ ਕਿਉਂਕਿ ਪਾਕਿਸਤਾਨ ਨੇ ਵੀ ਇਹ ਦਾਅਵਾ ਕੀਤਾ ਸੀ ਕਿ ਅਸੀਂ ਆਪਣੀ ਭਾਰਤ ਦੀ 에ਅਰ ਸਪੇਸ 'ਚ ਨਹੀਂ ਗਏ, ਤੇ ਉਹਨਾਂ ਨੇ ਇਹ ਵੀ ਦੱਸਿਆ ਸੀ ਕਿ ਭਾਰਤ ਨੇ ਵੀ ਜਿਹੜੀਆਂ ਮਿਸਾਈਲਾਂ ਛੱਡੀਆਂ ਨੇ ਉਹ ਆਪਣੀ 에ਅਰ ਸਪੇਸ 'ਚ ਰਹਿ ਕੇ ਛੱਡੀਆਂ ਨੇ, ਉਹ ਪਾਕਿਸਤਾਨ ਦੀ 에ਅਰ ਸਪੇਸ 'ਚ ਨਹੀਂ ਆਏ।
ਤਾਂ ਮਤਲਬ ਇਹ ਇੰਨੀ ਦੂਰੋਂ ਮਤਲਬ ਜਿਹੜਾ ਆ ਵੀ ਬਠਿੰਡੇ ਜਹਾਜ਼ ਸੁੱਟ ਲਿਆ, ਤੇ ਉਹਦੇ 'ਚ ਹੁਣ ਇਹ ਜਿਹੜੀ ਗੱਲ ਆ ਉਹਨੂੰ ਕਲੀਅਰ ਕਰਦੀ ਆ ਕਿ 100 ਮਾਈਲ ਤੇ 160 ਕਿਲੋਮੀਟਰ ਤੋਂ ਜਿਹੜਾ ਵੱਧ ਡਿਸਟੈਂਸ ਆ ਉਹਦੇ ਤੇ ਇੱਕ ਦੂਜੇ ਦੇ ਉੱਤੇ ਜਿਹੜੀਆਂ ਮਿਸਾਈਲਾਂ ਆ ਜਹਾਜ਼ਾਂ ਨੇ ਸੁੱਟੀਆਂ, ਤੇ ਜਿਹਦੇ ਵਿੱਚ ਫਿਰ ਅੱਗੇ ਦੱਸਦੇ ਕਿ neither side was prepared to send their pilots over the border because of a much smaller dogfight in 2019. An Indian Air Force pilot was shot down on Pakistani territory and paraded on TV before being returned to India. 2019 ਵਾਲਾ ਜਿਹੜਾ ਜ਼ਿਕਰ ਕਰਦੇ ਆ ਵੀ ਜਦੋਂ ਇੰਡੀਆ ਵਾਲਾ ਜਿਹੜਾ ਫਾਈਟਰ ਉਹਨਾਂ ਨੇ ਸੁੱਟਿਆ ਸੀ ਜੀ, ਮਤਲਬ ਇਹ ਜਿਹੜਾ ਆ ਉਹਨਾਂ ਨੇ ਖਬਰ ਜਿਹੜੀ ਹੈ ਦਿੱਤੀ ਹੈ, ਤਾਂ ਇਹ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਹੋਇਆ ਕੀ ਕੱਲ ਦੀ ਰਾਤ ਜਿਹੜਾ ਆ ਵੀ ਦੋਵਾਂ ਨੇ ਆਪਣੀਆਂ ਇਹ ਸਪੇਸਿਸ ਦੇ ਉੱਤੇ ਇੰਟਰਨੈਸ਼ਨਲ ਬਾਰਡਰ ਦੇ ਉੱਤੇ ਜਿਹੜੇ ਜਹਾਜ਼ ਆ ਉਡਾਰੀਆਂ ਭਰਦੇ ਤੇ ਉਹਨਾਂ ਨੇ ਇੱਕ ਦੂਜੇ ਦੇ ਉੱਤੇ ਮਿਸਾਈਲਾਂ ਸੁੱਟੀਆਂ ਨੇ, ਤੇ ਉਹਦੇ ਜਿਹੜੇ 5 ਭਾਰਤ ਦੇ ਜਹਾਜ਼ ਆ ਉਹ ਡਿੱਗੇ ਆ। ਤੇ ਕਿਉਂਕਿ ਇਹ ਹਜੇ ਤੱਕ ਦਾਅਵਾ ਸੀ ਪਾਕਿਸਤਾਨ ਦਾ, ਪਰ ਜਿਹੜਾ ਫਰਾਂਸ ਦੇ ਵੱਲੋਂ ਇਸ ਗੱਲ ਦੇ ਉੱਤੇ ਮੋਹਰ ਲਾਈ ਗਈ ਜੇ ਰਫੇਲ ਸੁੱਟ ਲਿਆ ਤੇ ਮਿਗ ਤੇ ਸਕੋਈ ਸੁੱਟਣਾ ਤਾਂ ਕੋਈ ਵੱਡੀ ਗੱਲ ਨਹੀਂ ਆ। ਤਾਂ ਇਹ ਜਿਹੜਾ ਆ ਮੈਨੂੰ ਲੱਗਦਾ ਕਿ ਮਿਲਟਰੀ ਦੇ ਲਿਹਾਜ਼ ਤੋਂ ਮਤਲਬ ਇੰਡੀਆ ਦੇ ਲਈ ਇੱਕ ਬਹੁਤ ਵੱਡਾ ਸੈਟਬੈਕ ਹੈ ਜੇ ਪਹਿਲੇ ਹੀ ਹੱਲੇ ਜਿਹੜਾ ਪਾਕਿਸਤਾਨ ਨੇ ਜਿਹੜਾ ਰਫੇਲ ਆ ਉਹਨੂੰ ਇਸ ਤਰੀਕੇ ਦੇ ਨਾਲ ਸ਼ਿਕਸਤ ਦਿੱਤੀ ਆ, ਉਹਨੂੰ ਮਾਰਿਆ ਆ। ਤੇ ਇਹ ਵੀ ਫਰਾਂਸ ਦੇ ਉਸ ਆਫਿਸਰ ਨੇ ਇਹ ਵੀ ਦੱਸਿਆ ਕਿ ਪਹਿਲੀ ਵਾਰ ਆ ਵੀ ਜਦੋਂ ਕਿਸੇ ਵੀ ਇਸ ਤਰ੍ਹਾਂ ਦੀ ਜੰਗ ਦੇ ਵਿੱਚ ਜਿਹੜਾ ਰਫੇਲ ਜਹਾਜ਼ ਆ ਉਹ ਡਿੱਗਿਆ ਆ। ਇਹ ਰਫੇਲ ਜਹਾਜ਼ ਦਾ ਰਿਕਾਰਡ ਸੀ ਕਿ ਉਹ ਡੋਗ ਫਾਈਟ ਦੇ ਵਿੱਚ ਹਾਰਿਆ ਨਹੀਂ ਸੀ, ਪਰ ਹੁਣ ਭਾਰਤ ਦੇ ਹੱਥ ਲੱਗਿਆ ਤਾਂ ਇਹ ਵੀ ਰਿਕਾਰਡ ਜਿਹੜਾ ਆ ਇਹ ਟੁੱਟਿਆ, ਤੇ ਮਤਲਬ ਰਫੇਲ ਵੀ ਜਿਹੜਾ ਆ ਉਹ ਵੀ ਧਰਤੀ ਤੇ ਡਿੱਗਿਆ ਆ। ਤਾਂ ਮਤਲਬ ਇਹ ਜਿਹੜਾ ਟਕਰਾਅ ਆ ਉਹਦੇ ਬਾਰੇ ਹੁਣ ਤੱਕ ਕਿਉਂਕਿ ਕਈ ਗੱਲਾਂ ਅਮਰਵੀਰ ਸਿੰਘ ਜੀ ਨਿਕਲ ਕੇ ਸਾਹਮਣੇ ਆ ਰਹੀਆਂ ਆ, ਤੇ ਬਾਕੀ ਜਿਹੜੀ ਜੰਗ ਦੀ ਸਥਿਤੀ ਆ ਉਹ ਅਸੀਂ ਮਤਲਬ ਕਹਿ ਸਕਦੇ ਹਾਂ ਕਿ ਜਿਹੜਾ ਇੰਡੀਆ ਦਾ ਚੀਫ ਆ ਆਰਮੀ ਦਾ ਨਾਰਵਾਨੇ, ਉਹਦੇ ਇੱਕ ਟਵੀਟ ਕੀਤਾ ਆ ਜੰਗ ਬਾਰੇ। ਉਹ ਮਤਲਬ ਉਹਦੇ ਚ ਉਹਨੇ ਟਵੀਟ ਕੀਤਾ ਆਰਮੀ ਦਾ ਚੀਫ ਇੰਡੀਆ ਦਾ, ਉਹ ਕਹਿੰਦਾ ਕਿ ਅਭੀ ਪਿਕਚਰ ਬਾਕੀ ਹੈ। ਮਤਲਬ ਇੰਡੀਆ ਵੱਲੋਂ ਵੀ ਜਿਹੜੀ ਕੋਈ ਡੀਐਸਕੇਲੇਸ਼ਨ ਨਹੀਂ ਹੋ ਰਹੀ ਆ, ਤੇ ਪਾਕਿਸਤਾਨ ਨੇ ਤਾਂ ਸਪਸ਼ਟ ਕੀਤਾ ਕਿ ਉਹ ਕਾਰਵਾਈ ਕਰਨਗੇ। ਤਾਂ ਇਸ ਕਰਕੇ ਜਿਹੜਾ ਮੈਨੂੰ ਲੱਗਦਾ ਕਿ ਇਹ ਇੱਕ ਪੰਜਾਬ ਦੇ ਲੋਕਾਂ ਦੇ ਲਈ ਇੱਕ ਫਿਕਰਮੰਦੀ ਵਾਲੀ ਗੱਲ ਆ, ਆਮ ਲੋਕਾਂ ਦੇ ਲਈ, ਕਿ ਜੰਗ ਦੇ ਬੱਦਲ ਜਿਹੜੇ ਆ ਉਹ ਅਜੇ ਟਲਦੇ ਨਜ਼ਰ ਨਹੀਂ ਆ ਰਹੇ। ਜੀ ਬਿਲਕੁਲ ਨਹੀਂ, ਜਿਹੜੀ ਤੁਸੀਂ ਜਿਵੇਂ ਗੱਲ ਕੀਤੀ ਹੈ ਇਹ ਸਥਿਤੀ ਜਿਹੜੀ ਆ ਉਹ ਵੱਧ ਤੋਂ ਬੱਦਰ ਹੋ ਸਕਦੀ ਹੈ, ਤੇ ਅਗਲੇ ਜਿਹੜੇ 24 ਤੋਂ 48 ਘੰਟੇ ਹੈਗੇ ਆ, 2 ਦਿਨ ਘੱਟੋ ਘੱਟ ਉਹ ਕ੍ਰੂਸ਼ੀਅਲ ਹੈਗੇ ਆ, ਕਿਉਂਕਿ ਜਿਵੇਂ ਪਾਕਿਸਤਾਨ ਦਾ ਰਿਸਪੌਂਸ ਹੈ, ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਸਟੇਟਮੈਂਟ ਹੈ, ਜਾਂ ਅਸੀਂ ਉਹਨਾਂ ਦਾ ਰੌਂ ਦੇਖ ਰਹੇ ਹਾਂ, ਰੁਖ ਦੇਖ ਰਹੇ ਹਾਂ। ਹੁਣੇ ਮਤਲਬ ਜਦੋਂ ਅਸੀਂ ਗੱਲ ਕਰ ਰਹੇ ਹਾਂ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਜਿਹੜੀਆਂ ਨੇ ਵੱਡੇ ਲੈਵਲ ਦੇ ਉੱਤੇ ਖਬਰਾਂ ਲੱਗ ਰਹੀਆਂ ਨੇ ਪਾਕਿਸਤਾਨ ਦੇ ਹਵਾਲੇ ਨਾਲ, ਕਿ ਪਾਕਿਸਤਾਨ ਇਹ ਕਹਿ ਰਿਹਾ ਕਿ ਅਸੀਂ ਜਿਹੜਾ ਆ ਜਵਾਬ ਭਾਰਤ ਦੇ ਹਮਲੇ ਦਾ ਦੇਵਾਂਗੇ। ਸੋ ਸਾਡਾ ਉਸ ਖਿੱਤੇ ਦੇ ਵਿੱਚ ਬੈਠੇ ਹੋਣ ਦਾ, ਸਾਡੇ ਲੋਕਾਂ ਨੂੰ ਚੌਕੰਨੇ ਰਹਿਣ ਦੀ ਜਿਹੜੀ ਹੈ ਉਹੀ ਜਿਹੜੀ ਹੈ ਅਸੀਂ ਕਹਿ ਸਕਦੇ ਹਾਂ, ਤੇ ਨਾਲ ਹੀ ਨਾਲ ਅਰਦਾਸ ਕਰਦੇ ਹਾਂ ਕਿ ਭਾਈ ਇਹ ਗੱਲ ਅੱਗੇ ਸਿਚੁਏਸ਼ਨ ਨਾ ਵਧੇ, ਇਹ ਡੀਐਸਕੇਲੇਸ਼ਨ ਵੱਲ ਨਾ ਜਾਵੇ, ਐਸਕੇਲੇਟ ਨਾ ਹੋਵੇ। ਪਰ ਜਿਹੜੀ ਅਸੀਂ ਗੱਲ ਕਰਦੇ ਚੱਲੀਏ, ਮਤਲਬ ਹੁਣ ਜਿੱਥੇ ਵਾਰ ਆਫ ਨਰਵਸ ਹੁੰਦੀ ਹੈ ਜਾਂ ਅਸੀਂ ਇੱਕ ਦਾਅਵੇ ਦੀ ਲੜਾਈ ਕਹਿੰਦੇ ਆ, ਕਿ ਭਾਰਤ ਨੇ ਆਪਣੇ ਆਪ ਨੂੰ ਉਸ ਲੈਵਲ ਦੇ ਉੱਤੇ ਜਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਮੀਡੀਆ ਨੇ ਹੋਰ ਵੱਡੇ ਲੈਵਲ ਦੇ ਉੱਤੇ ਜਾ ਕੇ, ਭਾਰਤੀ ਮੀਡੀਆ ਨੇ ਵਾਰਮੋਂਗਰਿੰਗ ਕਰਦਿਆਂ ਇੱਕ ਮਾਹੌਲ ਕ੍ਰੀਏਟ ਕੀਤਾ, ਤੇ ਉਹਦੇ ਥੱਲੇ ਜਿਹੜਾ ਕੱਲ ਅਟੈਕ ਕੀਤਾ ਗਿਆ, ਮਿਜ਼ਾਈਲਾਂ ਸੁੱਟੀਆਂ ਗਈਆਂ ਪਾਕਿਸਤਾਨ ਦੇ ਵਿੱਚ ਅੰਦਰ ਤੋਂ ਅੰਦਰ ਤੱਕ ਜਾ ਕੇ, ਉਹਦੀ ਅੱਜ ਜਿਹੜੀ ਹੈ ਉਹ ਡੀਟੇਲਡ ਜਿਹੜੀ ਜਾਣਕਾਰੀ, ਜਿਹੜਾ ਇੱਕ ਦਾਅਵੇ ਦੇ ਰੂਪ ਦੇ ਵਿੱਚ ਭਾਰਤ ਵੱਲੋਂ ਪੇਸ਼ ਕੀਤਾ ਗਿਆ ਦੁਨੀਆ ਦੇ ਸਾਹਮਣੇ। ਉਹਨਾਂ ਦੀ ਭਾਰਤ ਦੀ ਮਿਨਿਸਟਰੀ ਹੋਵੇ, ਉਹਨਾਂ ਨੇ ਜਿਹੜੇ ਅਮਿਤ ਸ਼ਾਹ ਹੋਣ, ਜਾਂ ਅਮਿਤ ਸ਼ਾਹ ਦੀ ਜਿਹੜੀ ਅਮਰੀਕਾ ਦੇ ਜਿਹੜੇ ਉਹਨਾਂ ਦੇ ਹਮਰੁਤਬ ਹੈਗੇ ਆ ਉਹਨਾਂ ਦੇ ਨਾਲ ਮੀਟਿੰਗ ਦੀ ਗੱਲ ਹੋਵੇ, ਜਾਂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਜਿਹੜੇ ਮੈਂਬਰ ਨੇਸ਼ਨਸ ਨੇ ਉਹਨਾਂ ਨੂੰ ਸਾਰਿਆਂ ਨੂੰ ਬਰੀਫਿੰਗ ਦੇਣ ਦੀ ਗੱਲ ਹੋਵੇ, ਹਰ ਇੱਕ ਚੀਜ਼ ਜਿਹੜੀ ਆ ਉਹ ਭਾਰਤ ਵੱਲੋਂ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਆਪ ਨੂੰ ਇਸ ਲੜਾਈ ਦੇ ਵਿੱਚ, ਇਸ ਵਾਰ ਆਫ ਨਰਵਸ ਦੇ ਵਿੱਚ ਆਪਣੇ ਆਪ ਨੂੰ ਸਹੀ ਵੀ ਸਾਬਤ ਕਰੇ, ਤੇ ਨਾਲ ਹੀ ਨਾਲ ਆਪਣਾ ਪੱਖ ਜਿਹੜਾ ਆ ਉਹ ਦੁਨੀਆ ਸਾਹਮਣੇ ਰੱਖੇ। ਪਰ ਇੱਕ ਗੱਲ ਜਿਹਦਾ ਤੁਸੀਂ ਹੁਣ CNN ਦੀ ਸਟੋਰੀ ਦਾ ਜ਼ਿਕਰ ਕੀਤਾ, ਜਿਹੜੇ ਰਫੇਲ ਜਹਾਜ਼ ਨੇ
ਉਹ ਜਿਵੇਂ ਡਿੱਗੇ ਆ ਧਰਤੀ ਦੇ ਉੱਤੇ, ਪਹਿਲੀ ਵਾਰ ਹੋਇਆ ਆ ਕਿ ਇਸ ਕਿਸਮ ਦਾ ਜਿਹੜਾ ਸੁਪੀਰੀਅਰ 에ਅਰਕ੍ਰਾਫਟ ਆ ਉਹਨੇ ਸ਼ਿਕਸਤ ਖਾਧੀ ਹੋਵੇ, ਉਹਨੇ ਮਾਤ ਖਾਧੀ ਹੋਵੇ। ਤੇ ਪਾਕਿਸਤਾਨ ਕੋਲ ਤੇ ਉਸ ਕਿਸਮ ਦੀ ਜੇ ਅਸੀਂ ਫਾਇਰ ਪਾਵਰ ਦੀ ਗੱਲ ਕਰਦੇ ਆ ਜਾਂ ਜਿਹੜੇ 에ਅਰਪਲੇਨਸ ਨੇ ਉਹਦੇ ਤੋਂ ਜਿਹੜੇ ਆ ਉਹ ਨੀਵੇਂ ਪੱਧਰ ਦੇ ਹੈਗੇ ਆ, ਜਿਹਨੂੰ ਕਹਿੰਦੇ ਹੁੰਦੇ ਨੇ ਵੀ ਮਾੜੇ ਭਲਵਾਨ ਨੇ ਜਿਹੜਾ ਆ ਉਹ ਤਕੜਾ ਭਲਵਾਨ ਢਾ ਲਿਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿੱਥੇ ਭਾਰਤ ਆਪਣੇ ਆਪ ਨੂੰ ਵੱਡਾ ਜਾਂ ਪੋਲੀਟੀਕਲੀ ਭਾਵੇਂ ਆਪਣੇ ਲੋਕਾਂ ਦੇ ਵਿੱਚ ਵੀ ਤੇ ਇੰਟਰਨੈਸ਼ਨਲੀ ਵੀ ਜਿਵੇਂ ਆਪਣੇ ਆਪ ਨੂੰ ਪ੍ਰੋਜੈਕਟ ਕਰਨਾ ਚਾਹ ਰਹੇ ਸੀ ਜਾਂ ਹੁਣ ਵੀ ਕੋਸ਼ਿਸ਼ ਕਰ ਰਹੇ ਨੇ, ਕੀ ਲੱਗਦਾ ਵੀ ਜਿਹੜਾ ਉਹ ਦਾਅਵਾ ਭਾਰਤ ਵੱਲੋਂ ਕੱਲ ਕੀਤਾ ਗਿਆ ਸੀ ਕਿਤੇ ਨਾ ਕਿਤੇ ਅੱਜ ਜਿਸ ਕਿਸਮ ਦਾ ਪਾਕਿਸਤਾਨ ਦਾ ਹਜੇ ਰਿਸਪੌਂਸ ਉਵੇਂ ਨਹੀਂ ਆਇਆ, ਉਹਨਾਂ ਨੇ ਰਿਟੈਲੀਏਸ਼ਨ ਜਿਹੜੀ ਹੈ ਡੌਗ ਫਾਈਟ ਦੇ ਰੂਪ ਦੇ ਵਿੱਚ ਹੋਈ ਹੈ, ਪਰ ਹਜੇ ਉਹਨਾਂ ਨੇ ਕਿਹਾ ਕਿ ਅਸੀਂ ਸਾਡਾ ਜਿਹੜਾ ਰਾਈਟ ਹੈ, ਰਾਈਟ ਟੂ ਰਿਟੈਲੀਏਟ, ਉਹ ਹਜੇ ਅਸੀਂ ਰਿਜ਼ਰਵ ਕੀਤਾ ਹੋਇਆ, ਹਜੇ ਅਸੀਂ ਜਵਾਬ ਦਵਾਂਗੇ। ਸੋ ਜਵਾਬ ਆਉਣ ਤੋਂ ਪਹਿਲਾਂ ਹੀ ਜਿਹੜਾ ਇਹ ਰਫੇਲ ਵਾਲੀ ਖਬਰ ਹੈ, ਇਹਨੇ ਉਦਾਂ ਹੀ ਜਿਹਨੂੰ ਕਹਿੰਦੇ ਹੁੰਦੇ ਆ ਵੀ ਭਾਰਤ ਦੇ ਹੌਸਲੇ ਪਸਤ ਕੀਤੇ ਆ, ਜਾਂ ਉਹ ਜਿਹੜਾ ਪੱਖ ਹੈ, ਮਤਲਬ ਇੱਕ ਪੱਖੋਂ ਅਸੀਂ ਕਿਵੇਂ ਦੇਖਦੇ ਹਾਂ ਜਦੋਂ ਅਸੀਂ ਮਿਲਟਰੀ ਮਾਈਟ ਦੀ ਗੱਲ ਕਰਦੇ ਹਾਂ ਜਾਂ 에ਅਰਫੋਰਸ ਦੇ ਮਾਈਟ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਭਾਰਤ ਤੇ ਪਾਕਿਸਤਾਨ ਦਾ ਕੰਪੈਰੀਜ਼ਨ ਦੇਖ ਰਹੇ ਹਾਂ ਇਹਨਾਂ ਹਾਲਾਤਾਂ ਦੇ ਵਿੱਚ। ਦੇਖੋ ਅਮਰਵੀਰ ਸਿੰਘ ਜੀ, ਜਿਹੜੀ ਗੱਲ ਮਤਲਬ ਇਨਫਰਾਸਟਰਕਚਰ ਦੀ ਆ ਤਾਂ ਉਹਦੇ 'ਚ ਕਿਉਂਕਿ ਪਾਕਿਸਤਾਨ ਦੇ ਕੋਲ ਵੀ F-16 ਜਿਹੜੇ ਆ ਉਹ ਅਮਰੀਕਾ ਦੇ ਜਿਹੜੇ ਜਹਾਜ਼ ਨੇ ਉਹ ਆ, ਤੇ ਉਸ ਦੇ ਨਾਲ ਹੀ ਪਾਕਿਸਤਾਨ ਦੇ ਕੋਲ ਜਿਹੜਾ ਚਾਈਨਾ ਦਾ ਵੱਡਾ ਮਿਲਟਰੀ ਇਨਫਰਾਸਟਰਕਚਰ ਜਿਹੜਾ ਆ ਉਹ ਵੀ ਅਵੇਲੇਬਲ ਆ। ਤੇ ਜਿਹੜਾ ਚਾਈਨੀਜ਼ ਮਿਲਟਰੀ ਇਨਫਰਾਸਟਰਕਚਰ ਆ, ਮਤਲਬ ਆ ਜਿਹੜੀ ਸਾਰੀ ਡੌਗ ਫਾਈਟ ਹੋਈ ਆ ਕੱਲ, ਉਹਦੇ 'ਚ ਇਹ ਵੀ ਗੱਲਬਾਤ ਚੱਲ ਰਹੀ ਆ ਕਿ ਮਤਲਬ ਤੁਸੀਂ ਦੇਖੋ ਕਿ ਚਾਹੇ ਇੱਕ ਪਾਸੇ ਅਸੀਂ ਟਕਰਾਅ ਦੇਖਦੇ ਹਾਂ ਹਮਾਸ ਦਾ ਤੇ ਇਜ਼ਰਾਈਲ ਦਾ, ਉੱਥੇ ਵੀ ਜਿਹੜਾ ਹਮਾਸ ਜਿਹੜੀ ਆ ਉਹ ਕੋਈ ਇੱਕ ਸੋਵਰਨ ਕੰਟਰੀ ਨਹੀਂ ਹੈਗੀ, ਤੇ ਮਤਲਬ ਇਸ ਕਰਕੇ ਜਿਹੜਾ ਟਕਰਾਅ ਆ ਉੱਥੇ ਮਤਲਬ ਉਹਦੇ 'ਚ ਅਸੀਂ ਕਹਿ ਸਕਦੇ ਕਿ ਅਮਰੀਕਨ ਜਿਹੜੀ ਜਾਂ ਇਜ਼ਰਾਈਲ ਦਾ ਜਿਹੜਾ ਸਾਰਾ ਮਿਲਟਰੀ ਇਨਫਰਾਸਟਰਕਚਰ ਆ ਉਹ ਇਜ਼ਰਾਈਲ ਦਾ ਯੂਜ਼ ਕਰ ਰਿਹਾ, ਪਰ ਹਮਾਸ ਦੇ ਕੋਲ ਉਨਾ ਜ਼ਿਆਦਾ ਨਹੀਂ ਆ। ਤੇ ਦੂਜੇ ਪਾਸੇ ਰਸ਼ੀਆ ਤੇ ਯੂਕਰੇਨ ਦੀ ਜਿਹੜੀ ਜੰਗ ਆ ਉਹਦੇ ਵਿੱਚ ਰਸ਼ੀਆ ਇੱਕ ਪਾਸੇ ਆਲਰੇਡੀ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਆਪਣਾ ਹੀ ਉਹਦਾ ਸਾਰਾ ਕੁਝ ਬਣਿਆ ਬਣਾਇਆ ਰਸ਼ੀਆ ਦਾ, ਤੇ ਉਹ ਮਤਲਬ ਉੱਥੇ ਸਿਰਫ ਰਸ਼ੀਆ ਦਾ, ਤੇ ਦੂਜੇ ਪਾਸੇ ਯੂਕਰੇਨ ਦੇ ਕੋਲ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਇਹਨਾਂ ਦਾ ਵੈਸਟਰਨ ਕੰਟਰੀਜ਼ ਜਿਹੜੀਆਂ ਇਹਨਾਂ ਨੇ ਜਿਹੜਾ ਇਹਨਾਂ ਨੂੰ ਇਨਫਰਾਸਟਰਕਚਰ ਪ੍ਰੋਵਾਈਡ ਕਰਾਇਆ, ਤਾਂ ਉੱਥੇ ਉਹਨਾਂ ਦੀ ਟੱਕਰ ਆ। ਤੇ ਇੰਡੀਆ ਪਾਕਿਸਤਾਨ ਦੇ ਕੇਸ ਦੇ ਵਿੱਚ ਤੁਸੀਂ ਦੇਖੋ ਵੀ ਮਤਲਬ ਕਹਿ ਰਹੇ ਆ ਕਿ ਜਿਹੜੀਆਂ ਮਿਸਾਈਲਾਂ ਸੀ ਉਹ ਪਾਕਿਸਤਾਨ ਚਾਈਨਾ ਦੀਆਂ ਸੀ, ਚਾਈਨਾ ਦੀਆਂ ਬਣੀਆਂ ਸੀ, ਤੇ ਜਿਹੜੇ ਜਹਾਜ਼ ਸੀ ਉਹ ਅਮਰੀਕਾ ਦੇ ਬਣੇ ਸੀ, ਵੀ ਜਿਨ੍ਹਾਂ ਦੇ ਨਾਲ ਪਾਕਿਸਤਾਨ ਨੇ ਇੰਡੀਆ ਨੂੰ ਸ਼ਿਕਸਤ ਦਿੱਤੀ ਆ, ਇੰਡੀਆ ਨੂੰ ਹਰਾਇਆ ਆ। ਤੇ ਇੰਡੀਆ ਦੇ ਕੋਲ ਜਿਹੜਾ ਆ ਸਮਾਨ ਆ ਉਹ ਰਸ਼ੀਅਨ ਮੇਡ ਆ, ਤੇ ਦੂਜੇ ਪਾਸੇ ਜਿਹੜੇ ਜਹਾਜ਼ ਆ ਉਹ ਫਰਾਂਸ ਦੇ ਬਣੇ ਸੀ। ਤੇ ਮਤਲਬ ਇਹ ਜਦੋਂ ਦੇਖ ਰਹੇ ਆ ਤਾਂ ਦੁਨੀਆ ਇਸ ਟਾਈਮ ਇਹ ਵੀ ਦੇਖ ਰਹੀ ਹੈ ਕਿ ਕਿਹੜੇ ਮੁਲਕ ਦਾ, ਕਿਉਂਕਿ ਹਥਿਆਰਾਂ ਦੀ ਇੱਕ ਬਹੁਤ ਵੱਡੀ ਮਾਰਕੀਟ ਆ। ਜੇ ਰਫੇਲ ਡਿੱਗੇ ਆ ਤਾਂ ਰਫੇਲ ਦੀ ਮਾਰਕੀਟ ਨੂੰ, ਜਿਹੜੀ ਫਰਾਂਸ ਦੀ ਰਫੇਲ ਦੀ ਮਾਰਕੀਟ ਆ, ਉਹਦੇ ਲਈ ਵੀ ਇੱਕ ਬਹੁਤ ਵੱਡੀ ਸੈਟਬੈਕ ਆ ਉਹਦੇ ਲਈ ਵੀ। ਤੇ ਮਤਲਬ ਚਾਈਨਾ ਜਿਹੜਾ ਆ ਉਹ, ਕਿਉਂਕਿ ਚਾਈਨਾ ਹਜੇ ਤੱਕ ਕਿਸੇ ਵੀ ਇਸ ਤਰੀਕੇ ਦੇ ਨਾਲ ਮਤਲਬ ਓਪਨ ਵਾਰ ਦੇ ਵਿੱਚ ਨਹੀਂ ਆਇਆ, ਮਤਲਬ ਕਿਸੇ ਮੁਲਕ ਦੇ ਨਾਲ ਪਿਛਲੇ ਸਮੇਂ 'ਚ। ਪਰ ਇਸ ਜੰਗ ਦੇ ਵਿੱਚ ਜੇ ਇਹ ਜੰਗ ਅੱਗੇ ਵੱਧਦੀ ਆ ਤਾਂ ਚਾਈਨਾ ਦਾ ਵੀ ਜਿਹੜਾ ਅਸੀਂ ਕਹਿ ਸਕਦੇ ਮਿਲਟਰੀ ਮਾਈਟ ਆ ਇਨਫਰਾਸਟਰਕਚਰ ਦੇ ਹਵਾਲੇ ਦੇ ਨਾਲ ਜਾਂ ਉਹਦੇ ਹਥਿਆਰਾਂ ਦੇ ਹਵਾਲੇ ਦੇ ਨਾਲ, ਉਹ ਵੀ ਇਸ ਜੰਗ ਦੇ ਵਿੱਚ ਪਰਖਿਆ ਜਾਣਾ ਆ, ਜਾਂ ਉਹ ਕਿੰਨਾ ਕਾਰਗਰ ਆ ਉਹ ਵੀ ਸਾਹਮਣੇ ਆਊਗਾ। ਤਾਂ ਜਿਹੜੀ ਭਾਰਤ ਤੇ ਪਾਕਿਸਤਾਨ ਦੀ ਜੰਗ ਆ, ਇਹ ਇਕੱਲੀ ਦੋ ਮੁਲਕਾਂ ਦੀ ਜੰਗ ਨਹੀਂ, ਇਹਨਾਂ ਦੇ ਸਪਲਾਇਰਸ ਦੀ ਵੀ ਆਪਸੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਵੀ ਜਿਹੜੀ ਇੱਜ਼ਤ ਆ ਉਹ ਦਾਅ ਤੇ ਲੱਗੀ ਆ ਕਿ ਕਿਹਦੇ ਹਥਿਆਰ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਵੀ ਕਿਹਦੇ ਜਿਹੜੇ ਫੈਰ ਆ ਉਹ ਫੋਕੇ ਨਿਕਲਦੇ ਆ ਤੇ ਕਿਹਦੇ ਫੈਰ ਪਟਾਕੇ ਪਾਉਂਦੇ ਆ। ਤਾਂ ਇਹ ਵੀ ਦੋਨਾਂ ਮੁਲਕਾਂ ਦੀ ਇਸ ਜੰਗ ਦੇ ਵਿੱਚ ਜਿਹੜਾ ਇੱਕ ਮਿਲਟਰੀ ਦੇ ਪੱਖ ਤੋਂ ਇਹ ਚੀਜ਼ ਵੀ ਦੇਖਣ ਵਾਲੀ ਆ ਕਿ ਕਿਹੜੇ ਮੁਲਕ ਦੇ ਜਿਹੜੇ ਹਥਿਆਰ ਆ ਉਹ ਵੱਧ ਕਾਰਗਰ ਆ, ਕਿਉਂਕਿ ਇਹਨਾਂ ਦੋਨਾਂ ਮੁਲਕਾਂ ਦੇ ਕੋਲ ਭਾਂਤ ਦੇ ਜਿਹੜੇ ਮੁਲਕਾਂ ਤੋਂ ਇਹਨਾਂ ਨੇ ਹਥਿਆਰ ਜਿਹੜੇ ਲਏ ਹੋਏ ਆ। ਤੇ ਜਿਹੜਾ ਪਾਕਿਸਤਾਨ ਭਾਵੇਂ ਇਕਨੋਮਿਕਲੀ ਅੱਜ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ, ਪਰ ਪਾਕਿਸਤਾਨ ਨੇ ਜਿਹੜਾ ਆਪਣਾ ਡਿਫੈਂਸ ਦਾ ਬਜਟ ਆ ਉਹਦੇ ਵਿੱਚ ਕਦੇ ਵੀ ਅਸੀਂ ਕਹਿ ਸਕਦੇ ਹਾਂ ਕਿ ਕੋਈ ਵੱਡੀ ਜਿਹੜੀ ਕਟੌਤੀ ਆ ਉਹ ਨਹੀਂ ਕੀਤੀ। ਤੇ ਕਿਉਂਕਿ ਪਾਕਿਸਤਾਨ ਦੀ ਐਗਜ਼ਿਸਟੈਂਸ ਦੇ ਉੱਤੇ ਇੰਡੀਆ ਦਾ ਇੱਕ ਬਹੁਤ ਵੱਡਾ ਖਤਰਾ ਆ,
ਤੇ ਪਾਕਿਸਤਾਨ ਦੀ ਜਿਹੜੀ ਹੋਂਦ ਆ, ਕਿਹਾ ਜਾਂਦਾ ਕਿ ਉਹਦੇ ਡਿਫੈਂਸ ਤੇ ਹੀ ਖੜੀ ਆ, ਉਹਦੀ ਜੀ। ਮਿਲਟਰੀ ਹੀ ਖੜੀ ਆ, ਤੇ ਇਸ ਕਰਕੇ ਉਹ ਆਪਣੀ ਮਿਲਟਰੀ ਦੇ ਉੱਤੇ ਬਹੁਤ ਜ਼ਿਆਦਾ ਖਰਚਾ ਕਰਦੇ ਆ। ਤੇ ਇੰਡੀਆ ਦੇ ਕੋਲ ਜੇ ਨਿਊਕਲੀਅਰ ਆ ਤਾਂ ਪਾਕਿਸਤਾਨ ਭਾਵੇਂ ਛੋਟਾ ਮੁਲਕ ਸੀ ਪਰ ਉਹਨਾਂ ਦੇ ਕੋਲ ਬਰਾਬਰ ਨਿਊਕਲੀਅਰ ਆ। ਤੇ ਮਤਲਬ ਇਹ ਵੀ ਕਿਹਾ ਜਾਂਦਾ ਕਿ ਇੰਡੀਆ ਦੇ ਨਾਲੋਂ ਜਿਹੜੇ ਜ਼ਿਆਦਾ ਵਾਰ ਹੈਡ ਨੇ ਉਹ ਪਾਕਿਸਤਾਨ ਦੇ ਕੋਲ ਆ, ਨਿਊਕਲੀਅਰ ਵਾਰ ਹੈਡ ਨੇ। ਤੇ ਮਤਲਬ ਇਹ ਸਾਰੀ ਸਥਿਤੀ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਮਿਲਟਰੀ ਦੇ ਪੱਖ ਤੋਂ ਜੇ ਇਹ ਟੱਕਰ ਹੁੰਦੀ ਹੈ, ਇਸੇ ਕਰਕੇ ਦੁਨੀਆ ਭਾਵੇਂ ਯੂਨਾਈਟਿਡ ਨੇਸ਼ਨਸ ਆ, ਭਾਵੇਂ ਦੁਨੀਆ ਦੀਆਂ ਵੱਡੀਆਂ ਸਰਕਾਰਾਂ ਨੇ, ਵੱਡੇ ਮੁਲਕ ਆ, ਹਰੇਕ ਇਹੀ ਜਿੰਨੇ ਵੀ ਅੱਜ ਸਟੇਟਮੈਂਟਾਂ ਆਈਆਂ ਆ, ਉਹ ਤੁਸੀਂ ਸਟੇਟਮੈਂਟਾਂ ਦੇਖੋਗੇ ਕੋਈ ਕਿਸੇ ਨੇ ਵੀ ਕਿਸੇ ਦਾ ਪੱਖ ਨਹੀਂ ਪੂਰਿਆ, ਬਸ ਉਹ ਦੋਵਾਂ ਤੋਂ ਇਹੀ ਕਹਿ ਰਹੇ ਆ ਵੀ ਤੁਸੀਂ ਡੀ-ਐਸਕੇਲੇਟ ਕਰੋ, ਡੀ-ਐਸਕੇਲੇਟ ਕਰੋ। ਮਤਲਬ ਇਰਾਨ ਦੇ ਜਿਹੜੇ ਫੋਰਨ ਮਿਨਿਸਟਰ ਆ ਉਹ ਅੱਜ ਦਿੱਲੀ ਲੈਂਡ ਕੀਤੇ ਆ, ਇਰਾਨ ਵਿੱਚ ਵਿਚੋਲਗੀ ਕਰਨ ਦੀ ਗੱਲ ਕਰ ਰਿਹਾ। ਡੋਨਲਡ ਟਰੰਪ ਬਾਰੇ ਦੇਖੋ ਮਤਲਬ ਕਿੰਨੀ, ਅਮਰਵੀਰ ਸਿੰਘ ਜੀ ਇਹ ਅਹਿਮ ਗੱਲ ਆ ਵੀ ਡੋਨਲਡ ਟਰੰਪ ਨੇ ਆ ਕੇ ਜਿਹੜੀ ਅਮਰੀਕਨ ਡਿਪਲੋਮੇਸੀ ਸੀ ਉਹਨੂੰ ਟੋਟਲੀ ਸ਼ਿਫਟ ਕਰਤਾ ਸੀ ਇਸ ਵਾਰ ਸਰਕਾਰ ਚ ਆਉਣ ਤੋਂ ਬਾਅਦ। ਵੀ ਉਹਨਾਂ ਨੇ ਕਿਹਾ ਵੀ ਦੁਨੀਆ ਦੇ ਵਿੱਚ ਜਿਹੜੇ ਟਕਰਾਅ ਹੁੰਦੇ ਆ ਅਸੀਂ ਉਹਨਾਂ ਤੋਂ ਮਤਲਬ ਅਸੀਂ ਉਹਨਾਂ 'ਚ ਨਹੀਂ ਵੜਨਾ, ਸਾਨੂੰ ਉਹਨਾਂ ਦੇ ਨਾਲ ਕੋਈ ਵਾਹ ਵਾਸਤਾ ਨਹੀਂ। ਪਰ ਇਸ ਵਾਰ ਜਿਹੜਾ ਇਹ ਟਕਰਾਅ ਆ ਇਹਦੇ 'ਚ ਡੋਨਲਡ ਟਰੰਪ ਦੀ ਜਿਹੜੀ ਟੋਨ ਆ ਉਹ ਜੇ ਤੁਸੀਂ ਦੇਖੋ ਤਾਂ ਉਹ ਕਹਿ ਰਿਹਾ ਕਿ ਮੇਰੀ ਦੋਨਾਂ ਮੁਲਕਾਂ ਦੇ ਨਾਲ ਵਧੀਆ ਆ ਵੀ ਆਪਾਂ ਇਹਨੂੰ ਡੀ-ਐਸਕੇਲੇਟ ਕਰੀਏ, ਆਪਾਂ ਇਹਨੂੰ ਖਤਮ ਕਰੀਏ ਇਸ ਡਰੋਨ ਨੂੰ। ਤਾਂ ਇਹਦੇ ਤੇ ਵੀ ਅੱਜ ਆਰਟੀਕਲ ਅਖਬਾਰਾਂ 'ਚ ਲੱਗੇ ਆ ਕਿ ਜਿਹੜੀ ਡੋਨਲਡ ਟਰੰਪ ਦੀ ਜਿਹੜੀ ਪੋਲਿਸੀ ਆ ਉਹ ਦੁਬਾਰਾ ਜਿਹੜੀ ਅਮਰੀਕਨ ਪੋਲਿਸੀ ਆ ਡਿਪਲੋਮੇਸੀ ਦੀ, ਮਤਲਬ ਉਧਰ ਡੋਨਲਡ ਟਰੰਪ ਦੀ ਜਿਹੜੀ ਟੋਨ ਆ ਉਹ ਸ਼ਿਫਟ ਹੋਈ ਲੱਗ ਰਹੀ ਹੈ ਇੰਡੀਆ ਪਾਕਿਸਤਾਨ ਦੇ ਇਸ ਮਾਮਲੇ ਦੇ ਵਿੱਚ। ਤਾਂ ਮਤਲਬ ਅਮਰਵੀਰ ਸਿੰਘ ਜੀ ਇਹ ਸਪਸ਼ਟ ਆ ਵੀ ਦੋਨੇ ਮੁਲਕਾਂ ਦੇ ਕੋਲ ਅਸਲਾ ਬਹੁਤ ਆ, ਮਤਲਬ ਹਰ ਤਰ੍ਹਾਂ ਦਾ ਸਮਾਨ ਆ ਜੰਗ ਲੜਨ ਦੇ ਲਈ। ਤੇ ਜੇ ਇਹ ਜੰਗ ਵੱਧਦੀ ਆ, ਹੁਣ ਵੱਧਣ ਦੀਆਂ ਸੰਭਾਵਨਾਵਾਂ ਜਿਹੜੀਆਂ ਆ ਉਹ ਕੀ ਆ? ਦੇਖੋ ਜੇ ਤਾਂ ਇੱਕ ਪਹਿਲੂ ਤਾਂ ਇਹ ਆ ਕਿ ਭਾਰਤ ਰੈਟੋਰਿਕ ਖੜਾ ਕੀਤਾ ਪਹਿਲਗਾਮ ਤੋਂ ਬਾਅਦ ਕਿ ਪਾਕਿਸਤਾਨ ਨੇ ਕੀਤਾ ਤੇ ਅਸੀਂ ਪਾਕਿਸਤਾਨ ਨੂੰ ਦੇ ਉੱਤੇ ਕਾਰਵਾਈ ਕਰਾਂਗੇ, ਤੇ ਉਹ ਰੈਟੋਰਿਕ ਇੰਨਾ ਕਿ ਜ਼ਿਆਦਾ ਭੜਕਾਇਆ ਗਿਆ ਕਿ ਉਹ ਤੋਂ ਬਾਅਦ ਕੋਈ ਰਾਹ ਨਹੀਂ ਬਚਿਆ। ਭਾਵੇਂ ਅਮਰੀਕਾ ਵੀ ਬਾਰ-ਬਾਰ ਇਸ ਗੱਲ ਨੂੰ ਪੁਸ਼ ਕਰ ਰਿਹਾ ਸੀ ਕਿ ਕੋਈ ਕਾਰਵਾਈ ਇਸ ਤਰੀਕੇ ਦੀ ਨਾ ਕੀਤੀ ਜਾਵੇ, ਪਾਕਿਸਤਾਨ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਦੀ ਗੱਲ ਮੰਨ ਲਈ ਸੀ, ਪਰ ਉਸ ਦੇ ਬਾਵਜੂਦ ਇੰਡੀਆ ਨੇ ਅਟੈਕ ਕੀਤਾ। ਤੇ ਉਸ ਤੋਂ ਬਾਅਦ ਪਾਕਿਸਤਾਨ ਨੇ ਵੀ ਜਵਾਬੀ ਕਾਰਵਾਈ ਦੇ ਵਿੱਚ ਉਹਨਾਂ ਦੇ 5 ਜਹਾਜ਼ ਜਿਹੜੇ ਆ ਉਹ ਸੁੱਟਤੇ ਆ। ਤਾਂ ਇੱਕ ਤਾਂ ਇਹ ਗੱਲ ਬਣਦੀ ਹੈ ਕਿ ਜਿਹੜਾ ਇੰਡੀਆ ਦਾ ਉਹ ਜਿਹੜਾ ਹਿੰਦੂਤਵੀ ਵੋਟਰ ਆ ਜਿਹਦੇ ਮੂੰਹ ਨੂੰ ਖੂਨ ਲੱਗਿਆ ਹੋਇਆ, ਜਿਹੜਾ ਪਾਕਿਸਤਾਨ ਨੂੰ ਨਫ਼ਰਤ ਕਰਦਾ ਆ, ਮੁਸਲਮਾਨਾਂ ਨੂੰ ਨਫ਼ਰਤ ਕਰਦਾ ਆ, ਤੇ ਇੱਕ ਤਾਂ ਉਹਦੀ ਸੈਟਿਸਫੈਕਸ਼ਨ ਵੀ ਜੇ ਤੁਸੀਂ ਕਹਿਣਾ ਹੋਵੇ ਵੀ ਇੰਡੀਆ ਨੇ ਕਰਾਤੀ ਆ ਵੀ ਜੀ ਅਸੀਂ ਦੇਖੋ ਹਮਲਾ ਕਰਤਾ। ਤੇ ਦੂਜੇ ਪਾਸੇ ਪਾਕਿਸਤਾਨ ਦੇ ਵਿੱਚ ਵੀ ਜੇ ਪਾਕਿਸਤਾਨ ਨੇ ਵੀ ਆਪਣੀ ਜਿੱਤ ਵਾਂਗ ਇਹ ਸਾਰੇ ਹਮਲੇ ਨੂੰ ਪੇਸ਼ ਕਰਨਾ ਆ ਤਾਂ ਪਾਕਿਸਤਾਨ ਦੇ ਕੋਲ ਵੀ ਉਹਦੇ ਲਈ ਲੌਜਿਕ ਆ ਕਿ ਉਹਨਾਂ 5 ਜਹਾਜ਼ ਜਿਹੜੇ ਆ ਉਹ ਸੁੱਟਦੇ ਆ ਭਾਰਤ ਦੇ। ਪਰ ਜਿਹੜਾ ਖਤਰਾ ਆ ਉਹ ਇਸ ਗੱਲ ਦਾ ਆ ਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਜਿਹੜੀ ਅੱਜ ਸਟੇਟਮੈਂਟ ਦਿੱਤੀ ਹੈ ਜਾਂ ਲਾਈਨ ਲਈ ਆ ਵੀ ਉਹ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਪਾਕਿਸਤਾਨ ਨੇ ਜਿਹੜਾ ਕਿਹਾ ਕਿ ਸਾਡਾ ਹਜੇ ਹੱਕ ਰਾਖਵਾਂ ਆ, ਕਿ ਤੁਸੀਂ ਸਾਡੀ ਟੈਰੀਟਰੀ ਤੇ ਅਟੈਕ ਕੀਤਾ, ਜੋ ਉਹਨਾਂ ਨੇ ਜਹਾਜ਼ ਸੁੱਟੇ ਆ ਉਹਨਾਂ ਨੇ ਡਿਫੈਂਸ ਦੇ ਵਿੱਚ ਸੁੱਟੇ ਆ, ਤੇ ਹਜੇ ਜਿਹੜਾ ਜਵਾਬੀ ਕਾਰਵਾਈ ਦਾ ਹੱਕ ਪਾਕਿਸਤਾਨ ਨੇ ਕਿਹਾ ਕਿ ਸਾਡਾ ਰਾਖਵਾਂ ਤੇ ਅਸੀਂ ਉਹਨੂੰ ਵਰਤਾਂਗੇ। ਤੇ ਜੇ ਮਤਲਬ ਇਸ ਲਾਈਨ ਨੂੰ ਦੇਖਿਆ ਜਾਵੇ ਤੇ ਉਹਦੇ 'ਚ ਇੰਡੀਆ ਦਾ ਜਿਹੜਾ ਰਿਸਪੌਂਸ ਆਇਆ ਆ, ਉਹਨਾਂ ਨੇ ਕਿਹਾ ਵੀ ਜੇ ਪਾਕਿਸਤਾਨ ਕੋਈ ਵੀ ਕਾਰਵਾਈ ਕਰਦਾ ਤਾਂ ਇੰਡੀਆ ਜਿਹੜਾ ਆ ਉਹਦੀ ਜਵਾਬੀ ਕਾਰਵਾਈ ਕਰੂਗਾ। ਤਾਂ ਫਿਰ ਇਹ ਸਪਸ਼ਟ ਆ ਵੀ ਜਿਹੜੀ ਇਹ ਮਤਲਬ ਜੰਗ ਆ ਵੀ ਜੇ ਆਪਾਂ ਇਸ ਤਰੀਕੇ ਨਾਲ ਸਮਝੀਏ ਤਾਂ ਅੱਗੇ ਵੱਡੀ ਜੰਗ ਵੱਲ ਨੂੰ ਵੱਧ ਸਕਦੀ ਆ। ਪਰ ਜੇ ਕਿਤੇ ਦੋਵੇਂ ਮੁਲਕਾਂ ਦੇ ਦਰਮਿਆਨ ਜਿਵੇਂ ਡੋਨਲਡ ਟਰੰਪ ਜਿਹੜੇ ਗੱਲ ਕਰ ਰਹੇ ਆ ਜਾਂ ਅਮਰੀਕਾ ਆਪਣਾ ਪ੍ਰਭਾਵ ਵਰਤਦਾ ਆ ਜਾਂ ਦੁਨੀਆ ਦਾ ਕੋਈ ਹੋਰ ਮੁਲਕ, ਤਾਂ ਇਹ ਸੰਭਾਵਨਾ ਵੀ ਬਣ ਰਹੀ ਆ ਕਿ ਇਸ ਸਾਰੇ ਘੋਲ ਤੋਂ ਬਾਅਦ ਦੋਵੇਂ ਮੁਲਕਾਂ ਦੇ ਕੋਲ ਆਪਣੇ ਲੋਕਾਂ ਨੂੰ ਆਪਣੀ ਜਿੱਤ ਪ੍ਰਭਾਸ਼ਿਤ ਕਰਨ ਦੇ ਲਈ ਕਾਫੀ ਕੁਝ ਪਿਆ ਆ। ਬਿਲਕੁਲ ਨਹੀਂ, ਇਹ ਗੱਲ ਦੇਖਣ ਵਾਲੀ ਹੋਵੇਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਜਿਵੇਂ ਮੈਂ ਕਿਹਾ ਵੀ ਅਗਲੇ 24 ਤੋਂ 48 ਘੰਟੇ ਇੰਪੋਰਟੈਂਟ ਆ, ਕਿਸ ਕਿਸਮ ਦੀ ਰਿਟੈਲੀਏਸ਼ਨ ਪਾਕਿਸਤਾਨ ਵੱਲੋਂ ਕੀਤੀ ਜਾਂਦੀ ਹੈ ਤੇ ਫਿਰ ਭਾਰਤ ਦਾ ਕੀ ਉਹਦੇ ਤੇ ਗਾਂਹ ਕੋਈ ਰਿਸਪੌਂਸ ਹੁੰਦਾ, ਤੇ ਇਹ ਹੁਣ ਆਉਣ ਵਾਲੇ ਸਮੇਂ ਦੀ ਗਰਭ ਦੇ ਵਿੱਚ ਪਿਆ ਆ। ਤੇ ਨਾਲ ਸੁਖਵਿੰਦਰ ਸਿੰਘ ਜੀ ਇਸ ਦੇ ਨਾਲ ਜਿੱਥੇ ਅਸੀਂ ਇਹ ਗੱਲ ਕਰ ਰਹੇ ਹਾਂ ਜੰਗ ਦਾ ਮਾਹੌਲ ਬਣਿਆ ਹੋਇਆ, ਇੱਥੇ ਇਹ ਜ਼ਰੂਰੀ ਸਮਝਣਾ ਆ ਵੀ ਭਾਈ ਥੋੜਾ ਜਿਹਾ ਮੈਂ ਮਾਈਂਡ ਸੈਟ ਦੇ ਉੱਤੇ ਵੀ ਗੱਲ ਕਰਨੀ ਚਾਹੂੰਗਾ, ਕਿਉਂਕਿ ਜਦੋਂ ਅਸੀਂ ਪ੍ਰੈਜ਼ੀਡੈਂਟ ਟਰੰਪ ਦੀ ਗੱਲ ਕਰਦੇ ਹਾਂ ਉਹਨਾਂ ਨੇ ਵੀ
ਉਹਨਾਂ ਦੇ ਕੱਲ ਦੇ ਬਿਆਨ ਦੇ ਵਿੱਚ ਵੀ ਤੇ ਪਹਿਲਾਂ ਜਦੋਂ ਪਹਿਲਗਾਮ ਦਾ ਹਮਲਾ ਹੋਇਆ, ਭਾਰਤ ਨੇ ਪਾਕਿਸਤਾਨ ਨੂੰ ਬਲੇਮ ਕੀਤਾ, ਉਦੋਂ ਵੀ 2-3 ਵਾਰ ਉਹਨਾਂ ਨੇ ਵੀ ਕਿਹਾ ਇਸ ਗੱਲ ਦੇ ਉੱਤੇ। ਉਹਨਾਂ ਨੇ ਐਮਫੇਸਾਈਜ਼ ਕੀਤਾ ਕਿ ਕਸ਼ਮੀਰ ਦੀ ਗੱਲ ਹੋਵੇ ਜਾਂ ਅਦਰਵਾਈਜ਼ ਭਾਰਤ ਤੇ ਪਾਕਿਸਤਾਨ ਜਿਹੜੇ ਆ ਉਹ ਹਮੇਸ਼ਾ ਲੜਦੇ ਰਹਿੰਦੇ ਆ। ਹੁਣ ਆਪਸ ਦੇ ਵਿੱਚ ਲੜਦੇ ਰਹਿਣ ਦਾ ਕਾਰਨ ਕੀ ਹੈ? ਕਾਰਨ ਇਹੀ ਹੈ ਕਿ 47 ਦੇ ਵਿੱਚ ਜਦੋਂ ਬ੍ਰਿਟਿਸ਼ਰਸ ਗਏ ਆ, ਦੋ ਮੁਲਕ ਭਾਰਤ ਤੇ ਪਾਕਿਸਤਾਨ ਹੋਂਦ ਦੇ ਵਿੱਚ ਆਏ ਆ, ਇੰਡੀਆ ਨੇ, ਜਾਂ ਇਹ ਕਹਿ ਲਓ ਵੀ ਇੰਡੀਆ ਦੇ ਵਿੱਚ ਜਿਹੜੀ ਰੂਲਿੰਗ ਕਲਾਸ ਹੈਗੀ ਹੈ, ਹਿੰਦੂਤਵੀ ਮਾਈਂਡ ਸੈਟ ਹੈ, ਉਹਨਾਂ ਨੇ ਕਦੇ ਪਾਕਿਸਤਾਨ ਨੂੰ ਐਕਸੈਪਟ ਹੀ ਨਹੀਂ ਕੀਤਾ। ਹਮੇਸ਼ਾ ਪਾਕਿਸਤਾਨ ਨੂੰ ਜਿਹੜਾ ਉਹ ਨੈਗੇਟ ਕੀਤਾ ਤੇ ਉਹਨਾਂ ਨੂੰ ਜਿਹੜਾ ਆ, ਜਿਹਨੂੰ ਕਹਿੰਦੇ ਆ ਵੀ ਉਹਨਾਂ ਦੀ ਇਕਨੋਮੀ ਤੋਂ ਲੈ ਕੇ ਸਾਰੇ ਕਾਸੇ ਨੂੰ ਡੀਰੇਲ ਕਰਨ ਦੇ ਲਈ ਹਮੇਸ਼ਾ ਯਤਨ ਰਹੇ ਆ। ਬੰਗਲਾਦੇਸ਼ ਬਣਾਉਣ ਤੋਂ ਲੈ ਕੇ ਅਸੀਂ ਸਾਰਾ ਐਪੀਸੋਡ ਪਿਛਲੇ 75 ਸਾਲ ਦਾ ਅਸੀਂ ਦੇਖ ਸਕਦੇ ਹਾਂ। ਤੇ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਹੁਣ ਅਸੀਂ ਥਾਟ ਦੇ ਲੈਵਲ ਦੇ ਉੱਤੇ ਜਾਂ ਮਾਈਂਡ ਸੈਟ ਦੀ ਜੇ ਗੱਲ ਕਰਨੀ ਹੋਵੇ, ਤੇ ਅੱਜ ਮਤਲਬ ਹੁਣ ਜਿਹੜੇ RSS ਦੇ ਆਗੂ ਹੈਗੇ ਆ, ਉਹਨਾਂ ਦੀਆਂ ਸਟੇਟਮੈਂਟਾਂ ਇਸ ਦੇ ਉੱਤੇ ਵੱਡੇ ਲੈਵਲ ਦੇ ਉੱਤੇ ਆ ਰਹੀਆਂ ਨੇ। ਇੱਕ RSS ਦੇ ਨੈਸ਼ਨਲ ਮੀਡੀਆ ਤੇ ਪਬਲਿਸਿਟੀ ਡਿਪਾਰਟਮੈਂਟ ਦੇ ਹੈੱਡ ਨੇ ਸੁਨੀਲ ਅੰਬੇਦਕਰ, ਉਹਨਾਂ ਵੱਲੋਂ ਮਤਲਬ ਇਹ ਗੱਲ ਸਿੱਧੇ ਰੂਪ ਦੇ ਵਿੱਚ ਕਹੀ ਗਈ ਹੈ ਵੀ ਭਾਈ ਜਿਹੜਾ ਇਹ ਆਪਰੇਸ਼ਨ ਜਿਹਨੂੰ ਭਾਰਤ ਵੱਲੋਂ ਸਿੰਦੂਰ ਦਾ ਨਾਂ ਦਿੱਤਾ ਗਿਆ, ਆਪਰੇਸ਼ਨ ਸਿੰਦੂਰ ਹੈ, ਇਹਦੇ ਨਾਲ ਭਾਰਤ ਨੇ ਜਸਟਿਸ ਕੀਤਾ ਆ ਤੇ ਹਜੇ ਇਸ ਜਸਟਿਸ ਦੀ ਸ਼ੁਰੂਆਤ ਹੋਈ ਹੈ। ਇਹ ਗੱਲ ਇੰਪੋਰਟੈਂਟ ਹੈ ਇੱਥੇ ਦੇਖਣ ਵਾਲੀ ਵੀ ਜਦੋਂ ਉਹ ਇਹ ਕਹਿ ਰਹੇ ਆ ਕਿ ਜਸਟਿਸ ਤੇ ਕੀਤਾ ਪਰ ਜਸਟਿਸ ਦੀ ਸ਼ੁਰੂਆਤ ਹੋਈ ਹੈ, ਇਹ ਕਹਿਣ ਤੋਂ ਉਹਨਾਂ ਦਾ ਮਤਲਬ ਕੀ ਹੈ? ਇਹ ਮੈਂ ਸਮਝਦਾ ਵੀ ਇਹ ਜਿਹੜੀ ਸਟੇਟਮੈਂਟ ਹੈ ਇਹ ਡੂੰਘਾਈ ਦੇ ਵਿੱਚ ਥੋੜਾ ਜਿਹਾ ਐਨਾਲਿਸਿਸ ਮੰਗਦੀ ਹੈ ਵੀ ਇਹਦੇ ਪਿੱਛੇ ਕੀ ਲੁਕਿਆ ਹੋਇਆ ਹੈ, ਜਾਂ RSS ਦਾ ਹਿੰਦੂਤਵੀ ਥਾਟ ਕੀ ਹੈ। ਈਵਨ ਬੀਤੀ ਕੱਲ ਭਾਰਤ ਦੇ ਪ੍ਰਧਾਨ ਮੰਤਰੀ ਤੇ RSS ਦੇ ਜਿਹੜੇ ਮੁਖੀ ਹੈਗੇ ਆ ਮੋਹਨ ਭਾਗਵਤ, ਉਹਨਾਂ ਦੀ ਮੁਲਾਕਾਤ ਹੋਈ ਹੈ। 1 ਘੰਟੇ ਦੀ ਮੁਲਾਕਾਤ ਦੱਸੀ ਜਾਂਦੀ ਹੈ, ਜਿਹਦੇ ਵਿੱਚ ਉਹਨਾਂ ਨੇ ਵੀ ਇਹ ਕਿਹਾ ਆ ਕਿ ਭਾਈ ਅਸੀਂ ਗ੍ਰੀਨ ਸਿਗਨਲ ਦਿੱਤਾ ਆ ਭਾਰਤ ਨੂੰ ਕਿ ਤੁਸੀਂ ਜਿਸ ਹਿਸਾਬ ਨਾਲ ਉਹ ਕਰਨਾ ਰਿਟੈਲੀਏਟ, ਤੁਹਾਨੂੰ ਖੁੱਲੀ ਛੁੱਟੀ ਹੈ। ਸੋ ਇਸ ਦੇ ਉੱਤੇ ਥੋੜਾ ਜਿਹਾ ਫੋਕਸ ਕਰੀਏ ਵੀ ਇਹ ਜਿਹੜਾ ਮਾਹੌਲ ਇਸ ਵਕਤ ਬਣਿਆ ਹੋਇਆ, ਇਹਦੇ ਪਿੱਛੇ ਜਿਹੜਾ ਮਾਈਂਡ ਸੈਟ ਕੰਮ ਕਰਦਾ ਉਹ ਕੀ ਹੈ? ਦੇਖੋ ਅਮਰਵੀਰ ਸਿੰਘ ਜੀ, RSS ਜਿਹੜੀ ਆ ਉਹ ਤਾਂ ਮਤਲਬ ਉਹਦਾ ਤਾਂ ਆਈਡੀਆ ਹੀ ਹੈ ਜਿਹੜਾ ਅਖੰਡ ਭਾਰਤ ਦਾ ਆਈਡੀਆ ਹੈ, ਤੇ ਉਹਦੇ ਵਿੱਚ ਅਖੰਡ ਭਾਰਤ ਦੇ ਉਸ ਆਈਡੀਆ ਦੇ ਵਿੱਚ ਜਿਹੜਾ ਪਾਕਿਸਤਾਨ ਦੀ ਹੋਂਦ ਨੂੰ ਖਤਮ ਕਰਨਾ RSS ਦਾ ਜਿਹੜਾ ਇੱਕ ਗੋਲ ਆ, ਲੌਂਗ ਟਰਮ ਗੋਲ ਆ। ਤੇ ਉਹਦੇ ਚ ਮਤਲਬ ਜਿਹੜੀ ਹੁਣ ਜੋ RSS ਦੇ ਤੁਸੀਂ ਲੀਡਰ ਦੀ ਗੱਲ ਕਹੀ ਆ, ਤਾਂ ਮਤਲਬ ਇਹ ਸਾਰੀ ਗੱਲਾਂ ਜਿਹੜੀਆਂ ਆ ਇਹ ਉਸੇ ਗੱਲ ਦੇ ਉੱਤੇ ਜਿਹੜੀਆਂ ਆ ਆਧਾਰਿਤ ਨੇ ਕਿ ਜਿਹੜਾ ਉਹਨਾਂ ਦੇ ਦਿਮਾਗ ਦੇ ਵਿੱਚ ਉਹਨਾਂ ਨੇ ਇਹ ਗੱਲ, ਇੱਕ ਭਰਮ ਜਿਹੜਾ ਆ ਆਪਣੇ ਦਿਮਾਗ ਦੇ ਵਿੱਚ ਸਿਰਜਿਆ ਹੋਇਆ ਆ। ਮਤਲਬ ਉਹ ਕਹਿੰਦੇ ਆ ਵੀ ਜਿਹੜੀ 2 ਨੇਸ਼ਨ ਥਿਓਰੀ ਸੀ ਉਹਨੂੰ ਅਸੀਂ ਨਹੀਂ ਮੰਨਦੇ, ਤੇ ਪਾਕਿਸਤਾਨ ਜਿਹੜਾ ਆ ਉਹਦੀ ਐਗਜ਼ਿਸਟੈਂਸ ਦਾ ਕੋਈ ਰੀਜ਼ਨ ਨਹੀਂ ਹੈ ਇਸ ਖਿੱਤੇ ਦੇ ਵਿੱਚ। ਤੇ ਉਹਨਾਂ ਦਾ ਆਧਾਰ ਇਹ ਆ ਵੀ ਜਿਹੜੇ ਮੁਸਲਮਾਨ ਨੇ ਵੀ ਉਹ ਜਿਹੜਾ ਵੱਡਾ ਹਿੱਸਾ ਆ ਉਹ ਕਨਵਰਟ ਹੋਏ ਆ ਹਿੰਦੂਆਂ ਤੋਂ ਹੀ, ਤੇ ਇਸ ਕਰਕੇ ਵੀ ਜਿਹੜਾ ਮੁਸਲਮਾਨ ਧਰਮ ਆ ਇਹ ਇਸ ਖਿੱਤੇ ਦਾ ਧਰਮ ਨਹੀਂ ਆ, ਇਹ ਬਾਹਰੀ ਧਰਮ ਆ, ਜਿਹੜਾ ਹਮਲਾਵਰ ਧਰਮ ਆ, ਹਮਲਾਵਰ ਰੂਪ ਚ ਆਇਆ। ਤੇ ਇਸ ਕਰਕੇ ਮਤਲਬ ਇਸ ਆਈਡੀਆ ਦੇ ਆਧਾਰ ਤੇ ਜਿਹੜਾ ਆਪਣਾ ਕੈਡਰ ਆ ਉਹਨਾਂ ਦਾ, ਉਹਨੂੰ ਮੋਬਿਲਾਈਜ਼ ਪੁਸ਼ ਕਰਦੇ ਆ, ਤੇ ਉਹਦਾ ਅਲਟੀਮੇਟ ਜਿਹੜਾ ਐਂਡ ਆ ਫਿਰ ਉਹ ਇੱਥੇ ਲੈ ਕੇ ਜਾਂਦੇ ਆ ਵੀ ਉਹ ਪਾਕਿਸਤਾਨ, ਬੰਗਲਾਦੇਸ਼, ਇਹਨਾਂ ਸਾਰਿਆਂ ਦੀ ਜਿਹੜੀ ਹੋਂਦ ਹਸਤੀ ਆ ਉਹ ਖਤਮ ਕਰਕੇ ਤੇ ਇਹਨਾਂ ਨੂੰ ਹਿੰਦੂ ਰਾਸ਼ਟਰ ਦੇ ਵਿੱਚ ਤੇ ਇੱਕ ਬਣਾਉਣਾ, ਤੇ ਇੱਕ ਵੱਡਾ ਹਿੰਦੂ ਰਾਸ਼ਟਰ ਜਿਹਨੂੰ ਅਖੰਡ ਭਾਰਤ ਕਹਿੰਦੇ ਆ। ਤੇ ਮਤਲਬ ਉਹਦੇ ਚ ਸਿੱਖ ਵੀ ਜਿਹੜੇ ਆ, ਕਿਉਂਕਿ ਜਿਹੜਾ ਭਾਰਤੀ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਲਿਖਿਆ ਗਿਆ, ਉਹ ਇਸੇ ਵਜ੍ਹਾ ਕਰਕੇ ਅਮਰਵੀਰ ਸਿੰਘ ਦੀ ਲਿਖਿਆ ਗਿਆ ਵੀ ਉਹ ਕਹਿੰਦੇ ਆ ਵੀ ਜਿਹੜੇ ਮਤਲਬ ਜੇ ਸਿੱਖਾਂ ਨੂੰ ਵੱਖਰੀ ਕੌਮ, ਵੱਖਰਾ ਧਰਮ ਮੰਨ ਲੈਣ, ਤਾਂ ਫਿਰ ਤਾਂ ਜਿੱਥੇ ਮੁਸਲਮਾਨਾਂ ਦੇ ਨਾਲ ਇੱਕ ਹੋਰ ਉਹ ਕਹਿਣਗੇ ਵੀ ਇੱਕ ਹੋਰ ਚੈਲੰਜ ਆਪਣੇ ਸਾਹਮਣੇ ਅਸੀਂ ਖੜਾ ਕਰ ਲਿਆ, ਤਾਂ ਉਹ ਇਹਨੂੰ ਅਸੈਪਟ ਹੀ ਨਹੀਂ ਉਹਨਾਂ ਨੇ ਕੀਤਾ। ਵੀ ਉਹ ਕਹਿੰਦੇ ਆ ਵੀ ਸਿੱਖ ਤਾਂ ਜੀ ਦੇਖੋ ਕਿ ਹਿੰਦੂ ਹੀ ਨੇ, ਵੀ ਤੁਸੀਂ ਕੇਸ ਰੱਖਦੇ ਹੋ ਤਾਂ ਕੋਈ ਚੱਕਰ ਨਹੀਂ ਆ, ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਗੁਰੂ ਮੰਨਦੇ ਹੋ ਜਾਂ ਗੁਰੂ ਨਾਨਕ ਪਾਤਸ਼ਾਹ ਨੂੰ ਗੁਰੂ ਮੰਨਦੇ ਹੋ, ਤਾਂ ਮਤਲਬ ਉਹ ਇੱਥੋਂ ਤੱਕ ਜਾਂਦੇ ਆ ਵੀ ਜਿਹੜੇ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਆਪਣੇ ਦੇਵੀ ਦੇਵਤਿਆਂ 'ਚ ਸ਼ਾਮਲ ਕਰਨ ਤੱਕ ਦੀ ਜਿਹੜਾ ਐਕੈਡੈਮਿਕ ਅਟੈਕ ਆ ਉਹ ਕਰ ਰਹੇ ਆ। ਤੇ ਇਹ ਬਹੁਤ ਬੜਾ ਇੱਕ ਡੂੰਘਾ ਵਿਸ਼ਾ ਆ ਜਿਹਦੇ ਤੇ ਲਗਾਤਾਰ ਅਸੀਂ ਗੱਲ ਵੀ ਕਰਦੇ ਰਹਿੰਦੇ ਹਾਂ TV 84 ਤੇ ਕਿਵੇਂ ਵੀ ਜਿਹੜੀ ਗੱਲ ਦਰਬਾਰ ਸਾਹਿਬ ਦੇ ਵਿੱਚ ਮੂਰਤੀਆਂ ਰੱਖਣ ਤੋਂ ਲੈ ਕੇ ਵੀ ਜਿੱਥੇ ਉਹਨਾਂ ਨੇ ਇਹ ਕਿਤਾਬਾਂ ਤੱਕ ਲਿਖੀਆਂ ਵੀ ਸਿੱਖ ਹਿੰਦੂ ਨੇ, ਤੇ ਫਿਰ ਉਹਦੇ ਜਵਾਬ ਦੇ ਵਿੱਚ ਜਿਵੇਂ ਸਿੰਘ ਸਭਾ ਲਹਿਰ ਨੇ ਪੂਰੀ ਇੱਕ ਮੂਵਮੈਂਟ ਬਿਲਡਅਪ ਕੀਤੀ, ਭਾਈ ਕਾਹਨ ਸਿੰਘ ਨਾਭਾ ਨੇ ਕਿਤਾਬ ਲਿਖੀ ਕਿ ਸਿੱਖ ਹਮ ਹਿੰਦੂ ਨਹੀਂ,
ਤੇ ਮਤਲਬ ਇਹ ਸਾਰਾ ਕੁਝ ਜਿਹੜਾ ਉਦੋਂ ਦਾ ਹੀ ਚੱਲਿਆ ਆ ਰਿਹਾ। ਤੇ ਜਿਹੜਾ ਇਹਨਾਂ ਦਾ ਇਹ ਮਤਲਬ ਅੱਜ ਵੀ ਅਸੀਂ ਦੇਖ ਰਹੇ ਜਿਹੜੀਆਂ ਸਟੇਟਮੈਂਟਾਂ ਆ ਰਹੀਆਂ, ਇਹਨੂੰ ਕੋਈ ਮਤਲਬ ਅਲੈਦਗੀ ਚ ਨਾ ਦੇਖੇ, ਕਿਉਂਕਿ ਇਤਿਹਾਸ ਜਿਹੜਾ ਆ ਦੇਖੋ, ਅੱਜ ਦਾ ਦਿਨ ਚੜ੍ਹਿਆ, ਜੋ ਕੱਲ ਹੋਇਆ ਤੇ ਜੋ ਅੱਜ ਹੋਇਆ, ਇਹ ਆਪਸ ਚ ਟੁੱਟਿਆ ਨਹੀਂ ਹੋਇਆ। ਮਤਲਬ ਇਸੇ ਤਰੀਕੇ ਦੇ ਨਾਲ ਜੋ ਅੱਜ ਤੋਂ ਸਦੀਆਂ ਪਹਿਲਾਂ ਹੋਇਆ ਤੇ ਜੋ ਅੱਜ ਚੱਲ ਰਿਹਾ, ਤੁਸੀਂ ਉਹਨੂੰ ਤੋੜ ਕੇ ਨਹੀਂ ਦੇਖ ਸਕਦੇ। ਮਤਲਬ ਉਹ ਕੰਟੀਨਿਊਟੀ ਦੇ ਵਿੱਚ ਜਿਹੜੀਆਂ ਚੀਜ਼ਾਂ ਆ ਉਵੇਂ ਚੱਲ ਰਹੀਆਂ, ਤੇ ਪੀੜ੍ਹੀ ਦਰ ਪੀੜ੍ਹੀ ਜਿਹੜਾ ਦਿਮਾਗ ਵਿਕਸਿਤ ਹੁੰਦਾ ਆ। ਜੇ ਕੋਈ ਹਿੰਦੂਆਂ ਦੇ ਘਰੇ ਜੰਮਿਆ ਜਵਾਕ ਆ ਤਾਂ ਉਹਦਾ ਦਿਮਾਗ ਜਿਹੜਾ ਆ ਉਵੇਂ ਹੀ ਵਿਕਸਿਤ ਹੋ ਰਿਹਾ ਜਿਵੇਂ ਉਹਦੇ ਸਿਆਣੇ ਉਹਦੇ ਬਜ਼ੁਰਗਾਂ ਦਾ ਸੀ। ਤੇ ਜੇ ਉਹਦੇ ਬਜ਼ੁਰਗ ਜਿਹੜੇ ਆ ਉਹ ਇਸ ਤਰ੍ਹਾਂ ਦੀ ਇੱਕ ਸੋਚ ਦੇ ਮਾਲਕ ਸੀ ਵੀ ਜਿੱਥੇ ਉਹਨਾਂ ਨੇ ਬਾਕੀ ਦੀਆਂ ਕੌਮਾਂ ਧਰਮਾਂ ਨੂੰ ਖਤਮ ਕਰਨਾ, ਤਾਂ ਉਹ ਅੱਗੇ ਉਵੇਂ ਹੀ ਕੰਟੀਨਿਊ ਹੋ ਰਿਹਾ ਉਹਦੇ DNA ਦੇ ਵਿੱਚ। ਤੇ ਮਤਲਬ ਇਸੇ ਤਰੀਕੇ ਦੇ ਨਾਲ ਜਿਹੜੀ ਅਫਜ਼ਲ ਅਹਿਸਾਨ ਰੰਧਾਵਾ ਨੇ ਜਦ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਅਫਜ਼ਲ ਅਹਿਸਾਨ ਰੰਧਾਵਾ ਨੇ ਜਿਹੜਾ ਉਹਨੂੰ ਸ਼ਬਦ ਦਿੱਤੇ ਕਿ ਅੱਜ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ, ਤਾਂ ਉਹ ਵੀ ਇਸ ਗੱਲ ਨੂੰ ਪ੍ਰਮਾਣਿਤ ਕਰਦਾ ਹੈ ਕਿ ਜਿਹੜੀ ਇਹ ਚਾਹੇ ਉਹ ਪਾਕਿਸਤਾਨ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ ਨਫ਼ਰਤ ਦੀ ਗੱਲ ਆ, ਚਾਹੇ ਸਿੱਖਾਂ ਦੇ ਖਿਲਾਫ ਨਫ਼ਰਤ ਦੀ ਗੱਲ ਆ, ਵੀ ਇਹ ਕੋਈ ਇੱਕ ਦਿਨ ਦੀ, ਜਾਂ ਤੁਸੀਂ ਕਹਿ ਲਓ ਵੀ ਇਹਦੇ ਪਿੱਛੇ ਜਿਹੜਾ ਇਹ ਹਮਲਾ ਹੋਇਆ ਜੀ, ਇਹਦੇ ਪਿੱਛੇ ਪਹਿਲਗਾਮ ਵਾਲਾ ਜਿਹੜੀ ਘਟਨਾ ਆ ਉਹ ਇਹਦੇ ਪਿੱਛੇ ਮਤਲਬ ਆਧਾਰ ਆ, ਇਹ ਇਹੋ ਜਿਹਾ ਕੁਛ ਨਹੀਂ। ਇਹ ਨਫ਼ਰਤ ਸਦੀਆਂ ਦੀ ਆ। ਤੇ ਪਾਕਿਸਤਾਨ ਨੂੰ ਵੀ ਇਸ ਗੱਲ ਬਾਰੇ ਕਲੈਰਿਟੀ ਆ ਕਿ ਜਿਹੜੀ ਉਹਨਾਂ ਦੀ ਐਗਜ਼ਿਸਟੈਂਸ ਆ ਉਹ ਕਦੇ ਵੀ ਜਿਹੜਾ ਹਿੰਦੂਤਵੀ ਜਿਹੜਾ ਮਾਈਂਡ ਸੈਟ ਆ ਉਹਦੀ ਐਗਜ਼ਿਸਟੈਂਸ ਨੂੰ ਅਸੈਪਟ ਨਹੀਂ ਕਰ ਸਕਦਾ। ਤੇ ਜਿੱਦਾਂ ਉਹਨਾਂ ਨੂੰ ਦਾ ਲੱਗਣਾ ਉਹਨਾਂ ਨੇ ਇਹਨਾਂ ਨੂੰ ਖਤਮ ਕਰਨਾ। ਇਸੇ ਕਰਕੇ ਜਦੋਂ ਭਾਰਤ ਨੇ ਨਿਊਕਲੀਅਰ ਹਥਿਆਰ ਲਿਆ ਤੇ ਪਾਕਿਸਤਾਨ ਨੂੰ ਵੀ ਜਿਹੜਾ ਨਿਊਕਲੀਅਰ ਹਥਿਆਰ ਪਾਕਿਸਤਾਨ ਨੇ ਆਪ ਵੀ ਲਿਆ, ਤੇ ਅਮਰੀਕਾ ਜਾਂ ਹੋਰ ਸਾਰੇ ਮੁਲਕਾਂ ਨੂੰ ਵੀ ਇਹ ਲੱਗਿਆ ਵੀ ਪਾਕਿਸਤਾਨ ਦੇ ਕੋਲ ਬਰਾਬਰ ਨਿਊਕਲੀਅਰ ਹਥਿਆਰ ਹੋਣਾ ਚਾਹੀਦਾ। ਨਹੀਂ ਪਾਕਿਸਤਾਨ ਦੀ ਐਗਜ਼ਿਸਟੈਂਸ ਜਿਹੜੀ ਆ ਵੀ ਇੰਡੀਆ ਜਿਹੜਾ ਆ ਉਹ ਨਿਊਕਲੀਅਰ ਬੰਬ ਵੀ ਇਹਨਾਂ ਦੇ ਉੱਤੇ ਸੁੱਟ ਸਕਦਾ ਸੀ। ਤੇ ਅੱਜ ਸਿਰਫ ਇਸੇ ਗੱਲ ਕਰਕੇ ਉਹ ਮਤਲਬ ਇੰਡੀਆ ਬੰਬ ਨਹੀਂ ਸੁੱਟ ਰਿਹਾ ਨਿਊਕਲੀਅਰ, ਕਿਉਂਕਿ ਇਹਨਾਂ ਨੂੰ ਪਤਾ ਕਿ ਪਾਕਿਸਤਾਨ ਦੇ ਕੋਲ ਵੀ ਨਿਊਕਲੀਅਰ ਬੰਬ ਆ। ਮਤਲਬ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ RSS ਇਹ ਗੱਲ ਕਰ ਰਹੀ ਆ, ਤੇ ਜਿਹੜੀ ਮੈਂ ਗੱਲ ਕੀਤੀ ਇੰਡੀਆ ਦੇ ਆਰਮੀ ਚੀਫ ਨੇ ਗੱਲ ਕੀਤੀ ਕਿ ਪਿਕਚਰ ਅਭੀ ਬਾਕੀ ਆ, ਤਾਂ ਇਹ ਮਤਲਬ ਹੋ ਸਕਦਾ ਕਿ ਕੁਝ ਵੱਡਾ ਇਹ ਪਲਾਨ ਕਰਕੇ, ਇੱਕ ਵੱਡਾ ਕਨਫਲਿਕਟ ਪਲਾਨ ਕਰਕੇ ਬੈਠੇ ਹੋਣ। ਇਹਦੇ ਚ ਜਿਹੜਾ ਅਮਰਵੀਰ ਸਿੰਘ ਜੀ ਸਿੱਖਾਂ ਦੇ ਲਈ ਸਮਝਣ ਵਾਲੀ ਬਹੁਤ ਇੰਪੋਰਟੈਂਟ ਗੱਲ ਆ ਕਿ ਇੰਡੀਆ ਨੇ 1971 ਤੋਂ ਬਾਅਦ ਇਸ ਹਮਲੇ ਦੇ ਨਾਲ ਜਿਹੜਾ ਪਾਕਿਸਤਾਨ ਦੇ ਵਿੱਚ ਪੰਜਾਬ ਵਾਲਾ ਫਰੰਟ ਆ ਉਹ ਦੁਬਾਰਾ ਖੋਲ੍ਹਦਾ ਹੈ। ਤੇ ਹੁਣ ਮਤਲਬ ਜਿੰਨੇ ਐਨਾਲਿਸਿਸ ਹੋ ਰਹੇ ਆ, ਜਿਹੜਾ ਪਾਕਿਸਤਾਨ ਦੇ ਕੋਲ ਇੱਕ ਜੈਨੂਇਨ ਲੌਜਿਕ ਦੇ ਰੀਜ਼ਨ ਆ ਕਿ ਜਿਹੜਾ ਪੰਜਾਬ, ਪਾਕਿਸਤਾਨ ਦਾ ਪੰਜਾਬ ਜਿਹੜਾ ਬੜੀ ਸੰਘਣੀ ਆਬਾਦੀ ਵਾਲਾ ਇਲਾਕਾ ਆ, ਤੇ ਉੱਥੇ ਮਤਲਬ ਇੱਕ ਸੰਘਣੀ ਆਬਾਦੀ ਵਾਲੇ ਇਲਾਕੇ ਦੇ ਵਿੱਚ ਇਸ ਤਰੀਕੇ ਦੇ ਨਾਲ ਮਿਸਾਈਲਾਂ ਸੁੱਟਣੀਆਂ, ਤਾਂ ਹੁਣ ਜੇ ਪਾਕਿਸਤਾਨ ਵੀ ਭਾਰਤ ਦੇ ਕਿਸੇ ਸੰਘਣੀ ਆਬਾਦੀ ਵਾਲੇ ਇਲਾਕੇ 'ਚ ਮਿਸਾਈਲਾਂ ਸੁੱਟਦਾ ਆ ਤਾਂ ਉਹਦੇ ਕੋਲ ਇੱਕ ਜੈਨੂਇਨ ਲੌਜਿਕ ਆ, ਤਰਕ ਆ ਵੀ ਅਸੀਂ ਦੇਖੋ ਜੀ ਜਵਾਬੀ ਕਾਰਵਾਈ ਕੀਤੀ ਆ। ਇਸ ਕਰਕੇ ਉੱਥੇ ਇਹ ਥੋੜਾ ਵੀ ਪਾਕਿਸਤਾਨ ਦੇ ਉੱਤੇ ਭਾਰਤ ਦਾ ਕੋਈ ਕਾਨੂੰਨ ਲਾਗੂ ਹੋਣਾ ਵੀ UAPA ਲਾ ਦੇਣਗੇ ਪਾਕਿਸਤਾਨ ਦੇ ਉੱਤੇ ਜਾਂ NSA ਲਾ ਦੇਣਗੇ, ਉਹ ਤਾਂ ਮਤਲਬ ਸਿੱਖ ਜਿਹੜੇ ਇਹਨਾਂ ਦੇ ਗੁਲਾਮ ਨੇ ਜਾਂ ਕਸ਼ਮੀਰੀ ਗੁਲਾਮ ਨੇ ਉਹਨਾਂ ਦੇ ਉੱਤੇ ਹੀ ਲੱਗਦੀ ਹੈ ਨਾ, ਪਾਕਿਸਤਾਨ ਤੇ ਥੋੜਾ ਲੱਗਣੀ ਹੈ। ਤਾਂ ਮਤਲਬ ਇਹ ਵੀ ਉਹ ਮਤਲਬ ਜਿਹੜਾ ਇਹਨਾਂ ਨੇ ਫਰੰਟ ਖੋਲਿਆ ਆ ਉਹਦੇ ਨਾਲ ਦੇਖੋ ਇਹ ਸੰਭਾਵਨਾਵਾਂ ਬਣਦੀਆਂ ਵੀ ਪਾਕਿਸਤਾਨ ਵੀ ਜਿਹੜੀ ਲੜਾਈ ਆ ਭਾਰਤ ਚਾਹੁੰਦਾ ਆ ਕਿ ਉਹ ਪੰਜਾਬ ਵਾਲੇ ਬਾਰਡਰ ਤੇ ਹੋਵੇ। ਇਹ ਭਾਰਤ ਨੇ ਇਸ ਲੜਾਈ ਨੂੰ ਪੰਜਾਬ ਵਾਲੇ ਬਾਰਡਰ ਤੇ ਇਨੀਸ਼ੀਏਟ ਕੀਤਾ। ਅਦਰਵਾਈਜ਼ ਪਿਛਲੇ ਲੰਮੇ ਸਮੇਂ ਤੋਂ ਤੁਸੀਂ ਦੇਖੋ ਵੀ ਜਿਹੜੀ ਪਾਕਿਸਤਾਨ ਦੇ ਨਾਲ ਪਾਕਿਸਤਾਨ ਨੇ ਕਦੇ ਜਿਹੜਾ ਪੰਜਾਬ ਵਾਲਾ ਬਾਰਡਰ ਆ ਉਹ ਨਹੀਂ ਖੋਲਿਆ। ਵੀ ਉਹਨਾਂ ਦੀ ਜਿਹੜੀ ਲੜਾਈ ਆ ਉਹ ਹਮੇਸ਼ਾ ਉਹ ਕਸ਼ਮੀਰ ਤੱਕ ਕੇ ਉਹਨਾਂ ਨੇ ਕੇਂਦਰਿਤ ਰੱਖੀ ਆ, ਤੇ ਉਹ ਵੀ ਮਤਲਬ ਜਿਹੜਾ ਇੰਡੀਆ ਤੇ ਇਹਨਾਂ ਦਾ LOC ਦੇ ਉੱਤੇ ਜਿਹੜਾ ਕਨਫਲਿਕਟ ਆ ਉਹ ਆਪਸ 'ਚ ਚੱਲਦਾ ਰਹਿੰਦਾ ਆ। ਪਰ ਹੁਣ ਜਿਹੜਾ ਇਹ ਪੰਜਾਬ ਵਾਲੇ ਬਾਰਡਰ ਤੋਂ ਇਹਨਾਂ ਨੇ ਅਟੈਕ ਕੀਤਾ ਆ ਭਾਰਤ ਨੇ, ਉਹਦੇ ਨਾਲ ਇਹ ਪੋਸੀਬਿਲਿਟੀਜ਼ ਜਿਹੜੀਆਂ ਵੱਧ ਗਈਆਂ ਕਿ ਟਕਰਾਅ ਜਿਹੜਾ ਆ ਪੰਜਾਬ ਵਾਲੇ ਬਾਰਡਰ ਤੇ ਹੋ ਸਕਦਾ। ਪਾਕਿਸਤਾਨ ਦੇ ਵਿੱਚ ਇਹ ਇੱਕ ਆਮ ਲੋਕਾਂ ਦੇ ਵਿੱਚ ਵਿਚਾਰ ਦੇਖਿਆ ਜਾ ਰਿਹਾ ਕਿ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਨਾਲ ਜਿਹੜੀ ਕਿਸੇ ਵੀ ਤਰ੍ਹਾਂ ਦੀ ਜਿਹੜਾ ਟਕਰਾਅ ਆ ਉਹ ਹੋਵੇ, ਕਿਉਂਕਿ ਪਾਕਿਸਤਾਨ ਨੂੰ ਇਸ ਗੱਲ ਦਾ ਪਤਾ ਕਿ ਜਿਹੜੇ ਪੰਜਾਬ ਦੇ ਲੋਕ ਖਾਸ ਤੌਰ ਤੇ ਸਿੱਖ ਨੇ ਉਹ ਭਾਰਤ ਦੇ ਨਾਲ ਇਸ ਸਾਰੀ ਜਿਹੜੀ ਇਹ ਸਿਆਸਤ ਆ ਨਫ਼ਰਤ ਦੀ ਉਹਦੇ ਵਿੱਚ ਸਹਿਮਤ ਨਹੀਂ ਆ। ਵੀ ਤੁਸੀਂ ਦੇਖੋ ਵੀ ਇਸ ਟਾਈਮ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਮਤਲਬ ਇਹ ਜਿਹੜੇ ਪੋਸਟਰ ਆ ਉਹ ਵਾਇਰਲ ਹੋ ਰਹੇ ਆ ਜਿੱਥੇ ਲੋਕ ਕਹਿ ਰਹੇ ਆ ਕਿ ਪੰਜਾਬ ਜੰਗ ਦਾ ਅਖਾੜਾ ਨਹੀਂ ਬਣਨਾ ਚਾਹੀਦਾ, ਪੰਜਾਬ ਦੇ ਵਿੱਚ ਜੰਗ ਨਾ ਲਾਓ, ਕਿਉਂਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਸਮਝਦੇ ਆ ਇਹ ਜਿਹੜਾ ਭਾਰਤ ਦੀ ਇਸ ਟਾਈਮ ਹਕੂਮਤ ਆ ਉਹਦਾ ਪੰਜਾਬ ਦੇ ਨਾਲ ਕੋਈ ਇਮੋਸ਼ਨਲ ਨਾਤਾ ਨਹੀਂ ਆ। ਉਹ ਪੰਜਾਬ ਨੂੰ ਮਰਾਉਣਾ ਚਾਹੁੰਦੇ ਆ, ਚਾਹੇ ਉਹ ਪੰਜਾਬ ਦੇ ਰਿਸੋਰਸਿਸ ਨੂੰ ਲੁੱਟ ਕੇ ਉਵੇਂ ਲੋਕਾਂ ਨੂੰ ਮਾਰ ਰਹੇ ਸੀ, ਚਾਹੇ ਉਹ ਚਾਹੁੰਦੇ ਆ ਕਿ ਪਾਕਿਸਤਾਨ ਦੇ ਨਾਲ ਜੰਗ ਲੱਗੇ। ਤੇ ਜਿਹੜੀ ਜੰਗ ਦੇ ਵਿੱਚ ਤੁਸੀਂ ਦੇਖੋ ਵੀ ਇਹਦੇ ਨਾਲੋਂ ਚੰਗਾ ਹੋਰ ਕੀ ਹੋ ਸਕਦਾ ਵੀ ਭਾਰਤ ਜਿਹੜਾ ਆ
ਉਹ ਕਸ਼ਮੀਰ ਤੇ ਪੰਜਾਬ ਦੇ ਫਰੰਟ ਤੋਂ ਪਾਕਿਸਤਾਨ ਦੇ ਖਿਲਾਫ ਜੰਗ ਲੜ ਰਿਹਾ ਵੀ ਜੇ ਪਾਕਿਸਤਾਨ ਵਾਲੇ ਕੁਝ ਸੁੱਟਣਗੇ ਵੀ ਤਾਂ ਇਹਨਾਂ ਦੋਵਾਂ ਖਿੱਤਿਆਂ ਦੇ ਵਿੱਚ ਸੁੱਟਿਆ ਜਾਵੇ। ਜਿਹੜੇ ਲੋਕਾਂ ਨੂੰ ਆਲਰੇਡੀ ਭਾਰਤ ਮਾਰ ਰਿਹਾ ਉਹਨਾਂ ਨੂੰ ਪਾਕਿਸਤਾਨ ਤੋਂ ਮਰਾਉਣਾ ਚਾਹੁੰਦੇ ਆ। ਹੁਣ ਅੱਜ ਤੁਸੀਂ ਦੇਖੋ ਵੀ ਜਿਹੜਾ ਪੁੰਛ ਦਾ ਇਲਾਕਾ ਹੁਣ ਭਾਰਤ ਦੇ ਨਾਲ ਮਤਲਬ ਉੱਥੇ ਗੋਲੀਬਾਰੀ ਹੋਈ LOC ਦੇ ਉੱਤੇ, ਤਾਂ ਪੁੰਛ ਦੇ ਵਿੱਚ ਉਸ ਗੋਲੀਬਾਰੀ ਦੇ ਵਿੱਚ ਇੱਕ ਬੜੀ ਮਾੜੀ ਖਬਰ ਸਾਹਮਣੇ ਆਈ ਕਿ ਜਿਹੜੇ ਗੁਰਦੁਆਰਾ ਸਾਹਿਬ ਦੀ ਇਮਾਰਤ ਆ ਉਹਦੇ ਤੇ ਇੱਕ ਜਿਹੜਾ ਬਲਾਸਟ ਆ ਹੋਇਆ। ਤੇ ਮਤਲਬ ਉਦੋਂ ਬਾਅਦ ਇੱਕੋ ਦਮ ਜਿਹੜਾ ਸੋਸ਼ਲ ਮੀਡੀਆ ਆ ਉਹ ਸਾਰਾ ਇਹਨਾਂ ਖਬਰਾਂ ਦੇ ਨਾਲ ਭਰਤਾ ਗਿਆ ਕਿ ਗੁਰਦੁਆਰਾ ਸਾਹਿਬ ਦੇ ਉੱਤੇ ਪਾਕਿਸਤਾਨ ਨੇ ਹਮਲਾ ਕੀਤਾ ਤੇ ਉਸ ਹਮਲੇ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਇੱਕ ਪਾਠੀ ਸਿੰਘ ਰਾਗੀ ਸਿੰਘ ਮਤਲਬ ਵੀ ਇਸ ਤਰੀਕੇ ਦੇ ਨਾਲ ਜਿਹੜੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਆ ਉਹ ਮਾਰੇ ਗਏ ਆ। ਸ਼੍ਰੋਮਣੀ ਅਕਾਲੀ ਦਲ ਦੀ ਸਟੇਟਮੈਂਟ ਆ ਗਈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਕੁਲਦੀਪ ਸਿੰਘ ਗੜਗਾਜਾ ਉਹਨਾਂ ਨੇ ਸਟੇਟਮੈਂਟ ਦੇ ਦਿੱਤੀ। ਇਹ ਮਤਲਬ ਸਿੱਖਾਂ ਦੀ ਇਸ ਟਾਈਮ ਇਹ ਤਰਾਸਦੀ ਆ ਵੀ ਸਿੱਖ ਲੀਡਰਸ਼ਿਪ ਦਾ ਇੱਕ ਬਹੁਤ ਵੱਡਾ ਮਤਲਬ ਅਸੀਂ ਕਹਿ ਸਕਦੇ ਹਾਂ ਖਲਾ ਆ। ਹਾਲਾਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸਟੇਟਮੈਂਟ ਹੋਵੇ, ਡਾਕਟਰ ਅਮਰਜੀਤ ਸਿੰਘ ਦੇ ਮੈਸੇਜਸ ਹੋਣ, ਉਹ ਵੱਡੇ ਪੱਧਰ ਤੇ ਲੋਕ ਜਿਹੜੇ ਆ ਉਹਨਾਂ ਨੂੰ ਸੁਣ ਰਹੇ ਆ। ਗੁਰਪਤਵੰਤ ਸਿੰਘ ਪੰਨੂ ਦੀ ਜਿਹੜੀ ਗੱਲਬਾਤ ਆ ਉਹ ਜਾ ਰਹੀ ਆ ਜੋ ਸਿੱਖ ਨੈਰੇਟਿਵ ਨੂੰ ਪੁਸ਼ ਕਰ ਰਹੇ ਆ। ਪਰ ਜਿਹੜੇ ਇੰਡੀਅਨ ਨੈਸ਼ਨਲਿਸਟ ਪਾਰਟੀਆਂ ਵਾਲੇ ਹੈਗੇ ਆ ਪੰਜਾਬ 'ਚ ਬੈਠੇ ਆ ਉਹ ਕਿਤੇ ਨਾ ਕਿਤੇ ਫਿਰ ਸਿੱਖਾਂ ਨੂੰ ਇਹ ਸਾਰੇ ਜਿਹੜੀ ਵਰਦੀ ਦੇ ਮੂੰਹ ਦੇ ਵਿੱਚ ਧੱਕਣ ਦੀ ਉਹਨਾਂ ਦੀ ਇਹ ਪਾਲਿਸੀ ਆ ਵੀ ਉਹ ਜਿਹੜੀ ਗੱਲ ਇਹ ਅੜਾਈ ਗਈ। ਜਦ ਕਿ ਇਹ ਜਿਹੜੀ ਬੰਬਾਰੀ ਹੋਈ ਆ ਉਸ ਦੇ ਵਿੱਚ ਇਹ ਅਸੀਂ ਨਹੀਂ ਕਹਿ ਰਹੇ, ਇਕਨੋਮਿਕ ਟਾਈਮਸ ਦੀ ਰਿਪੋਰਟ ਆ। ਮੈਂ ਜ਼ਰੂਰ ਜੇ ਉਹ ਕਿਉਂਕਿ ਇੱਕ ਬੜਾ ਵੱਡਾ ਮਸਲਾ ਅਮਰਵੀਰ ਸਿੰਘ ਜੀ ਜੋ ਅੱਜ ਚੱਲਿਆ ਸਿੱਖਾਂ ਦੇ ਹਵਾਲੇ ਦੇ ਨਾਲ, ਤਾਂ ਉਹਦੇ ਵਿੱਚ ਜਿਹੜੇ ਨਰਿੰਦਰ ਸਿੰਘ ਨੇ ਜਿਹੜੇ ਕਿ ਉੱਥੇ ਜਿਹੜੀ ਲੋਕਲ ਗੁਰਦੁਆਰਾ ਕਮੇਟੀ ਆ ਉਹਦੇ ਪ੍ਰਧਾਨ ਆ, ਉਹਨਾਂ ਨੇ ਇੱਕ ਵੀਡੀਓ ਵੀ ਬਣਾਈ ਆ ਜਿਹੜੀ ਉਹਨਾਂ ਨੇ ਸਾਰੀ ਜਾਣਕਾਰੀ ਉਹਦੇ ਸਾਂਝੀ ਕੀਤੀ, ਜਿਹਦੇ 'ਚ ਉਹਨਾਂ ਨੇ ਸਪਸ਼ਟ ਕੀਤਾ ਕਿ ਜਿਹੜਾ ਪੁੰਛ ਦੇ ਵਿੱਚ ਲਗਭਗ 12 ਲੋਕਾਂ ਦੀ ਮੌਤ ਹੋਈ ਆ, ਜਿਹਦੇ 'ਚ 5 ਜਿਹੜੇ ਸਿੱਖ ਆ ਤੇ ਬਾਕੀ ਜਿਹੜੇ 7 ਆ ਉਹ ਮੁਸਲਮਾਨ ਨੇ। ਤੇ ਜਿੱਥੇ ਜਿਹੜਾ ਮਤਲਬ ਕਿਉਂਕਿ ਸੰਘਣੀ ਆਬਾਦੀ ਵਾਲਾ ਇਲਾਕਾ ਆ ਜਿੱਥੇ ਇਹ LOC ਦੇ ਨਾਲ ਪੈਂਦਾ, ਤੇ ਉੱਥੇ ਉਹ ਕਹਿੰਦੇ ਵੀ ਜਿਹੜੀ ਇਹ ਗੋਲੀਬਾਰੀ ਹੋ ਰਹੀ ਆ ਉਹਦੇ 'ਚ ਇਕੱਲਾ ਗੁਰਦੁਆਰਾ ਸਾਹਿਬ ਨਹੀਂ, ਮੰਦਿਰ ਤੇ ਮਸਜਿਦ ਇਹਨਾਂ ਦੋਵਾਂ ਦੇ ਉੱਤੇ ਵੀ ਜਿਹੜੇ ਬੰਬ ਡਿੱਗੇ ਆ ਤੇ ਕਈ ਲੋਕਾਂ ਦੇ ਘਰਾਂ ਦੇ ਉੱਤੇ ਡਿੱਗੇ ਆ। ਤੇ ਜਿਹੜੀਆਂ ਮੌਤਾਂ ਹੋਈਆਂ ਨੇ ਗੁਰਦੁਆਰਾ ਸਾਹਿਬ 'ਚ ਕਿਸੇ ਦੀ ਮੌਤ ਨਹੀਂ ਹੋਈ ਆ ਤੇ ਨਾ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਵੇਂ ਉਹ ਫੋਟੋ ਦਿਖਾਈ ਜਾ ਰਹੀ ਹੈ ਕਿ ਪੂਰੀ ਤਰ੍ਹਾਂ ਤਬਾਹ ਹੋ ਗਈ, ਉਵੇਂ ਦਾ ਕੁਝ ਨਹੀਂ ਹੋਇਆ। ਵੀ ਡਿਸਟਰਕਸ਼ਨ ਜ਼ਰੂਰ ਹੋਈ ਆ, ਗੋਲਾ ਵੱਜਿਆ ਆ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ, ਪਰ ਉਹ ਮੰਦਿਰ ਤੇ ਵੀ ਵੱਜਿਆ ਆ, ਮਸਜਿਦ ਤੇ ਵੀ ਵੱਜਿਆ ਤੇ ਜ਼ਿਆਦਾ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ ਮੁਸਲਮਾਨਾਂ ਦੀ ਆ। ਤੇ ਉਹਦੇ ਵਿੱਚ ਉਹਨਾਂ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਸਪਸ਼ਟ ਕੀਤੀਆਂ। ਪਰ ਤੁਸੀਂ ਦੇਖੋ ਵੀ ਮੰਦਿਰ ਦੇ ਉੱਤੇ ਵੀ ਗੋਲਾ ਵੱਜਿਆ, ਮਸਜਿਦ ਤੇ ਵੀ ਵੱਜਿਆ, ਪਰ ਇੰਡੀਅਨ ਮੀਡੀਆ ਨੇ ਜਿਹੜੀ ਖਬਰ ਚਲਾਈ ਆ ਸਭ ਪਾਸੇ ਉਹ ਹੈਡਲਾਈਨ ਇਹੀ ਚਲਾਈ ਆ ਕਿ ਆ ਹੁਣ ਇਕਨੋਮਿਕ ਟਾਈਮਸ ਦੀ ਜਿਹੜੀ ਇਹ ਖਬਰ ਆ ਤੁਸੀਂ ਇਹਦੀ ਹੈਡਲਾਈਨ ਵੀ ਪੜ੍ਹੋ। ਉਹ ਕਹਿੰਦਾ ਪਾਕਿਸਤਾਨ ਹੈਜ਼ ਨੋ ਸੈਂਸ ਹੈਜ਼ ਅਟੈਕਡ ਸਿਵਿਲੀਅਨਸ 5-6 among 12 killed in cross border shelling। ਮਤਲਬ ਜ਼ਿਆਦਾਤਰ ਅਖਬਾਰਾਂ ਨੇ ਗੁਰਦੁਆਰਾ ਸਾਹਿਬ ਦੇ ਹਮਲੇ ਨੂੰ ਹੈਡਲਾਈਨ ਦੇ ਵਿੱਚ ਬਣਾਇਆ। ਜਾਂ ਤੁਸੀਂ ਖਬਰ ਦੇ ਅੰਦਰ ਪੜ੍ਹਦੇ ਹੋ, ਬਹੁਤੀਆਂ ਅਖਬਾਰਾਂ ਨੇ ਤਾਂ ਇਹ ਜਾਣਕਾਰੀ ਹੀ ਨਹੀਂ ਦਿੱਤੀ, ਪਰ ਜਿਹੜੇ ਮਤਲਬ ਕੁਝ ਅਖਬਾਰਾਂ ਨੇ ਜਾਣਕਾਰੀ ਫਿਰ ਦਿੱਤੀ ਵੀ ਆ। ਜਿਹੜਾ ਪ੍ਰਧਾਨ ਆ ਗੁਰਦੁਆਰਾ ਸਾਹਿਬ ਦਾ ਉਹਦੇ ਹਵਾਲੇ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਆ, ਤਾਂ ਉਹ ਤੋਂ ਸਪਸ਼ਟ ਹੁੰਦਾ ਵੀ ਜਿਹੜਾ ਇਹ ਨੈਰੇਟਿਵ ਬਣਾਇਆ ਜਾ ਰਿਹਾ ਕਿ ਪਾਕਿਸਤਾਨ ਨੇ ਗੁਰਦੁਆਰਾ ਸਾਹਿਬ ਤੇ ਹਮਲਾ ਕੀਤਾ, ਇਹੋ ਜਿਹੇ ਜਿਹੜੇ ਪ੍ਰਚਾਰ ਝੂਠੇ ਪ੍ਰਚਾਰ ਆ ਇਹ ਤੋਂ ਸਿੱਖਾਂ ਨੂੰ ਸੁਚੇਤ ਰਹਿਣਾ ਚਾਹੀਦਾ। ਜਿੰਨਾ ਕਿ ਦੇਖੋ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੀ ਸਰਕਾਰ ਹੋਵੇ, ਪਾਕਿਸਤਾਨ ਦੀ ਫੌਜ ਹੋਵੇ, ਉਹਨਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੇ ਲਈ ਮਤਲਬ ਕਿੱਡੇ ਵੱਡੇ ਯਤਨ ਕੀਤੇ ਤੇ ਪਾਕਿਸਤਾਨ ਦਾ ਕੋਈ ਇੰਟਰਸਟ ਨਹੀਂ ਆ ਸਿੱਖਾਂ ਦੇ ਉੱਤੇ ਹਮਲੇ ਕਰਨ ਦਾ। ਪਾਕਿਸਤਾਨ ਨੂੰ ਜੇ ਤੁਸੀਂ ਮਤਲਬ ਇੰਟਰਸਟ ਦੀ ਗੱਲ ਵੀ ਕਰਨੀ ਹੋਵੇ ਤਾਂ ਪਾਕਿਸਤਾਨ ਨੂੰ ਕੋਈ ਫਾਇਦਾ ਨਹੀਂ ਆ ਸਿੱਖਾਂ ਦੇ ਨਾਲ ਜੰਗ ਸਹੇੜ ਕੇ। ਜਿਹੜੀ ਇਹ ਲੜਾਈ ਆ ਜਿਵੇਂ ਡੋਨਾਲਡ ਟਰੰਪ ਨੇ ਕਿਹਾ ਵੀ ਇਹ ਸਦੀਆਂ ਦੀ ਲੜਾਈ ਆ, ਇਹ ਲੜਾਈ ਜਿਹੜੀ ਆ ਇਹ ਹਿੰਦੂ ਤੇ ਮੁਸਲਮਾਨ ਦੀ ਆ। ਵੀ ਸਿੱਖਾਂ ਨੂੰ ਇਸ ਲੜਾਈ ਦੇ ਵਿੱਚ ਮਤਲਬ ਇਹ ਦੇਖੋ ਅਮਰਵੀਰ ਸਿੰਘ ਜੀ ਇਹ ਸਪਸ਼ਟ ਆ ਵੀ ਇਹ ਨਹੀਂ ਹੋ ਸਕਦਾ ਵੀ ਸਿੱਖ ਕਹਿਣ ਜੀ ਅਸੀਂ ਤਾਂ ਲੜਾਈ 'ਚ ਸ਼ਾਮਲ ਨਹੀਂ ਹੁੰਦੇ, ਅਸੀਂ ਨਿਊਟਰਲ ਹੋ ਜਾਾਂਗੇ। ਨਿਊਟਰਲ ਕਦੇ ਨਹੀਂ ਹੋਇਆ ਜਾਂਦਾ ਹੁੰਦਾ ਜੀ। ਤੁਸੀਂ ਜੇ ਜੰਗ ਤੁਹਾਡੇ ਖਿੱਤੇ 'ਚ ਹੋਣੀ ਆ ਤਾਂ ਉਹਦਾ ਤੁਹਾਡੇ ਤੇ ਨੁਕਸਾਨ ਵੀ ਹੋਣਾ ਆ, ਤਾਂ ਤੁਸੀਂ ਉਸ ਜੰਗ ਤੋਂ ਬਾਹਰ ਨਹੀਂ ਰਹਿ ਸਕਦੇ। ਜੇ ਤੁਸੀਂ ਉਸ ਜੰਗ ਦੇ ਵਿੱਚ ਸ਼ਾਮਲ ਹੋਣਾ ਤਾਂ ਫਿਰ ਇਹ ਭਾਰਤ ਨਾ ਤੈਅ ਕਰੇ ਵੀ ਸਿੱਖਾਂ ਨੇ ਉਸ ਜੰਗ ਦੇ ਵਿੱਚ ਕਿਵੇਂ ਸ਼ਾਮਲ ਹੋਣਾ ਆ, ਇਹ ਸਿੱਖ ਲੀਡਰਸ਼ਿਪ ਤੈਅ ਕਰੇ ਵੀ ਸਿੱਖਾਂ ਦਾ ਇਹ ਸਾਰੀ ਸਥਿਤੀ ਦੇ ਵਿੱਚ ਕੀ ਰੋਲ ਬਣਦਾ ਆ। ਤੇ ਮੈਂ ਬਾਰ-ਬਾਰ ਇਹ ਗੱਲ ਪਿਛਲੀ ਵਾਰ ਵੀ ਆਪਾਂ ਆਪਣੇ ਸ਼ੋਅ 'ਚ ਗੱਲ ਕੀਤੀ ਵੀ ਘੱਟੋ ਘੱਟ ਜਿਹੜੇ ਸਿੱਖ ਉਹ 18ਵੀਂ ਸਦੀ ਦੇ ਆਪਣੇ ਬਜ਼ੁਰਗਾਂ ਤੋਂ ਹੀ ਸਿੱਖ ਲੈਣ ਕਿ ਜਦੋਂ ਇਹੋ ਜਿਹੇ ਹਾਲਾਤ ਬਣਦੇ ਆ
ਤਾਂ ਫਿਰ ਕੀ ਕਰੀਦਾ ਆ। ਜਿਵੇਂ 18ਵੀਂ ਸਦੀ ਦੇ ਵਿੱਚ ਸਿੱਖਾਂ ਨੇ ਮਤਲਬ ਸਪਸ਼ਟ ਸੀ ਸਿੱਖਾਂ ਨੂੰ ਵੀ ਉਹ ਮੁਗਲਾਂ ਤੇ ਪਠਾਣਾਂ ਦੀ ਲੜਾਈ ਦੇ ਵਿੱਚ ਕਿਸੇ ਦੇ ਭਾਈਵਾਲ ਨਹੀਂ, ਪੰਜਾਬ ਦੇ ਉੱਤੇ ਜਿਹੜਾ ਪਾਤਸ਼ਾਹੀ ਦੇ ਦਾਅਵੇਦਾਰ ਨੇ ਤੇ ਜਿਹੜੀਆਂ ਵੀ ਇਹ ਦੋਵੇਂ ਤਾਕਤਾਂ ਹੈ ਇਹ ਪੰਜਾਬ ਚੋਂ ਨਿਕਲਣ। ਤਾਂ ਜਿਹੜਾ ਮਤਲਬ ਇਹੀ ਸਿੱਖਾਂ ਦਾ ਸਪਸ਼ਟ ਸੁਨੇਹਾ ਜਿਹੜਾ ਹੋਣਾ ਚਾਹੀਦਾ ਦੁਨੀਆ ਨੂੰ। ਜਿਹੜੀ ਗੱਲ UN ਦੇ ਚੀਫ ਨੇ ਵੀ ਕਹੀ ਆ ਵੀ ਇਹ ਜਿਹੜੀ ਜੰਗ ਆ ਇਹਨੂੰ ਦੁਨੀਆ ਨਹੀਂ ਸਹਾਰ ਸਕਦੀ। ਅਮਰੀਕਾ ਵੀ ਕੋਸ਼ਿਸ਼ ਕਰ ਰਿਹਾ, ਰਸ਼ੀਆ ਵੀ ਕੋਸ਼ਿਸ਼ ਕਰ ਰਿਹਾ, ਸਾਰੇ ਮੁਲਕ ਕੋਸ਼ਿਸ਼ ਕਰ ਰਹੇ ਆ ਵੀ ਇਹ ਜਿਹੜੀ ਜੰਗ ਆ ਇਹ ਫਲੇਅਰ ਅਪ ਨਾ ਹੋਵੇ, ਵੀ ਇਹ ਆਊਟ ਆਫ ਕੰਟਰੋਲ ਹੋ ਜਾਣੀ ਆ। ਪਰ ਦੁਨੀਆ ਨੂੰ ਇਹ ਗੱਲ ਅਸੀਂ ਸਪਸ਼ਟ ਕਹਿਣੀ ਚਾਹੁੰਦੇ ਆ ਵੀ ਇਸ ਲੜਾਈ ਦਾ ਇੱਕੋ ਇੱਕ ਹੱਲ ਇਹ ਆ ਵੀ ਤੁਸੀਂ ਖਾਲਿਸਤਾਨ ਇੱਕ ਬਫਰ ਸਟੇਟ ਜਿਹੜੀ ਆ ਉਹ ਇਹਨਾਂ ਮੁਲਕਾਂ ਦੇ ਦਰਮਿਆਨ ਬਣਾਓ। ਜੇ ਖਾਲਿਸਤਾਨ ਬਣਦਾ ਤਾਂ ਸਿੱਖ ਆਪਣੀ ਤਾਕਤ ਦੇ ਨਾਲ ਇਹਨਾਂ ਦੋਵਾਂ ਦੀ ਜਿਹੜੀ ਲੜਾਈ ਆ ਉਹਨੂੰ ਰੋਕ ਸਕਦੇ ਆ ਤੇ ਜਿਹੜੇ ਭਾਰਤ ਤੋਂ ਪਾਕਿਸਤਾਨ ਨੂੰ ਜਿਹੜਾ ਭਾਰਤ ਤੋਂ ਖਤਰਾ ਹੈ ਉਹ ਵੀ ਖਤਮ ਹੋ ਸਕਦਾ। ਇਹਦੇ ਬਾਰੇ ਜਿਹੜੀ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਇੱਕ ਜੇ ਇਹ ਚਾਹੇ ਤਾਂ ਉਹ ਜਿਹੜਾ ਖਾਲਿਸਤਾਨ ਦਾ ਰੈਜ਼ੋਲੂਸ਼ਨ ਆ ਤਾਂ ਇਹ ਸਮਾਂ ਆ ਵੀ ਜਿੱਥੇ ਪਾਕਿਸਤਾਨ ਨੂੰ ਜਿਹੜਾ ਇਹ ਰੈਜ਼ੋਲੂਸ਼ਨ ਆ ਇਹ ਮੂਵ ਕਰਨਾ ਚਾਹੀਦਾ ਆ ਵੀ ਜਿਹੜੀ ਖਾਲਿਸਤਾਨ ਇੱਕ ਬਫਰ ਸਟੇਟ ਆ ਉਹ ਕਾਇਮ ਹੋਣੀ ਚਾਹੀਦੀ ਹੈ ਇਸ ਖਿੱਤੇ ਦੇ ਵਿੱਚ, ਜਿਹਦੇ ਲਈ ਇਹ ਕਿਉਂਕਿ ਕੋਈ ਨਵੀਂ ਗੱਲ ਨਹੀਂ, ਸਿੱਖ ਆਲਰੇਡੀ ਸਟਰਗਲ ਕਰ ਰਹੇ ਆ ਖਾਲਿਸਤਾਨ ਦੀ ਸਟੈਬਲਿਸ਼ਮੈਂਟ ਦੇ ਲਈ। ਵੈਸਟਰਨ ਕੰਟਰੀਜ਼ ਦੇ ਵਿੱਚ ਐਡੇ ਵੱਡੇ ਰੈਫਰੈਂਡਮ ਹੋ ਰਹੇ ਆ ਤਾਂ ਜਿਹੜਾ ਗਰਾਊਂਡ ਆ ਉਹ ਤਿਆਰ ਹੋਇਆ ਆ। ਤਾਂ ਪਾਕਿਸਤਾਨ ਜਿਹੜਾ ਇੱਕ ਅਸੀਂ ਕਹਿ ਸਕਦੇ ਹਾਂ ਵੀ ਇੱਕ ਤਾਂ ਜੰਗ ਜਿਹੜੀ ਹਥਿਆਰਾਂ ਦੇ ਨਾਲ ਲੜੀ ਜਾ ਰਹੀ ਹੈ, ਪਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਇੱਕ ਬਹੁਤ ਵੱਡਾ ਡਿਪਲੋਮੈਟਿਕ ਸਟੈਪ ਜਿਹੜਾ ਆ ਇਹ ਲੈ ਸਕਦਾ ਆ ਤੇ ਉਹਦੇ ਨਾਲ ਜਿਹੜੀ ਇਸ ਖਿੱਤੇ ਦੇ ਵਿੱਚ ਪਾਕਿਸਤਾਨ ਨੂੰ ਜਿਹੜੀ ਸਿੱਖਾਂ ਦੀ ਸਟਰੈਂਥ ਆ ਉਹ ਵੀ ਹਾਸਲ ਹੋ ਸਕਦੀ ਆ, ਜਿਹਦੇ ਨਾਲ ਜਿਹੜਾ ਪਾਕਿਸਤਾਨ ਦੇ ਉੱਤੇ ਖਤਰਾ ਬਣਿਆ ਹੋਇਆ ਹੈ ਇੰਡੀਅਨ ਅਟੈਕ ਦਾ ਉਹ ਵੀ ਜਿਹੜਾ ਹੈ ਖਤਮ ਹੋ ਸਕਦਾ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਜਿਹੜੀ ਤੁਸੀਂ ਗੱਲ ਕੀਤੀ ਹੈ ਮਤਲਬ ਇਹ ਇਸ ਵਕਤ ਜੱਗ ਜ਼ਾਹਰ ਹੈ ਤੇ ਗਰਾਊਂਡ ਤੋਂ ਪੰਜਾਬ ਦੇ ਵਿੱਚੋਂ ਵੀ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਹੈਗੀਆਂ ਨੇ ਉਹਨਾਂ ਨੇ ਹਮੇਸ਼ਾ ਇਹ ਨੈਰੇਟਿਵ ਬਿਲਡ ਕੀਤਾ ਆ ਵੀ ਜਿਹੜੇ ਇਹ ਨਿਊਕਲੀਅਰ ਪਾਵਰਡ ਮੁਲਕ ਹੈਗੇ ਆ ਚਾਈਨਾ, ਪਾਕਿਸਤਾਨ ਤੇ ਇੰਡੀਆ, ਇਹ ਆਪਸ ਦੇ ਵਿੱਚ ਲੜਦੇ ਭਿੜਦੇ ਰਹਿੰਦੇ ਆ। ਇੱਥੇ ਇਸ ਖਿੱਤੇ ਦੇ ਵਿੱਚ ਸਾਊਥ ਏਸ਼ੀਆ ਦੇ ਵਿੱਚ ਅਮਨ ਅਮਾਨ ਦੇ ਲਈ ਜਿਹੜਾ ਸੋਲਿਊਸ਼ਨ ਹੈ ਉਹ ਬਫਰ ਸਟੇਟ ਖਾਲਿਸਤਾਨ ਹੀ ਇੱਕਮਾਤਰ ਜਿਹੜਾ ਆ ਉਹ ਸੋਲਿਊਸ਼ਨ ਹੈ। ਈਵਨ ਇਹਨਾਂ ਹਾਲਾਤਾਂ ਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਉਹ ਦਲ ਖਾਲਸਾ ਹੋਵੇ, ਅਕਾਲੀ ਦਲ ਅੰਮ੍ਰਿਤਸਰ ਹੋਵੇ, ਉਹਨਾਂ ਦੀਆਂ ਸਟੇਟਮੈਂਟਸ ਜਦੋਂ ਅਸੀਂ ਦੇਖਦੇ ਹਾਂ ਤੇ ਉਹ ਇਹੀ ਨੇ ਵੀ ਭਾਈ ਸਿੱਖ ਇਸ ਜੰਗ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਸਿੱਖ ਸਾਡਾ ਇਸ ਮਸਲੇ ਦੇ ਵਿੱਚ, ਇਸ ਜੰਗ ਦੇ ਵਿੱਚ ਸਾਡਾ ਨੁਕਸਾਨ ਹੋਣਾ, ਅਸੀਂ ਵਿਚਾਲੇ ਬੈਠੇ ਹਾਂ ਤੇ ਤੁਸੀਂ ਸਾਨੂੰ ਇਸ ਦੇ ਵਿੱਚ ਨੂੜੋ ਨਾ ਤੇ ਨਾ ਸਾਡੇ ਕੋਈ ਜਿਹਨੂੰ ਕਹਿੰਦੇ ਆ ਵੀ ਕੋਈ ਸਾਡੀ ਸਲਾਹ ਦੇ ਨਾਲ ਸਾਡੇ ਉਸ ਕਿਸਮ ਦੇ ਹਾਲਾਤ ਨਹੀਂ ਹੈਗੇ। ਸੋ ਅਸੀਂ ਅਫੋਰਡ ਨਹੀਂ ਕਰ ਸਕਦੇ ਇਸ ਜੰਗ ਦੇ ਵਿੱਚ ਪਿਸਣਾ। ਸੋ ਨੋ ਵਾਰ ਦਾ ਜਿਹੜਾ ਸਾਈਨ ਹੈ ਉਹ ਪੰਜਾਬ ਜਿਹੜਾ ਆ ਉਹ ਲਹਿਰਾਉਂਦਾ ਇਸ ਵਕਤ ਨਜ਼ਰ ਆ ਰਿਹਾ ਆ। ਤੋ ਇੱਥੇ ਹੀ ਜਾਂਦੇ ਸੁਖਵਿੰਦਰ ਸਿੰਘ ਜੀ, ਜਾਂਦੇ ਜਾਂਦੇ ਅਸੀਂ ਜਿਹੜੀ ਆ ਉਹ ਇੰਟਰਨੈਸ਼ਨਲੀ ਵੀ ਗੱਲ ਕਰਦੇ ਚੱਲੀਏ, ਕਿਉਂਕਿ ਜਿੱਥੇ ਅਸੀਂ ਇਹ ਦੇਖਿਆ ਕਿ ਇੰਟਰਨੈਸ਼ਨਲ ਕਮਿਊਨਿਟੀ ਜਿੱਥੇ ਭਾਰਤ ਨੂੰ ਤੇ ਪਾਕਿਸਤਾਨ ਨੂੰ ਇਹਨਾਂ ਹਾਲਾਤਾਂ ਦੇ ਵਿੱਚ ਰਿਸਟ੍ਰੇਨ ਵਰਤਣ ਦੀ ਅਪੀਲ ਕਰ ਰਹੀ ਹੈ, ਉਹ ਡੋਨਲਡ ਟਰੰਪ ਦੀ ਵਿਚੋਲਗੀ ਦੀ ਗੱਲ ਹੋਵੇ, ਪ੍ਰੈਜ਼ੀਡੈਂਟ ਟਰੰਪ ਦੀ, ਜਾਂ ਯੂਰਪੀਅਨ ਯੂਨੀਅਨ ਦੇ ਹਵਾਲੇ ਨਾਲ ਅਸੀਂ ਬਿਆਨ ਦੇਖ ਰਹੇ ਹਾਂ ਤੇ ਨਾਲ ਹੀ ਨਾਲ ਭਾਰਤ ਦਾ ਵੀ ਜਿਹੜਾ ਇੰਟਰਨੈਸ਼ਨਲ ਪਲੀਜ਼ਿੰਗ ਦਾ ਦੌਰ ਹੈ ਉਹ ਅਸੀਂ ਦੇਖ ਰਹੇ ਹਾਂ, ਜਿੱਥੇ ਉਹਨਾਂ ਵੱਲੋਂ ਸਾਰਿਆਂ ਨੂੰ ਰੀਚ ਆਊਟ ਕੀਤਾ ਜਾ ਰਿਹਾ, ਕੱਲੇ ਮੁਲਕ ਦੇ ਨਾਲ ਜਾ ਕੇ ਅਮਿਤ ਸ਼ਾਹ ਤੋਂ ਲੈ ਕੇ ਰਾਜਨਾਥ ਸਿੰਘ ਤੱਕ ਦੀਆਂ ਜਿਹੜੀਆਂ ਮੀਟਿੰਗਸ ਨੇ ਉਹ ਹੋ ਰਹੀਆਂ ਨੇ, 1-to-1 ਅਪਰੋਚ ਕੀਤਾ ਜਾ ਰਿਹਾ ਤੇ ਖਾਸ ਤੌਰ ਤੇ ਇਹਦੇ ਵਿੱਚ ਜਿੱਥੋਂ ਇਸ ਸਾਰੀ ਗੱਲ ਦੀ ਸ਼ੁਰੂਆਤ ਹੁੰਦੀ ਹੈ ਵੀ ਭਾਰਤ ਵੱਲੋਂ ਕਿਵੇਂ ਆਪਣੇ ਆਪ ਨੂੰ ਇੱਕ ਵੱਡਾ ਬਣ ਕੇ, ਇੱਕ ਵੱਡੀ ਡੈਮੋਕ੍ਰੇਸੀ ਬਣ ਕੇ, ਜਾਂ ਇੱਕ ਮਨੁੱਖੀ ਹੱਕਾਂ ਦਾ ਜਾਂ ਇੰਟਰਨੈਸ਼ਨਲ ਪੀਸ ਦਾ ਅਲੰਬਰਦਾਰ ਬਣ ਕੇ ਪੇਸ਼ ਕੀਤਾ ਜਾਂਦਾ ਤੇ ਕਿਵੇਂ ਪਾਕਿਸਤਾਨ ਨੂੰ ਇੱਕ ਟੈਰਰਿਸਟ ਸਟੇਟ ਪੇਂਟ ਕੀਤਾ ਜਾਂਦਾ ਆ। ਇਹਦੀਆਂ ਉਦਾਹਰਨਾਂ ਅਸੀਂ ਸੰਨ 2000 ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਭਾਰਤ ਦੇ ਦੌਰੇ ਤੇ ਜਾਂਦੇ ਆ, ਉਦੋਂ ਚਿੱਠੀ ਸਿੰਘਪੁਰਾ ਪਿੰਡ ਦੇ ਵਿੱਚ 35 ਸਿੱਖਾਂ ਦੇ ਕਤਲ ਤੋਂ ਲੈ ਕੇ ਅੱਜ ਅਸੀਂ ਪਹਿਲਗਾਮ ਦੀ ਘਟਨਾ ਤੱਕ ਦੇਖਦੇ ਹਾਂ ਕਿ ਹੁਣ ਜਿਹੜੇ JD ਵੈਂਸ ਜਦੋਂ ਜਾਂਦੇ ਆ ਭਾਰਤ ਦੇ ਦੌਰੇ ਤੇ ਉਦੋਂ ਘਟਨਾਕ੍ਰਮ ਵਾਪਰਦਾ ਹੈ। ਅਸੀਂ ਉਸ ਦਿਨ ਵੀ ਇਸ ਗੱਲ ਨੂੰ ਉਜਾਗਰ ਕੀਤਾ ਸੀ, ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਸੀ ਤੇ ਅੱਜ ਵੀ ਮਤਲਬ ਇੱਕ ਪਾਸੇ ਇੰਟਰਨੈਸ਼ਨਲ ਕਮਿਊਨਿਟੀ ਦਾ ਦਬਾਅ ਆ ਜਾਂ ਉਹਨਾਂ ਦੀ ਗੱਲ ਭਾਰਤ ਵੱਲੋਂ ਨਹੀਂ ਮੰਨੀ ਗਈ ਤੇ ਇਹ ਮੰਦਭਾਗੀ ਘਟਨਾ ਜਾਂ ਮੰਦਭਾਗੀ ਜਿਹੜੀ ਜੰਗ ਹੈ
ਜੰਗ ਦੇ ਹਾਲਾਤ, ਜੰਗ ਦੇ ਬੱਦਲ ਉਹ ਇਸ ਵਕਤ ਸਾਡੇ ਸਿਰ ਦੇ ਉੱਤੇ ਮੰਡਰਾ ਰਹੇ ਆ। ਉੱਥੇ ਦੂਜੇ ਪਾਸੇ ਭਾਰਤ ਵੱਲੋਂ ਆਪਣੇ ਆਪ ਨੂੰ ਇਸ ਕਿਸਮ ਦਾ ਪ੍ਰੋਜੈਕਟ ਕਰਕੇ ਜਿਹੜਾ ਫਾਇਦਾ ਲੈਣ ਦੀ ਗੱਲ ਹੈ ਜਾਂ ਇੱਕ ਵੱਖਰੀ ਕਿਸਮ ਦੀ ਜਿਹੜੀ ਰਾਜਨੀਤੀ ਹੈ ਫੋਰਨ ਪਾਲਿਸੀ ਦੇ ਥੱਲੇ ਉਹ ਕੀਤੀ ਜਾ ਰਹੀ ਹੈ। ਸੋ ਜਦੋਂ ਇੰਟਰਨੈਸ਼ਨਲ ਸਿਨੈਰੀਓ ਨੂੰ ਦੇਖਦੇ ਹਾਂ ਅਸੀਂ ਤੇ ਕੀ ਨਜ਼ਰ ਆ ਰਿਹਾ ਭਾਰਤ ਦੇ ਪੱਖ ਤੋਂ ਵੀ ਤੇ ਜੋ ਅਮਰੀਕਾ ਚਾਹੁੰਦਾ ਆ ਭਾਰਤ ਕੋਲੋਂ ਉਸ ਪੱਖ ਤੋਂ ਵੀ, ਕਿਉਂਕਿ ਅਮਰੀਕਾ ਦੀ ਵੀ ਨੀਤੀ ਇਸ ਵਕਤ ਬਦਲੀ ਹੋਈ ਨਹੀਂ ਨਜ਼ਰ ਆ ਰਹੀ। ਜੋ ਪਹਿਲੀ ਐਡਮਿਨਿਸਟ੍ਰੇਸ਼ਨ ਦੀ ਸੀਗੀ ਕਿ ਅਸੀਂ ਭਾਰਤ ਨੂੰ ਖੜਾ ਕਰੀਏ ਚਾਈਨਾ ਦੇ ਬਰਖਲਾਫ ਤਾਂ ਕਿ ਅਸੀਂ ਉਸ ਖਿੱਤੇ ਦੇ ਵਿੱਚ ਆਪਣਾ ਐਲਾਏ ਜਿਹੜਾ ਆ ਉਹਨੂੰ ਖੜਾ ਕਰ ਸਕੀਏ, ਖੜਾ ਰੱਖ ਸਕੀਏ, ਉਹੀ ਨੀਤੀ ਇਸ ਵਕਤ ਟਰੰਪ ਐਡਮਿਨਿਸਟ੍ਰੇਸ਼ਨ ਦੀ ਵੀ ਨਜ਼ਰ ਆ ਰਹੀ ਹੈ। ਬਿਲਕੁਲ, ਦੇਖੋ ਅਮਰਵੀਰ ਸਿੰਘ ਜੀ, ਇਹਦੇ ਤੇ ਵੱਖੋ ਵੱਖ ਜਿਹੜੇ ਵਿਚਾਰ ਨੇ ਉਹ ਸਾਹਮਣੇ ਆ ਰਹੇ ਆ, ਪਰ ਜਿਹੜੀ ਸਟੇਟਮੈਂਟ ਆ ਮਤਲਬ ਚਾਈਨਾ ਦੀ ਵੀ ਸਾਹਮਣੇ ਆਈ ਆ ਤੇ ਅਮਰੀਕਾ ਦੀ ਵੀ। ਅਮਰੀਕਾ ਦੇ ਵੱਲੋਂ ਡੋਨਲਡ ਟਰੰਪ ਦੀ ਜਿਹੜੀ ਸਟੇਟਮੈਂਟ ਆ ਜਿਹਦੇ ਚ ਉਹਨਾਂ ਨੇ ਕਿਹਾ ਆ ਕਿ ਉਹ ਵਿਚੋਲਗੀ ਕਰਨ ਨੂੰ ਤਿਆਰ ਆ, ਤੇ ਉਹ ਉਹਦੇ ਚ ਕਹਿੰਦੇ ਆ, ਮੈਂ ਜ਼ਰੂਰ ਉਹ ਸਟੇਟਮੈਂਟ ਵੀ ਕੋਟ ਕਰਨੀ ਚਾਹੁੰਦਾ ਕਿ my position is I get along with both. I know both very well and I want to see them work it out. I want to see them stop and hopefully they can stop now. ਮਤਲਬ ਇਹ ਟਰੰਪ ਨੇ ਕਿਹਾ ਵੀ, ਉਹਨਾਂ ਨੇ ਨਾਲ ਅੱਗੇ ਕਿਹਾ ਵੀ the situation was so terrible. ਮਤਲਬ ਉਹਨਾਂ ਦੀ ਜਿਹੜੀ ਇਹ ਸਟੇਟਮੈਂਟ ਆ, ਤੁਸੀਂ ਉਹ ਤੋਂ ਇਹ ਗੱਲ ਸਮਝਣ ਦੀ, ਮਤਲਬ ਪਹਿਲੇ ਦਿਨ ਤੋਂ ਜਦੋਂ ਤੋਂ ਇਹ ਹੋਇਆ ਆ ਪਹਿਲਗਾਮ ਵਾਲੀ ਘਟਨਾ, ਅਮਰੀਕਾ ਜਿਹੜਾ ਆ ਉਹਦੀ ਅਪਰੋਚ ਇਹੀ ਰਹੀ ਆ ਕਿ ਉਹ ਜਿਵੇਂ ਇਹ ਇਸ਼ਾਰਾ ਸੀ ਕਿ ਉਹ ਨਹੀਂ ਚਾਹੁੰਦਾ ਸੀ ਕਿ ਜਿਹੜਾ ਭਾਰਤ ਤੇ ਪਾਕਿਸਤਾਨ ਦਾ ਟਕਰਾਅ ਆ ਇਸ ਸਮੇਂ ਇਸ ਖਿੱਤੇ ਦੇ ਵਿੱਚ ਹੋਵੇ। ਤੇ ਉਹਦੇ ਚ ਅੱਗੇ ਉਹ ਕਹਿੰਦੇ ਆ ਕਿ they have gone tit for tat, ਵੀ ਹੁਣ ਦੋਨਾਂ ਨੇ, ਇੱਕ ਨੇ ਮਿਸਾਈਲਾਂ ਸੁੱਟ ਲਈਆਂ, ਇੱਕ ਨੇ ਜਹਾਜ਼ ਸੁੱਟ ਲਏ। So hopefully they can stop now. But I know both. We get along with both countries very well, good relationships with both, and I want to see it stop. And if I can do anything to help, I will be there. ਤਾਂ ਮਤਲਬ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਡੋਨਲਡ ਟਰੰਪ ਦੀ ਜਿਹੜੀ ਟੋਨ ਆ ਉਹ ਤੁਹਾਨੂੰ ਬਦਲੀ ਹੋਈ ਲੱਗਣੀ ਹੈ ਇਸ ਸਟੇਟਮੈਂਟ ਦੇ ਵਿੱਚ। ਤਾਂ ਉਹ ਹੁਣ ਕਿਉਂਕਿ ਅਮਰੀਕਾ ਜਿਹੜਾ ਆ ਉਹਦੀ ਜਿਹੜੀ ਸਾਊਥ ਏਸ਼ੀਆ ਦੀ ਸਾਰੀ ਉਹਦੀ ਪਾਲਿਸੀ ਆ, ਉਹਦੇ ਵਿੱਚ ਜਿਹੜੀ ਇਹ ਟਕਰਾਅ ਆ ਜਿਹੜਾ ਇਹ ਇੱਕ ਗੜਬੜ ਬਣ ਸਕਦਾ ਤੇ ਜੋ ਮੇਰਾ ਅੰਦਾਜ਼ਾ ਆ ਵੀ ਉਹਦੇ ਵਿੱਚ, ਕਿਉਂਕਿ ਉਹਦਾ ਜਿਹੜਾ ਸਾਰਾ ਫੋਕਸ ਆ ਉਹ ਹੈਗਾ ਸੀ ਚਾਈਨਾ ਦੇ ਉੱਤੇ। ਤਾਂ ਮਨਜੀਤ ਸਿੰਘ ਜੀ, ਵੈਸੇ ਤਾਂ ਇਹ ਗੱਲ ਮਤਲਬ ਕਈ ਵਾਰ ਹੁੰਦਾ ਕਿ ਤੁਹਾਡੀ ਗੱਲ ਵੱਡੀ ਹੋ ਜਾਂਦੀ ਆ, ਪਰ ਅੱਜ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਅਮਰੀਕਾ ਦੇ, ਉਹਨਾਂ ਦੀ ਜਿਹੜੀ ਸਟੇਟਮੈਂਟ ਆ ਉਹ ਇੱਕ ਬੜੀ ਅਹਿਮ ਸਟੇਟਮੈਂਟ ਉਹਨਾਂ ਨੇ ਦਿੱਤੀ ਆ। ਆਈ ਥਿੰਕ ਮਿਸ਼ੀਗਨ ਸਿਕਿਉਰਿਟੀ ਸੈਂਟਰ ਜਾਂ ਇਸ ਨਾਂ ਦੀ ਸੰਸਥਾ ਆ, ਉਹਦੇ ਨਾਲ ਗੱਲਬਾਤ ਕਰਦੇ ਆ ਜੀ। ਉਹਦੇ ਚ ਉਹ ਕਹਿੰਦੇ ਆ ਕਿ ਮਿਊਨਿਚ ਸਿਕਿਉਰਿਟੀ ਸੈਂਟਰ ਆ, ਮੈਂ ਇੱਥੇ ਸ਼ਾਇਦ ਗਲਤ ਹੋ ਰਿਹਾ ਪਰ ਮਿਊਨਿਚ ਸਿਕਿਉਰਿਟੀ ਸੈਂਟਰ ਆ, ਉਹਦੇ ਚ ਉਹਨਾਂ ਨੇ ਗੱਲ ਕੀਤੀ ਆ ਕਿ ਜਿਹੜੀ ਉਹ ਕਹਿੰਦੇ ਯੂਰਪ ਤੇ ਜਿਹੜਾ ਅਮਰੀਕਾ ਦਾ ਰਿਲੇਸ਼ਨ ਆ ਉਹਦੇ ਤੇ ਬੋਲ ਰਹੇ ਸੀ। ਤਾਂ ਉਹਦੇ ਤੇ ਉਹ ਗੱਲ ਕਰਦੇ ਆ ਵੀ ਜਿਹੜੀ ਯੂਰੋਪੀਅਨ ਸਿਵਲਾਈਜੇਸ਼ਨ ਆ ਤੇ ਅਮਰੀਕਨ ਸਿਵਲਾਈਜੇਸ਼ਨ ਆ ਇਹ ਨੈਚੁਰਲ ਅਲਾਈ ਆ, ਵੀ ਜਿਹੜਾ ਮਤਲਬ ਇਹਨਾਂ ਦੀ ਜਿਹੜੀ ਅਲਾਇੰਸ ਆ ਉਹਦੇ ਚ ਉਹਨਾਂ ਨੇ ਫਿਰ ਇਸ਼ਾਰਾ ਕੀਤਾ ਵੀ ਜਿਹੜੀ ਪ੍ਰੋਬਲਮ ਆ ਉਹ ਕਹਿੰਦੇ ਸਿਰਫ ਇਸ ਗੱਲ ਦੀ ਆ ਵੀ ਜਿਹੜਾ ਯੂਰਪ ਆ ਉਹਨੇ ਜਿਹੜਾ ਸਿਕਿਉਰਿਟੀ ਆ ਉਹਨੂੰ ਫੋਰ ਗ੍ਰਾਂਟਿਡ ਲੈ ਲਿਆ ਸੀ ਕਿ ਅਮਰੀਕਾ ਦੇ ਹਵਾਲੇ ਆ। ਤੇ ਉਹ ਕਹਿੰਦੇ ਪ੍ਰੋਬਲਮ ਇਸ ਗੱਲ ਦੀ ਕਿ ਯੂਰਪ ਜਿਹੜਾ ਆ ਉਹ ਜਿਹੜਾ ਆਪਣਾ ਬਣਦਾ ਹਿੱਸਾ ਆ ਸਿਕਿਉਰਿਟੀ ਮੇਜਰਸ ਦੇ ਵਿੱਚ ਉਹ ਨਹੀਂ ਪਾ ਰਿਹਾ। ਤੇ ਉਹ ਕਹਿੰਦੇ ਵੀ ਜਿਹੜੇ ਅਗਲੇ 20 ਸਾਲ ਨੇ ਉਹ 20 ਸਾਲ ਇਹੋ ਜਿਹੇ ਆ ਵੀ ਜਿਹੜਾ ਜੋ ਪਿਛਲੇ 20 ਸਾਲਾਂ 'ਚ ਚੱਲਦਾ ਰਿਹਾ ਵੀ ਸਿਕਿਉਰਿਟੀ ਦੇ ਉੱਤੇ ਯੂਰਪ ਨੇ ਖਰਚਾ ਨਹੀਂ ਕੀਤਾ, ਵੀ ਹੁਣ ਇਸ ਤਰੀਕੇ ਦੇ ਨਾਲ ਨਹੀਂ ਚੱਲਿਆ ਜਾ ਸਕਦਾ, ਵੀ ਜਿਹੜੇ ਚੈਲੰਜਸ ਆ ਉਹ ਬਹੁਤ ਵੱਡੇ ਆ ਰਹੇ ਆ। ਤਾਂ ਇਸ ਕਰਕੇ ਜਿਹੜੀਆਂ ਇਹ ਜਿਹੜਾ ਰਿਲੇਸ਼ਨ ਆ ਉਹਨੂੰ ਰੀਡਿਫਾਈਨ ਸਾਨੂੰ ਕਰਨਾ ਚਾਹੀਦਾ। ਤਾਂ ਉਹਨਾਂ ਦੀ ਗੱਲਬਾਤ ਤੋਂ ਇਹ ਸਪਸ਼ਟ ਹੋ ਰਿਹਾ ਸੀ ਕਿ ਜਿਹੜਾ ਉਹ ਕਹਿ ਰਹੇ ਸੀ ਕਿ ਜਿਹੜਾ ਜਿਸ ਸਾਨੂੰ ਟਕਰਾਅ ਦਿਖ ਰਿਹਾ ਯੂਰਪ ਦਾ ਤੇ ਅਮਰੀਕਾ ਦਾ, ਇਹ ਟਕਰਾਅ ਜਿਹੜਾ ਆ ਉਹ ਕੋਈ ਮਤਲਬ ਉਹ ਵੀ ਉਹ ਇਹ ਨਹੀਂ ਸਮਝਦੇ ਕਿ ਟਕਰਾਅ ਸਦੀਵੀ ਆ, ਉਹ ਸਿਰਫ ਇਸ ਗੱਲ ਦੇ ਉੱਤੇ ਟਕਰਾਅ ਆ ਕਿ ਉਹ ਚਾਹੁੰਦੇ ਆ ਕਿ ਜਿਹੜਾ ਉਹ ਅਸੀਂ ਜਾਣਦੇ ਹਾਂ ਪਿਛਲੇ ਲੰਬੇ ਸਮੇਂ ਤੋਂ ਅਮਰੀਕਾ ਇਹ ਗੱਲ ਕਹਿ ਰਿਹਾ ਕਿ ਨਾਟੋ ਦੇ ਵਿੱਚ ਜਿਹੜੀ ਆ ਯੂਰੋਪੀਅਨ ਕੰਟਰੀਜ਼ ਆ ਉਹ ਆਪਣਾ ਉਹਨਾਂ ਬਣਦਾ ਹਿੱਸਾ ਨਹੀਂ ਪਾ ਰਹੀ। ਇਹੀ ਇੱਕ ਵੱਡੀ ਵਜ੍ਹਾ ਕੈਨੇਡਾ ਦੇ ਨਾਲ ਟਕਰਾਅ ਦੀ ਵੀ ਆ ਅਮਰੀਕਾ ਦੀ। ਪਰ ਉਹਨਾਂ ਨੇ ਕਿਹਾ ਵੀ ਸਾਡੀ ਸਿਵਲਾਈਜੇਸ਼ਨ ਇੱਕ ਆ ਤੇ ਅਸੀਂ ਮਤਲਬ ਇਹ ਨਹੀਂ ਹੋ ਸਕਦਾ ਵੀ ਜਦੋਂ ਅਲਾਇੰਸਿਸ ਦੀ ਗੱਲ ਆਵੇ ਤਾਂ ਅਸੀਂ ਇੱਕ ਦੂਜੇ ਦੇ ਖਿਲਾਫ ਖੜੇ ਹੋਈਏ। ਇੱਕ ਤਾਂ ਮਤਲਬ ਇਹ ਸਟੇਟਮੈਂਟ ਜਿਹੜੀ ਆ ਅਹਿਮ ਆ। ਦੂਜੇ ਪਾਸੇ ਮਤਲਬ
ਜਦੋਂ ਸਿਵਲਾਈਜੇਸ਼ਨ ਦੀ ਗੱਲ ਕਰਦੇ ਆ ਤਾਂ ਸੈਮੂਅਲ ਪੀ ਹੰਟਿੰਗਟਨ ਨੇ 1996 ਦੇ ਵਿੱਚ ਜਿਹੜੀ ਕਿਤਾਬ ਲਿਖੀ ਕਲੈਸ਼ ਆਫ ਸਿਵਲਾਈਜੇਸ਼ਨਸ, ਉਹ ਕਿਤਾਬ ਜਿਹੜੀ ਆ ਉਹ ਬੜੀ ਅਹਿਮ ਆ, ਉਹ ਪੜ੍ਹਨ ਵਾਲੀ ਆ। ਤੇ ਅੱਜ ਜੋ ਦੁਨੀਆ 'ਚ ਵਾਪਰ ਰਿਹਾ, ਉਹ ਜਿਹੜੇ ਬੰਦੇ ਨੇ ਉਸ ਕਿਤਾਬ ਨੂੰ ਪੜ੍ਹਿਆ ਤਾਂ ਉਹਨੂੰ ਉਹਦੇ ਚੋਂ ਇਨਸਾਈਟਸ ਜਿਹੜੇ ਆ ਉਹ ਕਾਫੀ ਸਟਰੋਂਗ ਮਿਲਦੇ ਆ। ਤੇ ਮਤਲਬ ਉਹ ਕਿਤਾਬ ਜਿਹੜੀ ਆ ਉਹ ਸਪਸ਼ਟ ਕਰਦੀ ਆ ਵੀ ਜਿਹੜਾ ਭਵਿੱਖ ਦਾ ਟਕਰਾਅ ਆ, ਉਹ ਟਕਰਾਅ ਹੋਣਾ ਆ ਚੀਨ ਤੇ ਅਮਰੀਕਾ ਦੇ ਦਰਮਿਆਨ। ਵੀ ਉਸ ਟਕਰਾਅ ਦੀ ਅਗਵਾਈ ਜਿਹੜੀ ਆ ਵਿਸ਼ਵ ਵਿਆਪੀ ਟਕਰਾਅ ਦੀ, ਉਹ ਚਾਈਨਾ ਨੇ ਤੇ ਅਮਰੀਕਾ ਨੇ ਕਰਨੀ ਆ। ਤੇ ਇਹਨਾਂ ਦਾ ਜਿਹੜਾ ਟਕਰਾਅ ਹੈ ਸਿਵਲਾਈਜੇਸ਼ਨਲ ਟਕਰਾਅ ਆ, ਵੀ ਜਿਹੜੀ ਚਾਈਨੀਜ਼ ਸਿਵਲਾਈਜੇਸ਼ਨ ਆ ਤੇ ਅਮਰੀਕਨ ਸਿਵਲਾਈਜੇਸ਼ਨ ਆ। ਬੇਸਿਕਲੀ ਅਮਰੀਕਨ ਸਿਵਲਾਈਜੇਸ਼ਨ ਅਮਰੀਕਾ ਰਿਪਰੈਜ਼ੈਂਟ ਕਰਦਾ ਵੈਸਟਰਨ ਸਿਵਲਾਈਜੇਸ਼ਨ। ਤੇ ਫਿਰ ਅੱਗੇ ਉਹਦੇ ਚ ਕਹਿੰਦਾ ਕਿ ਜਿਹੜੀਆਂ ਧਿਰਾਂ ਬਣ ਗਈਆਂ, ਉਹਦੇ ਚ ਜਿਹੜਾ ਇਸਲਾਮਿਕ ਵਰਲਡ ਆ ਉਹ ਚਾਈਨਾ ਦੇ ਨਾਲ ਅਲਾਈ ਹੋਊਗਾ। ਤੇ ਜਿਹੜਾ ਮਤਲਬ ਜਿੱਥੇ ਉਹ ਇੰਡੀਆ ਦੀ ਗੱਲ ਕਰਦਾ, ਜਿਹੜੀ ਹਿੰਦੂ ਸਿਵਲਾਈਜੇਸ਼ਨ ਆ, ਉਹ ਕਹਿੰਦਾ ਵੀ ਇਹ ਵੈਸਟਰਨ ਕੰਟਰੀਜ਼ ਦੇ ਨਾਲ ਅਲਾਈ ਹੋਊਗੀ। ਹੁਣ ਮਤਲਬ ਉਹ ਇੱਕ ਕਿਤਾਬ ਦਾ ਤੁਸੀਂ ਹਾਈਪੋਥੇਸਿਸ ਆ ਉਸ ਕਿਤਾਬ ਦਾ, ਪਰ ਅੱਜ ਦੇ ਹਾਲਾਤ ਬਣ ਰਹੇ ਆ ਉਹਦੇ ਚ ਮਤਲਬ ਜੇ ਤੁਸੀਂ ਕਹਿਣਾ ਹੋਵੇ ਜੇ ਤਾਂ ਇਹੋ ਜਿਹਾ ਹੀ ਟਕਰਾਅ ਹੋਵੇ ਤਾਂ ਉਹ ਬਹੁਤ ਖਤਰਨਾਕ ਟਕਰਾਅ ਆ। ਪਰ ਜੇ ਅਮਰੀਕਾ ਨੇ ਚਾਈਨਾ ਨੂੰ ਬਿਨਾਂ ਉਸ ਖਤਰਨਾਕ ਟਕਰਾਅ ਤੋਂ ਦੱਬਣਾ ਆ ਤਾਂ ਅਮਰੀਕਾ ਕਦੇ ਨਹੀਂ ਇਹ ਚਾਹੂਗਾ ਕਿ ਜਿਹੜਾ ਪਾਕਿਸਤਾਨ, ਜਿਹਦੇ ਚ ਕਾਫੀ ਇਨਵੈਸਟ ਵੀ ਕੀਤਾ ਅਮਰੀਕਾ ਨੇ ਪਿਛਲੇ ਲੰਮੇ ਸਮੇਂ ਤੋਂ, ਤੇ ਇੱਕ ਕਾਫੀ ਸਟਰੋਂਗ ਹੋਲਡ ਵੀ ਆ ਪਾਕਿਸਤਾਨ ਦੀ ਡੀਪ ਸਟੇਟ ਦੇ ਵਿੱਚ ਅਮਰੀਕਾ ਦਾ, ਵੀ ਉਹ ਇਸ ਹੱਦ ਤੱਕ ਚਲਿਆ ਜਾਵੇ ਕਿ ਚਾਈਨਾ ਨੂੰ ਟੋਟਲ ਫੁੱਲ ਫਲਾਈਡ ਜਿਹੜੇ ਇਨਰੋਡਸ ਆ ਉਹ ਪਾਕਿਸਤਾਨ ਦੇ ਵਿੱਚ ਮਿਲ ਜਾਣ ਤੇ ਅਮਰੀਕਾ ਦਾ ਪ੍ਰਭਾਵ ਉੱਥੋਂ ਖਤਮ ਹੋ ਜਾਏ। ਉਹਦੇ ਪਿੱਛੇ ਕਾਰਨ ਅਮਰਵੀਰ ਸਿੰਘ ਜੀ ਇਹ ਵੀ ਇਕੱਲਾ ਇਹ ਨਹੀਂ ਕਿ ਪਾਕਿਸਤਾਨ ਇੱਕ ਛੋਟਾ ਮੁਲਕ ਹੈ, ਜਿਹੜੀ ਉਹਦੀ ਜਿਓਗ੍ਰਾਫੀਕਲ ਲੋਕੇਸ਼ਨ ਆ ਉਹ ਵੀ ਬੜੀ ਇੰਪੋਰਟੈਂਟ ਆ। ਤਾਂ ਉਹਦੀ ਇੰਪੋਰਟੈਂਸ ਦੇ ਚੱਲਦਿਆਂ ਵੀ ਮਤਲਬ ਅਮਰੀਕਾ ਜਿਹੜਾ ਆ ਉਹ ਇਸ ਚੀਜ਼ ਨਹੀਂ ਚਾਹੂਗਾ। ਤਾਂ ਇੰਡੀਆ ਦਾ ਆਲਰੇਡੀ ਜਿਹੜਾ ਚਾਈਨਾ ਦੇ ਨਾਲ ਅਸੀਂ ਜਾਣਦੇ ਹਾਂ ਕਿ ਜਿਹੜਾ ਬਾਰਡਰ ਦੇ ਉੱਤੇ ਜਿਹੜਾ ਕਲੈਸ਼ ਆ, ਟਕਰਾਅ ਉਹ ਹੈਗਾ। ਤੇ ਅਮਰੀਕਾ ਦਾ ਚਾਈਨਾ ਦੇ ਖਿਲਾਫ ਸਭ ਤੋਂ ਵੱਡਾ ਜਿਹੜਾ ਅਲਾਈ ਮੰਨਿਆ ਜਾ ਰਿਹਾ, ਵੀ ਅਮਰੀਕਾ ਜੇ ਇੰਡੀਆ ਦੇ ਖਿਲਾਫ ਇੰਨਾ ਜ਼ਿਆਦਾ ਲੀਨੀਅੰਟ ਨਜ਼ਰ ਆ ਰਿਹਾ ਇੰਨਾ ਕੁਛ ਹੋਣ ਦੇ ਬਾਵਜੂਦ, ਤਾਂ ਉਹਦੇ ਪਿੱਛੇ ਸਭ ਤੋਂ ਵੱਡਾ ਫੈਕਟਰ ਚਾਈਨੀਜ਼ ਫੈਕਟਰ ਨਹੀਂ ਮੰਨਿਆ ਜਾ ਰਿਹਾ। ਤਾਂ ਮਤਲਬ ਜਿਹੜਾ ਇਹ ਟਕਰਾਅ ਆ, ਇਹਦੇ ਵਿੱਚ ਜਿਹੜੀਆਂ ਇਹ ਉਲਝਣਾਂ ਨੇ, ਤਾਂ ਇਹਨਾਂ ਉਲਝਣਾਂ ਨੂੰ ਵੀ ਅਸੀਂ ਮਤਲਬ ਸਾਨੂੰ ਸਮਝਣਾ ਚਾਹੀਦਾ ਆ ਵੀ ਜੇ ਤੋਂ ਇਹ ਕਿਹਾ ਜਾ ਰਿਹਾ ਕਿ ਜੇ ਇਹ ਟਕਰਾਅ ਇੱਥੋਂ ਵੱਧਦਾ ਆ ਇਹਨਾਂ ਦੋਵੇਂ ਮੁਲਕਾਂ ਦਾ, ਤਾਂ ਇਹ ਟਕਰਾਅ ਜਿਹੜਾ ਆ, ਜਿਹੜੀ ਉਹ ਕਲੈਸ਼ ਆਫ ਸਿਵਲਾਈਜੇਸ਼ਨਸ ਵਾਲੀ ਗੱਲ ਆ, ਉਹਦੇ ਵਿੱਚ ਇੱਕ ਬਹੁਤ ਵੱਡਾ ਈਵੈਂਟ ਬਣ ਸਕਦਾ ਆ ਭਾਰਤ ਤੇ ਪਾਕਿਸਤਾਨ ਦਾ ਟਕਰਾਅ। ਤੇ ਇਸੇ ਕਰਕੇ UN ਚੀਫ ਦੀ ਸਟੇਟਮੈਂਟ ਦੇਖੋ ਤਾਂ ਹੋਰ ਦੇਖੋ ਵੀ ਫਿਰ ਇਹ ਟਕਰਾਅ ਦੇ ਵਿੱਚ ਜਿਹੜਾ ਮਤਲਬ ਇਹਨੂੰ ਕੰਟਰੋਲ ਕਰਨਾ ਜਿਹੜਾ ਆ ਉਹ ਕਿਸੇ ਲਈ ਵੀ ਔਖਾ ਹੋ ਜਾਣਾ ਹੈ। ਤਾਂ ਇਸ ਕਰਕੇ ਮਤਲਬ ਜਿਹੜੀ ਸਿੱਖਾਂ ਦੇ ਹਵਾਲੇ ਨਾਲ ਇਹ ਗੱਲ ਆ ਵੀ ਸਿੱਖ ਜਿਹੜੇ ਆ ਉਹਨਾਂ ਨੂੰ ਇਹ ਦੇਖੋ, ਰਿਸਕ ਤਾਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੁੰਦਾ ਆ। ਤੁਸੀਂ ਸੜਕ ਦੇ ਉੱਤੇ ਗੱਡੀ ਚਲਾਉਣੇ, ਉੱਥੇ ਵੀ ਰਿਸਕ ਆ। ਤੁਸੀਂ ਆਪਣੇ ਕੰਮ ਤੇ ਜਾਂਦੇ, ਉੱਥੇ ਵੀ ਰਿਸਕ ਆ। ਪਰ ਮਸਲਾ ਇਹ ਹੁੰਦਾ ਵੀ ਤੁਸੀਂ ਰਿਸਕ ਲੈ ਕਾਹਦੇ ਲਈ ਰਹੇ ਹੋ। ਤਾਂ ਇਸ ਟਾਈਮ ਜਿਹੜਾ ਸਿੱਖਾਂ ਨੂੰ ਇਹ ਸਪਸ਼ਟ ਹੋਣਾ ਚਾਹੀਦਾ ਵੀ ਜਿਹੜੇ ਹਾਲਾਤ ਬਣ ਰਹੇ ਆ ਉਹਦੇ 'ਚ ਤੁਹਾਡੀ ਜਾਨ ਤਾਂ ਦਾਅ ਤੇ ਲੱਗੀ ਆ। ਤੁਸੀਂ ਘਰੇ ਬੈਠਿਆਂ ਨੇ ਮਰਨਾ ਆ, ਜਾਂ ਤੁਸੀਂ ਆਪਣੇ ਕੋਈ ਹੱਕ ਲੈਣ ਦੇ ਲਈ ਆਪਣੀ ਆਵਾਜ਼ ਜਿਹੜੀ ਹੈ ਇਹ ਸਾਰੇ ਰੋਲੇ ਦੇ ਵਿੱਚ ਉਹਦੀ ਸੁਣਵਾਈ ਕਰਾਉਣ ਦੇ ਲਈ, ਆਪਣੀ ਆਇਡੈਂਟੀਟੀ ਨੂੰ ਕਾਇਮ ਕਰਨ ਦੇ ਲਈ ਤੁਸੀਂ ਉਹਦੇ ਲਈ ਜਿਹੜਾ ਆਪਣਾ ਰਿਸਕ ਜਿਹੜਾ ਆਪਣੀ ਜਾਨ ਦਾ ਰਿਸਕ ਲੈਣਾ ਆ, ਤਾਂ ਮਤਲਬ ਬਚਿਆ ਨਹੀਂ ਜਾ ਸਕਦਾ। ਸਿੱਖਾਂ ਨੂੰ ਇਹ ਸਮਝਣਾ ਚਾਹੀਦਾ। ਪਰ ਇਹ ਆ ਵੀ ਸਿੱਖ ਨੀਤੀ ਬਣਾਉਣ, ਸਿੱਖ ਸਮਝਣ, ਇਹ ਬੜਾ ਗੰਭੀਰ ਸਮਾਂ ਆ। ਤੇ ਇੰਡੀਅਨ ਐਸਟੈਬਲਿਸ਼ਮੈਂਟ ਦੇ ਵਿੱਚ ਨੌਕਰੀਆਂ ਕਰਦੇ ਜਿਹੜੇ ਸਿੱਖ ਆ ਉਹ ਵੀ ਇਸ ਗੱਲ ਨੂੰ ਸਮਝਣ ਕਿ ਇਹ ਸਮਾਂ ਆ ਵੀ ਜਦੋਂ ਤੁਸੀਂ ਆਪਣੀ ਕੌਮ ਦਾ ਜਿਹੜਾ ਭਵਿੱਖ ਆ ਉਹਨੂੰ ਰੋਸ਼ਨ ਕਰ ਸਕਦੇ ਹੋ। ਇਹ ਤੁਸੀਂ ਆਪਣੀਆਂ ਜ਼ਮੀਰਾਂ ਦੀ ਆਵਾਜ਼ ਸੁਣੋ, ਇੱਕ ਨੌਕਰ ਵਾਂਗ ਨਹੀਂ, ਮਤਲਬ ਇੱਕ ਕੌਮੀ ਹਿੱਸੇ ਵਾਂਗ ਜਿਹੜਾ ਆ ਤੁਹਾਨੂੰ ਇਸ ਟਾਈਮ ਵਿਹਾਰ ਕਰਨਾ ਚਾਹੀਦਾ। ਭਾਵੇਂ ਇੰਡੀਆ ਦੀ ਕਿਸੇ ਵੀ ਸਰਵਿਸ ਦੇ ਵਿੱਚ ਬੰਦਾ ਕੰਮ ਕਰ ਰਿਹਾ ਹੋਵੇ, ਤਾਂ ਹੀ ਕੋਈ ਇਹੋ ਜਿਹੇ ਹਾਲਾਤ ਬਣ ਸਕਦੇ ਆ ਕਿ ਇੰਡੀਆ ਵੀ ਤੁਹਾਡੀ ਗੱਲ ਸੁਣੂਗਾ, ਪਾਕਿਸਤਾਨ ਵੀ ਤੁਹਾਡੀ ਗੱਲ ਸੁਣੂਗਾ, ਦੁਨੀਆ ਦੀ ਹਰ ਤਾਕਤ ਤੁਹਾਡੀ ਗੱਲ ਸੁਣੂਗੀ। ਕਿਉਂਕਿ ਇਸ ਖਿੱਤੇ ਦੇ ਵਿੱਚ ਜੇ ਸਿੱਖ ਆਪਣੀ ਕੌਮੀ ਚੇਤਨਾ ਨੂੰ ਜਗਾ ਲੈਣ ਤਾਂ ਸਿੱਖਾਂ ਦੀ ਮਰਜ਼ੀ ਤੋਂ ਬਿਨਾਂ ਇਸ ਖਿੱਤੇ ਦੇ ਵਿੱਚ ਕੋਈ ਵੀ ਤਬਦੀਲੀ, ਕੋਈ ਵੀ ਮਤਲਬ ਤੁਸੀਂ ਕਹਿ ਸਕਦੇ ਵੀ ਪੱਤਾ ਨਹੀਂ ਹਿੱਲ ਸਕਦਾ ਇਸ ਖਿੱਤੇ ਦੇ ਵਿੱਚ। ਕਿਉਂਕਿ ਜਿਹੜੀ ਮਿਸਾਈਲਾਂ ਦੀ ਜਾਂ ਅਮਰਵੀਰ ਸਿੰਘ ਜੀ ਇਹ ਜੰਗ ਹੋਣੀ ਹੁੰਦੀ ਆ, ਇਹ ਸ਼ੁਰੂਆਤ ਦੇ ਵਿੱਚ ਹੀ ਹੁੰਦੀ ਆ, ਪਰ ਜਿਹੜੀ ਕਲਮੀਨੇਸ਼ਨ ਆ ਕਿਸੇ ਵੀ ਜੰਗ ਦੀ ਉਹ ਗਰਾਊਂਡ ਦੇ ਉੱਤੇ ਹੋਣੀ ਹੁੰਦੀ ਆ। ਤੇ ਉਹ ਗਰਾਊਂਡ ਦੇ ਵਿੱਚ ਮਤਲਬ ਤੁਹਾਨੂੰ ਫਿਰ ਉਹ ਲੋਕ ਹੀ ਉਸ ਜੰਗ ਨੂੰ ਲੜਦੇ ਆ, ਭਾਵੇਂ ਜਿੰਨੀ ਮਰਜ਼ੀ ਟੈਕਨੋਲੋਜੀ ਆ ਗਈ ਆ, ਜੋ ਮਰਜ਼ੀ ਆ ਗਿਆ। ਜ਼ਮੀਨ ਦੇ ਉੱਤੇ ਕਬਜ਼ਾ ਜਹਾਜ਼ਾਂ ਨੇ ਨਹੀਂ ਕਰਨਾ, ਉਹ ਲੋਕਾਂ ਨੇ ਹੀ ਕਰਨਾ ਹੁੰਦਾ ਹੈ। ਤਾਂ ਇਸ ਕਰਕੇ ਸਿੱਖਾਂ ਨੂੰ ਆਪਣੀ ਇਸ ਟਾਈਮ ਆਪਣੀ ਥਾਂ ਦੀ ਇੰਪੋਰਟੈਂਸ, ਆਪਣੀਆਂ ਸਿਚੁਏਸ਼ਨਸ, ਹਰ ਇੱਕ ਚੀਜ਼ ਨੂੰ ਸਮਝਣਾ ਚਾਹੀਦਾ
ਤੇ ਜਿਹੜਾ ਇੱਕ ਕੈਲਕੂਲੇਟਡ ਰਿਸਕ ਆ, ਮੈਨੂੰ ਲੱਗਦਾ ਉਹਦੇ ਲਈ ਜਿਹੜਾ ਸਿੱਖ ਆ ਉਹਨਾਂ ਨੂੰ ਆਪਣੇ ਮਨਾਂ ਨੂੰ ਇਸ ਟਾਈਮ ਤਿਆਰ ਕਰ ਲੈਣਾ ਚਾਹੀਦਾ ਹੈ। ਜੀ ਸੁਖਵਿੰਦਰ ਸਿੰਘ ਜੀ, ਬਿਲਕੁਲ ਜਿਹੜੀ ਜਿਵੇਂ ਤੁਸੀਂ ਗੱਲ ਕੀਤੀ ਹੈ ਬੀਤੇ ਉਹਦੇ ਵਿੱਚ ਕਿ ਭਾਈ ਜਿਹੜੀ ਕੌਮੀਅਤ ਦੀ ਗੱਲ ਹੈਗੀ ਹੈ, ਸਿੱਖਾਂ ਦੀ ਇੱਕ ਨੈਸ਼ਨਲਿਜ਼ਮ ਦੀ ਭਾਵਨਾ ਹੈਗੀ ਹੈ, ਉਹਦੇ ਵਿੱਚ ਆਪਣੇ ਆਪ ਨੂੰ ਇਮਰਸ ਕਰਨ ਦੀ ਲੋੜ ਹੈਗੀ ਹੈ, ਜਾਂ ਸਿੱਖ ਨੈਰੇਟਿਵ ਤੋਂ, ਸਿੱਖ ਪੱਖ ਤੋਂ ਗੱਲਾਂ ਨੂੰ ਸਮਝਣ ਦੀ ਲੋੜ ਹੈ, ਤਾਂ ਕਿ ਜੇ ਤੁਸੀਂ ਉਸ ਥਾਟ ਦੇ ਨਾਲ ਅਲਾਈਨ ਕਰਦੇ ਹੋ ਫਿਰ ਤੁਹਾਨੂੰ ਸਮਝ ਆਉਂਦੀ ਹੈ ਵੀ ਭਾਈ ਤੁਹਾਨੂੰ ਕਿਵੇਂ ਵਰਤਿਆ ਜਾ ਰਿਹਾ ਹੈ, ਵਰਗਲਾਇਆ ਜਾ ਰਿਹਾ ਹੈ, ਤੇ ਕਿਵੇਂ ਤੁਹਾਡੇ ਤੇ ਜਿਹੜਾ ਆ ਉਹ ਨਿਸ਼ਾਨਾ ਸਾਧ ਕੇ ਤੁਹਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਜਾਂ ਤੁਹਾਨੂੰ ਡਿਮੋਲਿਸ਼ ਤੱਕ ਕਰਨ ਦੀਆਂ ਜਿਹੜੀਆਂ ਤੁਹਾਨੂੰ ਤਰਕੀਬਾਂ ਨੇ ਉਹ ਕੱਢੀਆਂ ਜਾ ਰਹੀਆਂ ਨੇ, ਜਿਨ੍ਹਾਂ ਦਾ ਅਸੀਂ ਜ਼ਿਕਰ ਕਰਦੇ ਹਾਂ। ਸੋ ਅੱਜ ਦੀਆਂ ਜਿਹੜੀਆਂ ਦੋ ਅਹਿਮ ਘਟਨਾਵਾਂ ਜਿਨ੍ਹਾਂ ਦਾ ਅਸੀਂ ਜ਼ਿਕਰ ਵੀ ਕੀਤਾ, ਹੁਣ ਕਸ਼ਮੀਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਉੱਤੇ ਹਮਲੇ ਦੀ ਖਬਰ ਨੂੰ ਕਿੰਨਾ ਵਧਾ ਚੜਾ ਕੇ ਪੇਸ਼ ਕੀਤਾ ਗਿਆ, ਇਹ ਇੱਕ ਉਹਦੀ ਐਗਜ਼ਾਮਪਲ ਹੈਗੀ ਹੈ ਵੀ ਸਿੱਖਾਂ ਨੂੰ ਪਾਕਿਸਤਾਨ ਦੇ ਖਿਲਾਫ ਕੀਤਾ ਜਾਵੇ, ਜਾਂ ਸਿੱਖਾਂ ਦਾ ਜਿਹੜਾ ਇੱਕ ਉਧਰਲੀ ਧਰਤੀ ਦੇ ਨਾਲ, ਲਹਿੰਦੇ ਪੰਜਾਬ ਦੇ ਨਾਲ ਰਿਸ਼ਤਾ ਆ, ਉਹਦੇ ਵਿੱਚ ਜਿਹੜੀ ਹੈ ਤੇੜ ਪਾਈ ਜਾਵੇ। ਇਹ ਸਾਨੂੰ ਸਿੱਧਾ ਸਿੱਧਾ ਨਜ਼ਰ ਆ ਰਿਹਾ। ਦੂਜੀ ਗੱਲ, ਜਿਵੇਂ ਅਸੀਂ ਬਿਗਨਿੰਗ ਦੇ ਵਿੱਚ ਜ਼ਿਕਰ ਕੀਤਾ, ਦਰਬਾਰ ਸਾਹਿਬ ਦੇ ਵਿੱਚ ਅੱਜ ਬਲੈਕ ਆਊਟ ਕਰਨ ਦਾ, ਜਾਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ 2 ਵਾਰੀ ਬਲੈਕ ਆਊਟ ਹੋਣ ਦਾ, ਸੋ ਉਹ ਜਿਹੜੀਆਂ ਖਬਰਾਂ ਨੇ ਉਹ ਕਿਤੇ ਨਾ ਕਿਤੇ ਇੱਕ ਡਰ ਸਹਿਮ ਦਾ ਮਾਹੌਲ ਪੈਦਾ ਕਰ ਰਹੀਆਂ ਨੇ ਪੰਜਾਬ ਦੇ ਵਿੱਚ, ਅੰਮ੍ਰਿਤਸਰ, ਜਲੰਧਰ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ, ਜਿੱਥੇ ਮਤਲਬ ਕੀ ਹੁਣ ਤੁਕ ਬਣਦੀ ਹੈ ਕਿ ਜਦੋਂ ਤੁਸੀਂ ਇਹ ਸਾਰੇ ਘਟਨਾਕ੍ਰਮ ਨੂੰ ਦੇਖਦੇ ਹੋ, ਹਰ ਵਾਰੀ ਜੰਗ ਦਾ ਅਖਾੜਾ ਤੁਸੀਂ ਪੰਜਾਬ ਨੂੰ ਬਣਾਉਣਾ ਆ। ਇਹਦੇ ਪਿੱਛੇ ਨੀਤੀ ਕੀ ਕੰਮ ਕਰਦੀ ਹੈ, ਇਹ ਦੇਖਣ ਦੀ ਜਾਂ ਇਹ ਸਮਝਣ ਦੀ ਲੋੜ ਹੈਗੀ ਆ। ਸੋ ਇਹਦੇ ਤੇ ਮੈਂ ਚਾਹੂੰਗਾ ਵੀ ਜੇ ਥੋੜਾ ਜਿਹਾ ਕੋਈ ਹੋਰ ਡੀਟੇਲ ਹੈਗੀ ਹੈ ਅੰਮ੍ਰਿਤਸਰ ਦੇ ਰਿਗਾਰਡਿੰਗ, ਪਿਛਲੇ ਜਦੋਂ ਤੋਂ ਅਸੀਂ ਗੱਲਬਾਤ ਸ਼ੁਰੂ ਕੀਤੀ ਹੈ ਕੋਈ ਆਈ ਹੈ, ਉਹ ਵੀ ਸਾਡੇ ਦਰਸ਼ਕਾਂ ਦੇ ਨਾਲ ਤੁਸੀਂ ਜ਼ਰੂਰ ਸਾਂਝੀ ਕਰ ਲਓ। ਤੇ ਨਾਲ ਹੀ ਨਾਲ ਜਿਹੜੀਆਂ ਇਹ ਦੋ ਗੱਲਾਂ ਹੈਗੀਆਂ ਨੇ ਵੀ ਜੇ ਅਸੀਂ ਸਿੱਖ ਹੋਣ ਦੇ ਨਾਤੇ ਜਾਂ ਸਿੱਖ ਸੋਚ ਅਪਣਾ ਕੇ ਨਹੀਂ ਚੱਲਦੇ ਤੇ ਸਾਡਾ ਕੀ ਨੁਕਸਾਨ ਹੋ ਰਿਹਾ ਹੈ। ਜੇ ਅਸੀਂ ਇੰਡੀਅਨ ਨੈਸ਼ਨਲਿਜ਼ਮ ਦੇ ਖਾਤੇ ਦੇ ਵਿੱਚ ਡਿੱਗਦੇ ਹਾਂ ਜਾ ਕੇ, ਤਾਂ ਅਸੀਂ ਪੰਜਾਬ ਨਾਲੋਂ ਵੀ ਟੁੱਟਦੇ ਹਾਂ, ਆਪਣੀਆਂ ਜੜ੍ਹਾਂ ਨਾਲੋਂ ਵੀ ਟੁੱਟਦੇ ਹਾਂ, ਆਪਣੇ ਧਰਮ ਨਾਲੋਂ ਟੁੱਟਦੇ ਹਾਂ, ਆਪਣੇ ਸੱਭਿਆਚਾਰ ਨਾਲੋਂ ਟੁੱਟਦੇ ਹਾਂ। ਤੇ ਇਹਦੇ ਤੇ ਥੋੜਾ ਜਿਹਾ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਜਾਵੇ। ਦੇਖੋ ਅਮਰਵੀਰ ਸਿੰਘ ਜੀ, ਸਪਸ਼ਟ ਆ ਵੀ ਜਿਹੜੀ ਇਸ ਖਿੱਤੇ ਦੇ ਵਿੱਚ ਸਿੱਖ ਜਿਹੜੇ ਆ ਉਹ ਇੱਕ ਵੱਖਰੀ ਕੌਮ ਆ। ਮਤਲਬ ਸਿੱਖਾਂ ਦਾ ਭਾਰਤ ਦੇ ਖਾਤੇ 'ਚ ਜਾ ਕੇ ਡਿੱਗਣਾ ਜਿਹੜਾ ਆ ਉਹ ਤਾਂ ਖੁਦਕੁਸ਼ੀ ਕਰਨਾ ਆ, ਕਿਉਂਕਿ ਆਲਰੇਡੀ ਮਤਲਬ ਭਾਰਤ ਤਾਂ ਇੱਕ ਨਾਗ ਵਾਂਗ ਆ ਵੀ, ਜਿਵੇਂ ਇੱਕ ਸਰਾਲ ਹੁੰਦੀ ਆ ਵੀ ਜਿਹੜੀ ਸਿੱਖਾਂ ਨੂੰ ਲਗਾਤਾਰ ਨਿਕਲ ਰਹੀ ਆ, ਤੇ ਸਿੱਖ ਜਿਹੜੇ ਆ ਮਤਲਬ ਉਹ ਆਪ ਜਾ ਕੇ ਉਹਦੇ ਮੂੰਹ 'ਚ ਪੈਣ ਵੀ ਤੂੰ ਅਸੀਂ ਤੈਨੂੰ ਤਾਕਤ ਦਿੰਦੇ ਆ ਤੇ ਤੂੰ ਲੜ ਜਾ ਕੇ, ਕਿਉਂਕਿ ਸਰਾਲ ਹੀ ਹੁੰਦੀ ਆ ਉਹ ਮਤਲਬ ਬੰਦੇ ਨਿਕਲਦੀ ਆ ਤੇ ਫਿਰ ਉਹਨੂੰ ਹੌਲੀ ਹੌਲੀ ਉਹ ਤੋਂ ਐਨਰਜੀ ਜਨਰੇਟ ਕਰਦੀ ਆ ਤੇ ਫਿਰ ਅੱਗੇ ਜਿਹੜਾ ਆ ਆਪਣੀ ਜ਼ਿੰਦਗੀ ਬਸਰ ਕਰਦੀ ਆ। ਤਾਂ ਸਿੱਖ ਜਿਹੜੇ ਆ ਉਹ ਸਰਾਲ ਦਾ ਇਸ ਤਰੀਕੇ ਦੇ ਨਾਲ ਭੋਜਨ ਨਾ ਬਣਨ, ਤੇ ਜੇ ਜਿਹੜਾ ਵੀ ਸਿੱਖ ਮਤਲਬ ਇਸ ਭਾਰਤ ਦੇ ਨਾਲ ਅਲਾਈ ਹੋਊਗਾ ਤਾਂ ਉਹ ਆਪਣੀ ਸਿੱਖੀ ਨੂੰ ਤੁਸੀਂ ਕਹਿ ਸਕਦੇ ਹੋ ਵੀ ਕਤਲ ਕਰਾ ਕੇ, ਆਪਣੀ ਸਿੱਖੀ ਨੂੰ ਖਤਮ ਕਰਾ ਕੇ ਹੀ ਭਾਰਤ ਦੇ ਨਾਲ ਅਲਾਈ ਹੋਊਗਾ। ਤੇ ਦੂਜੇ ਪਾਸੇ ਜਿਹੜੀ ਪਾਕਿਸਤਾਨ ਦੇ ਨਾਲ ਵੀ ਦੇਖੋ ਇਹ ਗੱਲ ਸਪਸ਼ਟ ਆ, ਪਾਕਿਸਤਾਨ ਨੂੰ ਤਾਂ ਇਸ ਗੱਲ ਦਾ ਕਦੇ ਪਾਕਿਸਤਾਨ ਨੇ ਇਸ ਗੱਲ ਤੇ ਕੋਈ ਵੀ ਮਤਲਬ ਸਿੱਖਾਂ ਦੇ ਉੱਤੇ ਹਮਲਾ ਹੀ ਨਹੀਂ ਕੀਤਾ ਵੀ ਜਿੱਥੇ ਉਹ ਸਿੱਖਾਂ ਦੀ ਪਛਾਣ ਦੇ ਉੱਤੇ ਹਮਲਾ ਕਰ ਰਿਹਾ ਹੋਵੇ। ਤਾਂ ਪਾਕਿਸਤਾਨ ਜਿਹੜਾ ਆ ਉਹਦੇ ਲਈ ਮਤਲਬ ਉਹਦੇ ਲਈ ਵੀ ਚੰਗੀ ਗੱਲ ਆ ਜੇ ਖਾਲਿਸਤਾਨ ਕਾਇਮ ਹੁੰਦਾ ਆ, ਤਾਂ ਉਹਦੀ ਸਿਕਿਉਰਿਟੀ ਦੇ ਲਈ ਤੁਸੀਂ ਕਹਿ ਸਕਦੇ ਹੋ ਕਿ ਵਧੀਆ ਆ। ਉਹਨਾਂ ਬਜਟ ਜਿਹੜਾ ਇਸ ਟਾਈਮ ਪਾਕਿਸਤਾਨ ਆਪਣੇ ਬਜਟ ਦਾ ਵੱਡਾ ਹਿੱਸਾ ਭਾਰਤ ਤੋਂ ਖਤਰੇ ਦੇ ਚੱਲਦੇ ਆਪਣੀ ਡਿਫੈਂਸ ਤੇ ਲਾਉਂਦਾ ਆ, ਤਾਂ ਉਹ ਸਾਰਾ ਜਿਹੜਾ ਬਜਟ ਆ ਪਾਕਿਸਤਾਨ ਦੇ ਵਿੱਚ ਲੋਕਾਂ ਦੀ ਡਿਵੈਲਪਮੈਂਟ ਤੇ ਹੋਰ ਸਾਰੇ ਕਾਰਜ ਜਿਹੜੇ ਆ ਉਹਨਾਂ ਤੇ ਲੱਗ ਸਕਦਾ। ਤੇ ਇਸੇ ਤਰੀਕੇ ਨਾਲ ਭਾਰਤ ਦੇ ਵਿੱਚ ਵੀ ਆ ਵੀ ਭਾਰਤ ਵੀ ਅੱਜ ਤੁਸੀਂ ਦੇਖੋ ਵੀ ਜੇ ਇਸ ਖਿੱਤੇ 'ਚ ਸ਼ਾਂਤੀ ਹੋਵੇ ਤਾਂ ਭਾਰਤ ਦੁਨੀਆ ਦਾ ਅੱਜ ਮਤਲਬ ਜੇ ਅੰਕੜਿਆਂ ਨੂੰ ਅਸੀਂ ਪਿੱਛੇ ਛੱਡ ਦਈਏ ਤਾਂ ਮੈਨੂੰ ਲੱਗਦਾ ਭਾਰਤ ਅੰਕੜਿਆਂ 'ਚ ਵੀ ਸ਼ਾਇਦ ਤਾਂ ਭਾਰਤ ਇਸ ਸਮੇਂ ਦੁਨੀਆ ਦੀ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਆ। ਤੇ ਭਾਰਤ ਦੇ ਵਿੱਚ GDP ਦੀ ਗੱਲ ਹੁੰਦੀ ਆ, ਪਰ ਇਹ ਰਿਕਾਰਡਡ ਆ ਵੀ 6% ਦੇ ਕਰੀਬ ਲੋਕ ਨੇ ਜਿਨ੍ਹਾਂ ਦੇ ਕੋਲ ਭਾਰਤ ਦੇ ਵਿੱਚ ਕਿਹਾ ਜਾਂਦਾ ਕਿ ਆਈ ਥਿੰਕ 70% ਦੇ ਕਰੀਬ ਜਿਹੜੀ ਵੈਲਥ ਆ, ਪੈਸਾ ਆ, ਉਹ 6% ਦੇ ਕਰੀਬ ਲੋਕਾਂ ਕੋਲ ਆ। ਤੇ ਬਾਕੀ ਲੋਕਾਂ ਦਾ ਤਾਂ ਇਹੋ ਜਿਹਾ ਹਾਲ ਆ ਵੀ ਤੁਸੀਂ ਆਹ ਜਿਹੜੀ ਹਿੰਦੀ ਬੈਲਟ ਵਾਲੇ ਏਰੀਏ ਆ ਖਾਸ ਤੌਰ ਤੇ ਅਨਪੜ੍ਹਤਾ ਇੰਨੀ ਆ ਉੱਥੇ
ਮਤਲਬ ਆ ਹੁਣ ਕੁਝ ਸਾਲਾਂ ਦੀ ਗੱਲ ਆ ਵੀ ਭਾਰਤ ਦਾ ਪ੍ਰਧਾਨ ਮੰਤਰੀ ਸਵੱਛ ਭਾਰਤ ਮੁਹਿੰਮ ਹੋ ਗਈ, ਸਾਫ਼ ਪਾਣੀ ਪੀਣ ਵਾਲੀ ਮੁਹਿੰਮ ਹੋ ਗਈ, ਮਤਲਬ ਲੈਟਰੀਨਾਂ ਬਣਾਉਣ ਵਾਲੀ ਮੁਹਿੰਮ ਹੋ ਗਈ। ਵੀ ਅੱਜ ਜਿੱਥੇ ਦੁਨੀਆ ਚੰਦ ਤੇ ਪਹੁੰਚ ਗਈ ਆ ਵੀ ਉੱਥੇ ਕੋਸ਼ਿਸ਼ ਤਾਂ ਕਰ ਰਹੇ ਆ ਵੀ ਜਿਹੜਾ ਇਹਨਾਂ ਕੋਲ ਮਤਲਬ ਜਿਹੜਾ ਇਹਨਾਂ ਪੈਸਾ ਲੁੱਟਿਆ ਹੋਇਆ ਵੀ ਅਸੀਂ ਚੰਦ ਤੇ ਪਹੁੰਚ ਜਾਈਏ, ਪਰ ਲੋਕਾਂ ਨੂੰ ਹਜੇ ਤੱਕ ਮਤਲਬ ਸਾਫ਼ ਪਾਣੀ ਤੇ ਮਤਲਬ ਸਹੀ ਲੈਟਰੀਨਾਂ ਨਹੀਂ ਪ੍ਰੋਵਾਈਡ ਕਰਵਾ ਸਕੇ। ਇਹ ਹਾਲ ਆ ਇੱਥੇ ਮਤਲਬ ਇਸ ਮੁਲਕ ਦੇ ਵਿੱਚ। ਤਾਂ ਇਹ ਇਨਸਾਨੀਅਤ ਵਾਸਤੇ ਵੀ ਚੰਗੀ ਗੱਲ ਹੋਣੀ ਆ ਵੀ ਜੇ ਕਸ਼ਮੀਰ ਆਜ਼ਾਦ ਹੁੰਦਾ, ਇੱਧਰ ਮਤਲਬ ਖਾਲਿਸਤਾਨ ਕਾਇਮ ਹੁੰਦਾ, ਉਧਰ ਨਾਰਥ ਈਸਟ ਵਾਲੇ ਪਾਸੇ ਜਿਹੜੀਆਂ ਕੌਮਾਂ ਲੜ ਰਹੀਆਂ ਨੇ ਆਪਣੇ ਹੱਕਾਂ ਦੇ ਲਈ, ਉਹ ਉਹਨਾਂ ਨੂੰ ਹੱਕ ਮਿਲਦੇ ਆ। ਤਾਂ ਮਤਲਬ ਇਹ ਕੋਈ ਇੱਕ ਕਿਹਨੇ ਹੱਕ ਦੇਤਾ ਵੀ ਜਿਹੜੀ ਹਿੰਦੀ ਬੈਲਟ ਆ ਵੀ ਉਹ ਇਹਨਾਂ ਸਾਰੀਆਂ ਕੌਮਾਂ ਦੇ ਉੱਤੇ ਰਾਜ ਕਰੇ ਜਾਂ ਇਸ ਖਿੱਤੇ ਦੇ ਉੱਤੇ ਰਾਜ ਕਰੇ? ਇਹਨਾਂ ਨੂੰ ਕਿਹਨੇ ਹੱਕ ਦੇਤਾ? ਮਤਲਬ ਇਹ ਕੌਮਾਂ ਇੱਥੇ ਸਦੀਆਂ ਤੋਂ ਵਸਦੀਆਂ ਆ, ਤਾਂ ਉਹ ਕਿਸੇ ਹੋਰ ਦੇ ਖਿੱਤੇ ਦੇ ਉੱਤੇ ਰਾਜ ਕਰਨ ਦਾ ਦਾਅਵਾ ਥੋੜਾ ਪੇਸ਼ ਕਰ ਰਹੀਆਂ। ਤਾਂ ਮਤਲਬ ਇਹ ਆ ਵੀ ਜਿਹੜੀ ਇਹ ਇਹਨਾਂ ਦੀ ਲਾਲਸਾ ਆ ਵੀ ਇਹ ਤਾਂ ਮਤਲਬ ਤੁਸੀਂ ਛੱਡੋ ਵੀ ਜਿਹੜਾ ਅੱਜ ਭਾਰਤ ਆ ਉਹ ਤੋਂ ਗਾਂਹ ਅਖੰਡ ਭਾਰਤ ਦੀ ਗੱਲ ਕਰ ਰਹੇ ਆ ਵੀ ਬਾਕੀ ਸਾਰੇ ਹੋਰ ਕੌਮਾਂ ਦੇ ਖਿੱਤੇ ਵੀ ਜਿਹੜੇ ਉਹਨਾਂ ਤੇ ਕਬਜ਼ਾ ਕਰਨ ਦੀ। ਤਾਂ ਇਸ ਖਿੱਤੇ ਦੀਆਂ ਇਹ ਜਿਹੜੀਆਂ ਸਾਰੀਆਂ ਕੌਮਾਂ ਇਹਨਾਂ ਨੂੰ ਇਸ ਗੱਲ ਤੇ ਇਕੱਠੇ ਹੋਣਾ ਚਾਹੀਦਾ ਤੇ ਦੁਨੀਆ ਨੂੰ ਵੀ ਜਿਹੜਾ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ, ਜਿਹਦੇ ਨਾਲ ਦੇਖੋ ਦੁਨੀਆ ਦੇ ਵਿੱਚ ਵੱਡਾ ਟਕਰਾਅ ਟਲ ਸਕਦਾ ਆ, ਨਿਊਕਲੀਅਰ ਹਥਿਆਰ ਜਿਹੜੇ ਆ ਉਹਨਾਂ ਦੀ ਵਰਤੋਂ ਰੁਕ ਸਕਦੀ ਆ, ਤੇ ਨਾਲ ਹੀ ਜਿਹੜੀ ਭੁੱਖਮਰੀ ਫੈਲੀ ਹੋਈ ਆ ਭਾਰਤ ਐਡੀ ਵੱਡੀ ਆਬਾਦੀ ਦੇ ਉੱਤੇ, ਉਹ ਵੀ ਜਿਹੜੀ ਆ। ਤੇ ਜੇ ਕੋਈ ਦੇਖੋ ਟਕਰਾਅ ਹੁੰਦਾ ਤਾਂ ਉਹਦੇ ਨਾਲ ਤਾਂ ਹੋਰ ਭੁੱਖਮਰੀ ਫੈਲਣੀ ਆ, ਉਹਦੇ ਨਾਲ ਹੋਰ ਗਰੀਬੀ ਫੈਲਣੀ ਆ। ਤਾਂ ਦੁਨੀਆ ਦੇ ਵਿੱਚ ਜਿਹੜਾ ਇੱਕ ਹਿਊਮਨ ਡਿਜ਼ਾਸਟਰ ਆ ਉਹਨੂੰ ਵੀ ਰੋਕਿਆ ਜਾ ਸਕਦਾ। ਤਾਂ ਅਮਰਵੀਰ ਸਿੰਘ ਜੀ ਇਹ ਗੱਲ ਮਤਲਬ ਮਨੁੱਖਤਾ ਦੇ ਭਲੇ ਦੀ ਆ ਵੀ ਜੇ ਖਾਲਿਸਤਾਨ ਤੇ ਕਸ਼ਮੀਰ ਤੇ ਜਿਹੜੀਆਂ ਕੌਮਾਂ ਲੜ ਰਹੀਆਂ ਨੇ ਨਾਰਥ ਈਸਟ ਦੀਆਂ, ਉਹ ਜਿਹੜਾ ਭਾਰਤ ਦਾ ਇਹ ਮਤਲਬ ਖੂਨੀ ਪੰਜਾ ਆ ਇਹਦੇ ਤੋਂ ਆਜ਼ਾਦ ਹੁੰਦੀਆਂ ਆ। ਤੇ ਦੂਜੀ ਗੱਲ ਇਹ ਆ ਵੀ ਸਿੱਖਾਂ ਦੇ ਬਾਰੇ ਅਸੀਂ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਸਿੱਖ ਜਿਹੜਾ ਆ ਜੇ ਉਹ ਭਾਰਤ ਨਾਲ ਅਲਾਈ ਹੋਊਗਾ, ਚਾਹੇ ਉਹ ਕੋਈ ਮਹਾਂਪੁਰਸ਼ ਆਪਣੇ ਆਪ ਨੂੰ ਕਹਾਉਂਦਾ ਹੋਵੇ, ਚਾਹੇ ਉਹ ਕੋਈ ਕਿਸੇ ਸਿੱਖ ਜਥੇਬੰਦੀ ਦਾ ਲੀਡਰ ਕਹਾਉਂਦਾ ਹੋਵੇ, ਚਾਹੇ ਉਹ ਕਿਸੇ ਵੀ ਮਤਲਬ ਕੋਈ ਵੀ ਬੰਦਾ ਕਿਸੇ ਵੀ ਅਹੁਦੇ ਤੇ ਹੋਵੇ ਸਿੱਖਾਂ ਦਾ, ਜੇ ਉਹ ਇੰਡੀਆ ਦੇ ਨਾਲ ਅਲਾਈ ਹੁੰਦਾ ਤਾਂ ਮਤਲਬ ਉਹ ਸਪਸ਼ਟ ਆ ਵੀ ਉਹ ਆਪਣੀ ਸਿੱਖੀ ਨੂੰ ਛੱਡ ਚੁੱਕਿਆ, ਉਹ ਢੋਂਗੀ ਆ, ਉਹ ਸਿਰਫ ਢੋਂਗ ਕਰ ਰਿਹਾ ਸਿੱਖੀ ਦਾ। ਉਹਦਾ ਸਿੱਖੀ ਦੇ ਸਿਧਾਂਤਾਂ ਦੇ ਨਾਲ ਗੁਰੂ ਆਸ਼ੇ ਦੇ ਨਾਲ ਉਹਦਾ ਕੋਈ ਸੰਬੰਧ ਨਹੀਂ। ਉਹਦਾ ਮੂੰਹ ਦਿੱਲੀ ਤਖਤ ਵੱਲ ਆ ਤੇ ਉਹਦੀ ਪਿੱਠ ਅਕਾਲ ਤਖਤ ਵੱਲ ਆ। ਤਾਂ ਇਹ ਸਿੱਖਾਂ ਨੂੰ ਸਪਸ਼ਟ ਹੋਣਾ ਚਾਹੀਦਾ। ਤੇ ਇਸ ਸਮੇਂ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਆ ਵੀ ਦੇਖੋ ਹੋ ਸਕਦਾ ਜੇ ਜੰਗ ਚੱਲੇ ਤਾਂ ਲੜਾਈ ਦੇ ਵਿੱਚ ਜਦੋਂ ਬੰਬ ਡਿੱਗਦੇ ਆ ਤਾਂ ਕਿਤੇ ਵੀ ਨੁਕਸਾਨ ਹੋ ਸਕਦਾ। ਇਸੇ ਕਰਕੇ ਸਿੱਖ ਚਾਹੁੰਦੇ ਆ ਕਿ ਜਿਹੜਾ ਪੰਜਾਬ ਆ ਇਸ ਜੰਗ ਦਾ ਅਖਾੜਾ ਨਾ ਬਣੇ, ਤੇ ਜੇ ਇਹ ਅਖਾੜਾ ਭਾਰਤ ਨੇ ਬਣਾਉਣਾ ਹੀ ਆ ਤਾਂ ਫਿਰ ਸਿੱਖਾਂ ਨੂੰ ਜਿਹੜਾ ਆ ਉਹ ਸਪਸ਼ਟ ਹੋਣਾ ਚਾਹੀਦਾ ਵੀ ਫਿਰ ਸਿੱਖ ਇਸ ਜੰਗ ਤੋਂ ਬਾਹਰ ਨਹੀਂ ਰਹਿ ਸਕਦੇ। ਤਾਂ ਸਿੱਖਾਂ ਨੂੰ ਫਿਰ ਇਹ ਜੇ ਬੰਬ ਪੰਜਾਬ ਦੀ ਧਰਤੀ ਤੇ ਡਿੱਗਣੇ ਆ, ਨੁਕਸਾਨ ਸਿੱਖਾਂ ਨੇ ਕਰਾਉਣਾ। ਫਿਰ ਇਸ ਜੰਗ ਦੇ ਵਿੱਚੋਂ ਕਹਿੰਦੇ ਆ ਵੀ ਜਿਹੜੀ ਪੀੜ ਆ ਅਮਰਵੀਰ ਸਿੰਘ ਜੀ, ਜਦੋਂ ਬੱਚਾ ਹੁੰਦਾ ਦੁਨੀਆ ਦੇ ਵਿੱਚ ਕਹਿੰਦੇ ਸਭ ਤੋਂ ਵੱਡੀ ਪੀੜ ਮਾਂ ਦੇ ਜਣੇਪੇ ਦੀ ਪੀੜ ਆ। ਵੀ ਜਿਹੜੀ ਉਹ ਪੀੜ ਆ, ਉਸ ਪੀੜ ਤੋਂ ਬਾਅਦ ਇੱਕ ਨਵੀਂ ਖੁਸ਼ੀ ਜਿਹੜੀ ਆ ਉਹ ਜਨਮ ਲੈਂਦੀ ਆ। ਤੇ ਜੰਗ ਵੀ ਜਿਹੜੀ ਆ, ਜੰਗ ਬਾਰੇ ਵੀ ਕਈ ਜਿਹੜੇ ਵਿਚਾਰਵਾਨ ਆ ਉਹ ਇਹ ਕਹਿੰਦੇ ਆ ਵੀ ਜੰਗ ਜਿਹੜੀ ਆ ਉਹ ਪੀੜ ਤਾਂ ਬਹੁਤ ਵੱਡੀ ਆ, ਪਰ ਜੰਗ ਤੋਂ ਬਾਅਦ ਹਮੇਸ਼ਾ ਜਿਹੜੀ ਆ ਜਿਵੇਂ ਹਰ ਰਾਤ ਤੋਂ ਬਾਅਦ ਇੱਕ ਨਵਾਂ ਸੂਰਜ ਚੜ੍ਹਦਾ, ਤਾਂ ਜੰਗ ਤੋਂ ਬਾਅਦ ਵੀ ਜਿਹੜਾ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੁੰਦੀ ਆ। ਤਾਂ ਜੇ ਪੰਜਾਬ ਦੇ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਹੋਣੀ ਆ, ਸਿੱਖਾਂ ਨੇ ਪੀੜ ਝੱਲਣੀ ਆ, ਤਾਂ ਉਹ ਨਵਾਂ ਯੁੱਗ ਜਿਹੜਾ ਆ ਉਹ ਸਿੱਖ ਰਾਜ ਦੇ ਰੂਪ ਦੇ ਵਿੱਚ ਉਹਦੀ ਸ਼ੁਰੂਆਤ ਹੋਣੀ ਚਾਹੀਦੀ ਆ। ਤੇ ਇਹ ਨਾ ਹੋਵੇ ਕਿ ਜਿਵੇਂ ਅਸੀਂ ਅੱਜ ਪਿੱਟਦੇ ਆ ਕਿ ਅੰਗਰੇਜ਼ਾਂ ਦੇ ਖਿਲਾਫ 90% ਅਸੀਂ ਕੁਰਬਾਨੀਆਂ ਦਿੱਤੀਆਂ ਤੇ ਮੁੜ ਕੇ 76 ਫੇਰ ਇੱਥੇ ਬਾਹਮਣਾਂ ਦੇ ਖਾਧੇ ਆ ਜਾਂ ਉਹ ਹਿੰਦੂਤਵੀਆਂ ਦੇ ਖਾਧੇ ਆ। ਮਤਲਬ ਆਪਣੀਆਂ ਧੀਆਂ ਭੈਣਾਂ ਬੇਪਤ ਕਰਾਈਆਂ, ਮਾਵਾਂ ਨੂੰ ਥਾਣਿਆਂ ਦੇ ਵਿੱਚ ਪੁੱਤਾਂ ਦੇ ਨਾਲ ਪੈਣ ਲਈ ਮਜਬੂਰ ਕੀਤਾ ਗਿਆ, ਛੋਟੇ ਛੋਟੇ ਬੱਚੀਆਂ ਬੇਪਤ ਕੀਤੀਆਂ ਗਈਆਂ। ਤਾਂ ਮਤਲਬ ਜੇ ਇਹ ਸਾਰਾ ਕੁਝ ਸਹਿ ਕੇ ਵੀ ਅਸੀਂ ਅਕਲ ਨਹੀਂ ਲੈਣੀ ਆ ਤੇ ਫਿਰ ਸਾਡੀ ਅਗਲੀ ਪੀੜ੍ਹੀ ਨੂੰ ਇਹ ਸਾਰਾ ਕੁਝ ਸਹਿਣ ਦੇ ਲਈ ਅਸੀਂ ਛੱਡ ਕੇ ਜਾਣਾ ਇੱਥੇ, ਤਾਂ ਮੈਨੂੰ ਲੱਗਦਾ ਨਹੀਂ ਵੀ ਇਹਦੇ ਨਾਲ ਬੜੀ ਮੂਰਖਤਾ ਕੋਈ ਹੋ ਸਕਦੀ ਆ। ਤਾਂ ਸਿੱਖਾਂ ਨੂੰ ਇਹ ਸਪਸ਼ਟ ਹੋਣਾ ਚਾਹੀਦਾ ਕਿ ਸਿੱਖਾਂ ਦਾ ਜਿਹੜਾ ਹੱਲ ਆ ਜਾਂ ਸਿੱਖ ਸਮੱਸਿਆਵਾਂ ਦਾ ਹੱਲ ਆ ਉਹ ਖਾਲਿਸਤਾਨ ਦੀ ਕਾਇਮੀ ਆ, ਤੇ ਖਾਲਿਸਤਾਨੀ ਹੋਣਾ ਕੋਈ ਗੁਨਾਹ ਨਹੀਂ ਆ। ਮਤਲਬ ਇਹ ਸਿੱਖ ਹਰ ਇੱਕ ਸਿੱਖ ਨੂੰ ਇਹ ਗੱਲ ਮਾਣ ਨਾਲ ਕਹਿਣੀ ਚਾਹੀਦੀ ਹੈ ਕਿ ਹਾਂ ਅਸੀਂ ਖਾਲਿਸਤਾਨ ਦੇ ਚਾਹੁੰਦੇ ਹਾਂ। ਤੇ ਅੱਜ ਦੁਨੀਆ ਭਰ ਦੇ ਵਿੱਚ ਸਿੱਖ ਇਹ ਚਾਹੁੰਦੇ ਆ ਕਿ ਡੈਮੋਕ੍ਰੈਟਿਕ ਤਰੀਕੇ ਦੇ ਨਾਲ ਰੈਫਰੈਂਡਮ ਦੇ ਰਾਹੀਂ ਬਿਨਾਂ ਕਿਸੇ ਜੰਗ ਤੋਂ ਸ਼ਾਂਤੀ ਦੇ ਨਾਲ ਜਿਹੜਾ ਖਾਲਿਸਤਾਨ ਆ ਉਹ ਕਾਇਮ ਹੋਵੇ, ਜੋ ਸਿੱਖਾਂ ਦਾ ਹੱਕ ਆ। ਪਰ ਜੇ ਲੜਨ ਵਾਲੇ ਜਿਹੜੇ ਆ ਉਹੀ ਨਹੀਂ ਟਲ ਰਹੇ ਤਾਂ ਇਹ ਜੰਗ ਸਿੱਖਾਂ ਦੀ ਜੰਗ ਨਹੀਂ, ਪਰ ਸਿੱਖਾਂ ਨੂੰ ਹਰ ਤਰੀਕੇ ਦੇ ਨਾਲ ਜਿਹੜਾ ਆ ਆਪਣੀ ਰੱਖਿਆ ਵਾਸਤੇ ਉਹ ਤਿਆਰ ਰਹਿਣਾ ਚਾਹੀਦਾ ਹੈ।
ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਸਾਡੇ ਦਰਸ਼ਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ। ਜਿਹੜੇ ਵਿਊਅਰ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ, ਸਾਨੂੰ ਕੁਝ ਮੈਸੇजेस ਵੀ ਆਏ ਨੇ ਲਾਈਵ ਦੇ ਦੌਰਾਨ ਵੀ, ਤੇ ਈਵਨ ਪਹਿਲਾਂ ਵੀ ਸਾਡੇ ਤੱਕ ਉਹ ਪਹੁੰਚ ਹੋਈ ਹੈ ਵੀ ਭਾਈ ਡਾਕਟਰ ਸਾਹਿਬ ਜਾਂ ਬੀਬੀ ਨੀਲਮ ਕੌਰ ਕਦੋਂ ਵਾਪਸ ਸ਼ੋਅ ਇਹ ਜੁਆਇਨ ਕਰਨਗੇ ਜੀ। ਡਾਕਟਰ ਸਾਹਿਬ ਡਾਕਟਰ ਅਮਰਜੀਤ ਸਿੰਘ ਹੋਰੀ ਇਸ ਵਕਤ ਆਸਟ੍ਰੇਲੀਆ ਗਏ ਹੋਏ ਆ, ਸੋ ਉੱਥੋਂ ਉਹਨਾਂ ਦਾ ਜਿਹੜਾ ਉਹਨਾਂ ਦੀ ਜਿਹੜੀ ਸਪੀਚ ਹੈਗੀ ਹੈ ਜਾਂ ਉਹਨਾਂ ਦੀ ਜਿਹੜੀ ਤਕਰੀਰ ਹੈ, ਉਹਨਾਂ ਦੇ ਮੈਸੇजेस ਅਸੀਂ ਜ਼ਰੂਰ ਸਾਡੇ ਦਰਸ਼ਕਾਂ ਦੇ ਨਾਲ ਸੋਸ਼ਲ ਮੀਡੀਆ ਰਾਹੀਂ ਸਾਂਝੇ ਕੀਤੇ ਹੋਏ ਆ। ਉਹ ਜਿਹੜੇ ਸਾਡੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਉਹ ਜ਼ਰੂਰ, ਜਿਨ੍ਹਾਂ ਨੇ ਨਹੀਂ ਦੇਖੇ, ਉਹ ਸੋਸ਼ਲ ਮੀਡੀਆ ਤੇ ਜਾ ਕੇ TV84 ਦੇ YouTube, Facebook ਜਾਂ ਬਾਕੀ ਜਿਹੜੇ ਪਲੇਟਫਾਰਮਸ ਹੈਗੇ ਨੇ ਸੋਸ਼ਲ ਮੀਡੀਆ ਤੇ, ਉਹਨਾਂ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ। ਤੇ ਅਦਰਵਾਈਜ਼ ਸਾਡੇ ਜਿਹੜਾ ਸ਼ੋਅ ਹੈ ਅੱਜ ਉਹ ਸਮਾਪਤੀ ਦੇ ਵੱਲ ਨੂੰ ਜਾ ਰਿਹਾ ਹੈ। ਮੈਂ ਬੇਨਤੀ ਜਾਂਦੇ ਜਾਂਦੇ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਜਿੱਥੇ ਤੁਹਾਡੀ ਸਹਾਇਤਾ ਦੀ ਲੋੜ ਹੈ, ਤੁਸੀਂ ਸਾਨੂੰ ਆਪਣੀ ਰਾਏ ਤੇ ਆਪਣੇ ਸੁਝਾਅ, ਆਪਣੇ ਸਵਾਲ ਤੁਸੀਂ ਭੇਜ ਸਕਦੇ ਹੋ। ਈਮੇਲ ਕਰ ਸਕਦੇ ਹੋ ਸਾਨੂੰ sos@tv84.tv ਦੇ ਉੱਤੇ, ਜਾਂ ਤੁਸੀਂ ਸਾਨੂੰ ਡੋਨੇਟ ਕਰਨ ਦੇ ਲਈ TV84 ਨੂੰ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ, ਜਾਂ ਚੈੱਕ ਬਣਾ ਕੇ ਵੀ ਤੁਸੀਂ ਸਾਨੂੰ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਫੋਨ ਨੰਬਰ ਰਾਹੀਂ ਵੀ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ, ਡਾਇਰੈਕਟਲੀ ਕਾਲ ਕਰ ਸਕਦੇ ਹੋ, ਜਾਂ WhatsApp ਰਾਹੀਂ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। ਫੋਨ ਨੰਬਰ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ, 5166191984। ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫੇਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈਏ। ਸੁਖਵਿੰਦਰ ਸਿੰਘ ਜੀ ਅੰਤ ਦੇ ਵਿੱਚ ਦਰਸ਼ਕਾਂ ਦੇ ਨਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।